ਅੱਛਾ ਤੂੰ ਇਹ ਦੱਸ ਲਓ ਜੀ ਨਾਜ਼ਰੀਨ ਗੱਲ ਇਹ ਆ ਤੁਸੀਂ ਬਹੁਤ ਮਿਸ ਕੀਤਾ ਅਸੀਂ ਵੀ ਫੈਸਲ ਨੂੰ ਬਹੁਤ ਮਿਸ ਕੀਤਾ ਦੁਬਈ ਯਕੀਨ ਕਰੋ ਚੱਲ ਸੁਣ ਤੇਰੀ 35000 ਤਨਖਾਹ ਕਿੰਨੀ ਕੁ ਟ੍ਰਾਂਜੈਕਸ਼ਨ ਹੈ ਚਾਹ ਦਾ ਇਹਨਾਂ ਨੇ ਜੇ ਪਲੇਟਾਂ ਪੈ ਗਈਆਂ ਮੈਂ ਰੋਟੀ ਵੀ ਖਾ ਲੂੰਗਾ अस्सलाम वालेकुम नाज़रीन टी टाइम में खुश आमदीद एक करी फिर सुजे मुंह फैसल साहब ਹਾਂਜੀ ਉਸਤਾਦ अस्सलाम वालेकुम ਵਾਲੇਕੁਮ ਸਲਾਮ फैसल की होया थानू ਕੁਛ ਵੀ ਨਹੀਂ ਉਸਤਾਦ ਜੀ परेशान क्यों ਨਹੀਂ ਪਰੇਸ਼ਾਨ ਕੋਈ ਵੀ ਨਹੀਂ ਅੱਲਾ ਦਾ ਐਸ ਸ਼ੁਕਰ ਸ਼ੋਅ ਨੂੰ ਤਾਂ ਤੁਸੀਂ ਗੌਰ ਨਾਲ ਵੇਖਣਾ ਵਿੱਚ ਵਿੱਚ ਤੁਹਾਨੂੰ ਬਹੁਤ ਸਾਰੇ ਤੁਹਾਡੇ ਜ਼ਿਹਨ 'ਚ ਸਵਾਲ ਉਹਨਾਂ ਦੇ ਜਵਾਬ ਵੀ ਮਿਲ ਜਾਣੇ ਨਾਲ ਨਾਲ ਲੇਕਿਨ ਤੁਸੀਂ ਲੱਭਣੇ ਆ ਠੀਕ ਹੈ ਨਾ ਫੈਸਲ ਕੀ ਹੋਇਆ ਕੁਛ ਵੀ ਨਹੀਂ ਉਸਤਾਦ ਜੀ ਠੀਕ ਠਾਕ फैसल साहब बहुत सारे आर्टिस्ट ऐसे होंगे जिन्हों को ना जवाल बर्दाश्त नहीं होंदा ਨਹੀਂ ਉਸਤਾਦ ਜੀ नहीं सही कह रहे हैं ਨਹੀਂ ਹੁੰਦੇ ਕੋਈ ਨਾ ਕੋਈ ਹੋਣਾ ਹੀ उन्होंने को ना जवाल बर्दाश्त नहीं होंदा कि जवाल और असी ਇਸ ਤਰ੍ਹਾਂ ते ਉਸਤਾਦ इस तो हिम्मत करो कोई टेंशन वाली गल नहीं है ਨਹੀਂ ਨਹੀਂ ਉਸਤਾਦ ਜੀ होया की है ਹੋਇਆ ਉਸਤਾਦ ਜੀ ਕੁਛ ਵੀ ਨਹੀਂ ਲੇਕਿਨ ਦੁੱਖ ਇਸ ਗੱਲ ਦਾ ਹੋਇਆ ਕਿ ਅੱਜ ਤੁਸੀਂ ਸਾਰੇ 15 ਦਿਨ ਬਾਅਦ ਆ ਗਏ ਹੋ शो करन ਸ਼ੋਅ ਕਰਨ ਆਏ ਹੋ ਹਾਂ। ਤੁਸੀਂ ਨਾ ਮੇਰਾ ਕਿਸੇ ਨੇ ਪਤਾ ਕੀਤਾ ਨਾ ਮੈਨੂੰ ਕਿਸੇ ਨੇ ਹਸਪਤਾਲ ਪੁੱਛਿਆ ਆ ਕੇ ਕਿ ਫੈਸਲ ਜਿਉਂਦਾ ਹੈ ਮਰ ਗਿਆ ਹੈ, ਕੋਈ ਸ਼ਾਇਦ ਨਹੀਂ ਚਾਹੀਦੀ ਕੋਈ ਗੱਲ ਨਹੀਂ, ਇਹ ਕੋਈ ਗੱਲ ਬਾਤ ਸਹੀ ਇਹਦਾ ਮੈਨੂੰ ਦਿਲੀ ਤੌਰ ਤੇ ਦੁੱਖ ਹੈ ਮੈਂ ਸਾਰਿਆਂ ਨੂੰ ਕਹਿਣ ਡਿਆ ਉਸਤਾਦ ਜੀ ਵਿੱਚ ਹੀ ਤੁਹਾਨੂੰ ਉਸਤਾਦ ਜੀ। फैसल मैं है ही इदा ना तू आजकल यूट्यूब नहीं देख रहा लग रहा ਉਸਤਾਦ ਜੀ ਮੇਰਾ ਸੱਚੀ ਮੁੱਚੀ ਮੇਰਾ ਬੜਾ ਦਿਲ ਟੁੱਟਾ ਹੈ हम्म ਖਾਸ ਤੌਰ ਤੇ ਇਹ ਤੇ ਲੰਘ ਕੇ ਜਾਂਦਾ ਮਿੱਠਾ ਵੀ ਲੰਘ ਕੇ ਜਾਂਦਾ ਇੱਥੋਂ ਇਹਨਾਂ ਨੂੰ ਇਹ ਨਾ ਠੀਕ ਹੈ ਤੁਸੀਂ ਫੋਨ ਕੀਤਾ ਮੈਨੂੰ ਉਸਤਾਦ ਜੀ ਤੁਸੀਂ ਮੈਨੂੰ ਫੋਨ ਕੀਤਾ ਹੈ ਬਲਕਿ ਜਦੋਂ ਮੈਂ ਆਪਰੇਟ ਕਰਾਉਣਾ ਸੀ ਤੁਸੀਂ ਮੈਨੂੰ ਕਿਹਾ ਵੀ ਕਿਸੇ ਸ਼ਾਇਦ ਦੀ ਲੋੜ ਹੋਵੇ ਤੇ ਮੈਨੂੰ ਦੱਸ ਦੇਈ ਫੈਸਲ मैं तो ने भी किया फैसल तू पैर नहीं लाना थल्ले ਹਾਂਜੀ ਉਸਤਾਦ ਜੀ मैं तो ने भी किया जो मर्जी हो जाए तू बिल्कुल खबरदार ਬਿਲਕੁਲ तो ਇਸ इधर ਤਰ੍ਹਾਂ उधर कोई ਮੈਸੇਜ ਆਇਆ ਤੁਹਾਡਾ है ना ਹਾਂਜੀ ਉਸਤਾਦ ਜੀ हाँ फिर ਲੇਕਿਨ ਇਹ ਬਸ ਉਸਤਾਦ ਜੀ ਆਪਣੀ ਆਪਣੀ ਗੱਲ ਹੈਗੀ ਹੈ ਉਹਨਾਂ ਦੀ ਤੇ ਗੱਲ ਛੱਡ ਦਿਓ ਤੁਸੀਂ ਮੇਰੀ ਗੱਲ ਵਿੱਚ ਕਾਤੋਂ ਕਰ ਦਿੱਤੀ ਜੀ 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 ਈਜ਼ੀ ਨਹੀਂ ਨਾ ਸਾਰੀ ਦੁਨੀਆ ਵੇਖਦੀ ਹੈ ਕਿ ਫੈਸਲ ਨਾਲ ਇਹਦਾ ਪਿਆਰ ਵਾ ਤੇ ਫੈਸਲ ਨੂੰ ਮਿਲਣ ਮੈਂ ਭਾਵੇਂ ਨਾ ਅੱਲਾਹ ਪਾਕ ਦੀ ਕਸਮ ਹੈ ਕੋਈ ਵੀ ਨਹੀਂ ਆਇਆ ਖੁਦਾ ਨੂੰ ਜਾਣ ਦੇਣੀ ਕੋਈ ਵੀ ਨਹੀਂ ਆਇਆ ਓ ਯਾਰ ਕਸਮ ਨਾ ਖਾਓ ਮੈਂ ਜੈਨਵਨ ਕਹਿਣਾ ਅੱਜ ਤੁਸੀਂ ਮੇਰੇ ਘਰ ਆਏ ਹੋ ਲਓ ਜੀ ਸੁਹੇਲ ਸਾਹਿਬ ਉਹ ਅੱਲਾ ਦੀ ਬੇਟਾ ਇਹਨਾਂ ਦਾ ਇੱਕ ਮਿੰਟ ਸੁਹੇਲ ਸਾਹਿਬ ਗਵਾਹ ਨੇ ਮੈਂ ਜਦੋਂ ਆਪਰੇਟ ਹੋਇਆ ਤੇ ਬੇਹੋਸ਼ੀ ਦੇ ਆਲਮ 'ਚ ਇਹ ਨਿਕਲੇ ਨੇ ਤੇ ਮੈਂ ਉੱਥੇ ਮੌਜੂਦ ਆ ਇਹਨਾਂ ਨੂੰ ਤਾਂ ਬੇਹੋਸ਼ੀ 'ਚ ਪਤਾ ਹੀ ਨਹੀਂ ਕੀ ਹੋਣ ਡਿਆ फैसल तू कितने दिन हो गए तेन ऑपरेशन होए नु 14 ਦਿਨ ਹੋ ਗਏ ਉਸਤਾਦ ਜੀ 13 दिन ਤੇ ਤੂੰ ਬੇਹੋਸ਼ ਰਿਹਾ ਅਸੀਂ ਸਾਰੇ ਹੀ ਆਏ ਸੀ ਲੱਤ ਦੇ ਨਾਲ ਦਿਮਾਗ ਦਾ ਵੀ ਕਰਾ ਅੱਜ ਤੂੰ ਹੋਸ਼ ਚ ਆਇਆ ਤੇ ਅਸੀਂ ਫਿਜ਼ੀਕਲੀ ਨਹੀਂ ਆ ਗਏ ਉਸਤਾਦ ਜੀ ਅੱਜ ਹੀ ਮੈਂ ਹੋਸ਼ 'ਚ ਆਇਆ ਆ ਗਏ ਨਾ ਅੱਛਾ ਤੈਨੂੰ ਕਈ ਮੌਕੇ ਮਿਲੇ ਲੇਕਿਨ ਤੂੰ ਨਹੀਂ ਆਇਆ ਚਲੋ ਸ਼ੁਕਰ ਆ ਤੂੰ ਅੱਜ ਹੀ ਆ ਗਿਆ ਬਸ ਉਸਤਾਦ ਜੀ ਨਾਲੇ ਉਸਤਾਦ ਜੀ ਆਹੀ ਪਰੇਸ਼ਾਨੀ ਤੁਸੀਂ ਗਰਮੀਆਂ 'ਚ ਕਰਾਉਂਦੇ ਤੁਹਾਨੂੰ ਪਤਾ ਲੱਗਦਾ ਸੀ ਤੁਹਾਡੇ ਕੋਲ ਉੱਠਣਾ ਨਹੀਂ ਸੀ ਠੰਡ ਦੇ ਦੇਖੋ ਬਾਹਰ ਕਿੰਨੀ ਪੈਣ ਡਈ ਹੈ ਯਾਰ ਮੈਂ ਇਸ ਤੋਂ ਨਹੀਂ ਆਇਆ ਮੈਂ ਕਿਹਾ ਮੈਂ ਜਦੋਂ ਆਉਣਾ ਨਾ ਇੱਕਦਮ ਇਹ ਕਹਿੰਦਾ ਉਹ ਉਸਤਾਦ ਜੀ ਆ ਜਾਓ ਤੇ ਇਹਦੀ ਲੱਤ ਹਿੱਲ ਜਾਂਦੀ ਮੈਂ ਫਿਰ ਨਹੀਂ ਆਇਆ ਸਾਡੇ ਨਾਲ ਹਨਾਨ ਸਾਹਿਬ ਵੀ ਨੇ ਅੱਜ ਮਿਸ਼ਨ ਤੇ ਆਹ ਯਾਰ ਮਿਸ਼ਨ ਇੰਪੋਸੀਬਲ ਚਾਹ ਨਾਨ ਬਣਾਣ ਫੁੱਲ ਮਿਸ਼ਨ ਤੇ ਆ ਨਾਨ ਨੂੰ 2 ਘੰਟੇ ਮੈਂ ਸਮਝਾਇਆ ਨਾਨ ਕਹਿੰਦਾ ਨਹੀਂ ਮੈਂ ਨਹੀਂ ਹਟਣਾ ਮੈਂ ਨਹੀਂ ਹਟਣਾ ਪੂਰਾ ਕਰ ਲੈਣਾ ਅੱਜ ਮੈਂ ਚਾਹੇ ਕੁਝ ਵੀ ਹੋਵੇ ਚਾਹੇ 2 ਵਜਣ ਸਹੀ ਕਿਹੜਾ ਮਿਸ਼ਨ ਕਿਹੜਾ ਇਹਨਾਂ ਦਾ ਹੈ ਮਿਸ਼ਨ ਕਿਹੜਾ ਇਹਨਾਂ ਦਾ ਮਿਸ਼ਨ ਸਵੇਰੇ ਪਤਾ ਲੱਗੂ ਮਸਤੂਰੀਬਲ ਅੱਲਾ ਖੈਰ ਕਰੇ ਅੱਲਾ ਖੈਰ ਕਰੇਗਾ ਤੇ ਆਹੋ ਮਿਸ਼ਨ ਮਸਤੂਰੀਬਲ ਚਲੋ ਫੈਸਲ ਸਾਹਿਬ ਕੋਈ ਗੱਲ ਨਹੀਂ ਪਤਾ ਕੀ ਗੱਲ ਆ ਮੇਰਾ ਇੱਕ ਯਾਰ ਸੀ ਉਹ ਕਹਿੰਦਾ ਹੁੰਦਾ ਸੀ ਕਿ ਯਾਰ ਦਾ ਨਾ ਆਪਣੇ ਯਾਰ ਦਾ ਕਦੀ ਵੀ ਇਮਤਿਹਾਨ ਨਹੀਂ ਲਈਦਾ ਓਏ ਹੋ ਸਕਦਾ ਉਹ ਉਸ ਇਮਤਿਹਾਨ 'ਚ ਨਾ ਪੂਰਾ ਉਤਰ ਸਕੇ ਲੇਕਿਨ ਪਿਆਰ ਤਾਂ ਨਾ ਵਾਕਈ ਕਰਦਾ ਹੋਵੇ ਇਸ ਤੋਂ ਦੋਸਤ ਦਾ ਕਦੀ ਵੀ ਇਮਤਿਹਾਨ ਨਹੀਂ ਲਈਦਾ ਐਦੇ ਉਸਤਾਦ ਜੀ ਬਿਲਕੁਲ ਠੀਕ ਤੇ ਚਲੋ ਹੁਣ ਹੋਰ ਥੋੜਾ ਇਦਾਂ ਫਿਰ ਸਹੀ ਨਹੀਂ ਨਾ ਲੱਗਦਾ ਯਾਰ ਨਹੀਂ ਨਹੀਂ ਉਸਤਾਦ ਜੀ ਜਿਹੜਾ ਨਹੀਂ ਮੈਨੂੰ ਕੋਈ ਗਿਲਾ ਨਹੀਂ ਲੇਕਿਨ ਮੈਨੂੰ ਅੱਲਾ Okay, ਜਾਣ- ਪ੍ਰੋਗਰਾਮ 2 ਉਸਤਾਦ ਮਿੰਟ 'ਚ ਜੀ, ਮੈਂ ਤੂੰ- ਜੈਨਵਨ ਕਹਿਣਾ ਮੈਨੂੰ ਗਿਲਾ ਹੀ ਕੋਈ ਨਹੀਂ ਹੈਗਾ ਲੇਕਿਨ ਹੁਣ ਮੈਂ ਦੁੱਖ ਆ ਉਸਤਾਦ ਜੀ ਮੈਂ ਉਹੀ ਕਹਿਣਾ ਨਾ ਕਿ ਮੈਂ ਇੱਕ ਗਲਤ ਫਹਿਮੀ ਸੀਗੀ ਮੇਰੇ ਅੰਦਰ ਅੱਛਾ, ਇਹ ਤੇ ਯਾਰ ਮੇਰੇ ਪਿਛਲੀ- ਸਾਰੇ ਹੀ ਆਪਣੇ ਨੇ ਅੱਛਾ ਇਹ ਪਿਛਲੀਆਂ ਪਲੇਟਾਂ ਦੇ ਵਿੱਚ ਸੀ ਨਹੀਂ ਪਿਛਲੀਆਂ ਪਲੇਟਾਂ ਦੇ ਉਸਤਾਦ ਜੀ ਹਾਂ ਇਹ ਨਵੀਆਂ ਪਲੇਟਾਂ ਤੇ ਵੀ ਹੈ ਤੈਨੂੰ ਆਹ ਨਵੀਆਂ ਪਲੇਟਾਂ ਹਰ ਵਾਰੀ ਨਵੀਆਂ ਪਲੇਟਾਂ ਤੇ ਤੈਨੂੰ ਹੁੰਦੀ ਅੱਛਾ ਮੈਂ ਤੂੰ ਹਟਦਾ ਤੂੰ ਵੀ ਨਹੀਂ ਨਹੀਂ ਉਸਤਾਦ ਜੀ ਗੱਲ ਪਤਾ ਕਿ ਜਦੋਂ ਮੈਂ ਪਿਛਲੀ ਦਫਾ ਗਿਆ ਸੀ ਨਾ ਫੈਸਲ ਸਾਹਿਬ ਕੋ ਮੈਂ ਭਾਵੇਂ ਨੂੰ ਤੇ ਸਾਈਨ ਕਰਨ ਲੱਗਾ ਵਾਂ ਕਿ ਉਹਨਾਂ ਨੇ ਕਿਹਾ ਜੀ ਕਿ ਇਹਨਾਂ ਦੇ ਕੋਈ ਜਿਹੜਾ ਵੀ ਕੋਈ ਜਾਣਨ ਵਾਲਾ ਉਹ ਸਾਈਨ ਕਰ ਦਿਓ
ਉਹ ਭਾਵੇਂ ਨੂੰ ਰੌਲਾ ਪਾਤਾ ਉਹ ਸਾਰੇ ਤੇ ਕੋ ਸਾਇਨ ਨਾ ਕਰਾਓ ਇਹ ਤੇ ਜਾਂਦਾ ਮਰ ਜਾਵੇ ਇਹ ਤੇ ਇਹ ਤੇ ਉਹ ਕਿਆ ਸੀ ਤਾਂ ਖੈਰ ਜਾ ਕਿਆ ਸੀ ਇਹਦਾ ਕਿਆ ਸੀ ਤੂੰ ਮੈਨੂੰ ਯਾਦ ਹੀ ਨਹੀਂ ਯਾਰ ਸਾਜ। ਉਹ ਲਵ ਉਹ ਯਾਦ ਹੀ ਨਹੀਂ ਕਹਿੰਦੇ ਮੈਨੂੰ। ਉਹ ਯਾਰ ਅੱਛਾ ਜਦੋਂ ਮੈਂ ਆਇਆ ਤੁਹਾਨੂੰ ਨਹੀਂ ਯਾਦ ਜਦੋਂ ਸੁਲੇਮਾਨ ਭਾਈ ਆਏ ਨੇ ਓਏ ਫੈਸਲ ਸਾਹਿਬ ਤੁਹਾਡੀ ਦੂਸਰੀ ਨਾ, ਨਾ, ਵੀ ਫਰੀਦ ਨਾ ਯਾਰ। ਤੁਹਾਡੀ ਦੂਸਰੀ ਵੀ ਨਾ, ਟੁੱਟ ਛੱਡ ਗਈ ਦੇ। ਜੇ। ਫੈਸਲ ਮੈਂ ਛੱਡ ਦਿਓ ਉਸਤਾਦ ਜੀ, ਅੱਲਾ ਦੀ ਕਸਮ ਉਸਤਾਦ ਜੀ ਫੜਦੇ ਨੇ ਯਾਰ, ਤੁਸੀਂ ਫੇਕ ਲੱਗਦੇ ਹੋ। ਕਈ ਵਾਰੀ ਉਸਤਾਦ ਜੀ ਨੇ ਤੁਹਾਨੂੰ ਸ਼ੋਅ ਦੇ ਵਿੱਚ ਟੋਕਿਆ, ਉਹ ਬੱਸ ਕਰ ਜੋ ਯਾਰ, ਕਦੇ ਤੁਸੀਂ ਹੁਸਨ ਦੀ ਗੱਲ ਕਰਨੇ, ਕਦੇ ਦਾਦੇ ਪੜਦਾਦੇ ਦੀ ਗੱਲ ਸ਼ੁਰੂ ਕਰਦੇ, ਕਦੇ ਅਮੀਰਾਂ ਨਾਲ ਗੱਲ ਕਰਨੇ ਹੋਈਏ, ਉਹ ਇਹ ਫੇਕ ਜੀਆਂ ਲੱਗਣੀਆਂ। ਓਏ ਵਾਹ ਜੀਓ set ਹੋ ਫੈਸਲ ਗਏ ਆ। ਓ ਜੀਓ ਫੈਸਲ ਕਿੱਥੇ ਪਈਆਂ ਤੂੰ ਬਹੁਤਾ ਲੱਗ ਰੱਖ ਲੈਣਾ ਫਿਰ ਆਡੀਓ ਦਾ ਬੈਲੈਂਸ ਨਹੀਂ ਹੋਣਾ ਤੂੰ ਇੱਥੇ ਕਰਕੇ ਰੱਖ ਤੇ ਮੈਂ ਇੱਥੇ ਕਰਕੇ ਰੱਖ ਓਕੇ ਹੋ ਗਿਆ ਉਸਤਾਦ ਜੀ। ਫੇਰ ਠੀਕ ਆ ਹਿੱਲਣਾ ਨਾ ਸੈੱਟ ਨਹੀਂ ਹੋ ਗਿਆ ਅੱਗੇ ਨਾਲ। ਆਹੋ ਦਿਮਾਗ ਉਹਦਾ ਸੈੱਟ ਹੋ ਗਿਆ ਤੁਸੀਂ ਕਰ ਦਿੱਤਾ ਬੇਟੇ ਅੱਛਾ ਫੈਸਲ ਕੋਈ ਨਹੀਂ ਆਇਆ ਨਹੀਂ ਉਸਤਾਦ ਜੀ, ਕੋਈ ਯਾਰ ਨਹੀਂ। ਮੇਰਾ- ਬਾਹਰੋਂ ਆਇਆ ਮੇਰੇ ਆਪਣੇ ਜਿਹੜੇ ਮੈਂ ਜਿੰਨੇ ਮੈਂ ਕਹਿੰਦਾ ਸੀ ਨਾ ਕਿ ਮੇਰੇ ਆਪਣੇ ਨੇ, ਹਾਂ ਉਹਨਾਂ ਚੋਂ ਕੋਈ ਨਹੀਂ ਆਇਆ। ਅਲਹਮਦੁਲਿਲਾ, ਸ਼ੁਕਰ ਅਲਹਮਦੁਲਿਲਾ। ਜਿਹੜੇ ਨੂੰ ਮੈਂ ਕਹਿੰਦੇ ਸੀ ਨਾ ਕਿ ਯਾਰ ਆ ਮੇਰੇ ਆਪਣੇ ਨਹੀਂ ਫੈਸਲ ਸਾਹਿਬ ਮੈਂ ਉਹ ਆਇਆ ਨਹੀਂ। ਮੇਰਾ ਵਿੱਚ ਨਾ ਯਾਰ ਕਰੋ ਫਰੀਦ ਆਇਆ ਉਸਤਾਦ ਜੀ, ਫਰੀਦ ਵੀ ਆਇਆ, ਮਿੱਠਾ ਵੀ ਆਇਆ, ਫਿਰ ਜਿੱਥੇ ਤੂੰ ਉਹ ਵੀ ਆਇਆ, ਮੈਨੂੰ ਇਹ ਵੀ ਅਜ਼ੀਜ਼ ਨੇ, ਉਸਤਾਦ ਜੀ ਵੀ ਆਏ ਆ, ਉਹ ਵੀ ਸਾਰੇ ਆਏ ਨੇ। ਮੈਨੂੰ ਪਤਾ ਨਹੀਂ ਸੀ ਹੈ ਜੀ, ਮੈਨੂੰ ਹੁਣ ਪਤਾ ਚੱਲਿਆ। ਨਹੀਂ ਤੇ ਇਹ ਆਪ ਪਲੇਟਾਂ ਲੈ ਕੇ ਆਉਂਦੇ ਆ। ਮੈਂ ਉੱਥੇ ਸੀ ਫੈਸਲ ਤੇ ਉਹਨਾਂ ਨੇ ਬੇਹੋਸ਼ ਕੀਤਾ ਸੀ ਉਹ ਛੋਟੀ ਪਲੇਟ ਪਾਉਣ ਲੱਗੇ ਸੀ ਮੈਂ ਕਿਹਾ ਮੈਂ ਉਹਨੂੰ ਕਿਹਾ ਯਾਰ ਮੈਨੂੰ ਵੱਡੀ ਪਲੇਟ ਫੜਾ ਅੱਲਾ ਪਾਕ ਦੀ ਕਸਮ ਹੈ, ਤੁਸੀਂ 24 ਘੰਟੇ ਮੇਰੇ ਨਾਲ ਹੋ, ਕੈਸੀ ਗੱਲ ਹੈ। ਐਸੀ ਗੱਲ ਆ ਮੇਰਾ ਰੱਬ ਜਾਣਦਾ ਹੈ ਤੇ ਗਿਲਾ ਵੀ ਕਿ ਮੈਂ 24 ਘੰਟੇ ਮੈਂ ਆਪਣੇ ਉਸਤਾਦ ਨੂੰ ਆਪਣੇ ਨਾਲ ਹੀ ਸਮਝਦਾ। ਯਾਰ ਗੱਲ ਇਹ ਆ ਕਿ ਇੱਥੇ ਆ ਕੇ ਦਿਲ 'ਚ ਬੁਗਜ਼ ਰੱਖ ਕੇ ਆ ਕੇ ਫੈਸਲ ਸਾਹਿਬ ਕਰਕੇ ਚੱਲ ਜਾਣਾ ਤੇ ਇਹ ਸਮਝਣਾ ਕਿ ਯਾਰ ਚਲੋ ਮਿਲ ਆਏ ਆ ਕੋਈ ਲਾਮਾ ਨਹੀਂ ਹੋਊਗਾ ਇਹ ਬਿਹਤਰ ਆ ਜਾਂ ਇੱਕ ਬੰਦਾ ਫੋਨ ਤੇ ਮੈਸੇਜ ਕਰਦਾ ਕਿ ਫੈਸਲ ਸਾਹਿਬ ਕੋਈ ਟੈਨਸ਼ਨ ਪਰੇਸ਼ਾਨੀ ਕੋਈ ਗੱਲਬਾਤ ਹੋਵੇ ਤੁਸੀਂ ਮੈਨੂੰ ਮੈਸੇਜ ਕਰਨਾ ਵਾ ਤੇ ਪੈਰ ਥੱਲੇ ਨਹੀਂ ਲਾਉਣਾ ਜਾਣਾ ਨਹੀਂ ਤੇ ਮੈਂ 24 ਘੰਟੇ ਮਤਲਬ ਤੁਹਾਡੇ ਮੈਸੇਜ ਦੇ ਉੱਪਰ ਆ ਕਿਉਂ ਬਿਹਤਰ ਆ? ਉਹ ਦੱਸੋ ਬਿਹਤਰ ਰਸਤਾ ਜੀ, ਮੈਸੇਜ ਵਾਲਾ ਬਿਹਤਰ ਤੇ ਫਿਰ ਤੁਸੀਂ ਨਹੀਂ ਬਿਹਤਰ ਮੈਂ ਬਿਹਤਰ ਆ। ਹੈ। ਹਾਂਜੀ। ਉਸਤਾਦ ਜੀ ਇਹਨਾਂ ਨੂੰ ਤੁਸੀਂ ਕਿਸੇ ਤਰੀਕੇ ਨਾਲ ਰਾਜ਼ੀ ਨਹੀਂ ਕਰ ਸਕਦੇ ਫੈਸਲ ਸਾਹਿਬ ਪਤਾ ਕੀ ਬੇਹੋਸ਼ੀ ਦੇ ਵਿੱਚੋਂ ਜਦੋਂ ਨਿਕਲੇ ਗਨੂਦਗੀ ਸਭ ਤੋਂ ਪਹਿਲਾਂ ਉਹਨਾਂ ਦੀ ਅੱਖ ਖੁੱਲੀ ਹੈ ਤੇ ਮੈਂ ਸਾਹਮਣੇ ਸੀ ਔਰ ਇਹਨਾਂ ਨੂੰ ਇਹ ਨਹੀਂ ਪਤਾ ਮੈਂ ਤੇ 24 ਘੰਟੇ ਮੇਰੀ ਰੂਹ ਇੱਥੇ ਹੁੰਦੀ ਸੀ ਮੇਰਾ ਦਿਮਾਗ ਇੱਥੇ ਮੇਰਾ ਦਿਲ ਇੱਥੇ ਸੀ ਫੈਸਲ ਸਾਹਿਬ ਦੇ ਕਿਉਂ ਨਾਲ। ਇਹਨਾਂ ਗੱਲਾਂ ਤੋਂ ਮੈਂ ਕਹਿੰਦਾ ਉਹਨਾਂ ਨੂੰ 3 ਟਾਈਮ 'ਚ ਕਿ ਫਰੀ ਸਾਹਿਬ ਨਾ ਕਰੋ ਹਾਂਜੀ ਉਸਤਾਦ ਜੀ, ਇਹ ਮੈਂ ਉਸਤਾਦ ਜੀ ਅੱਛਾ 10 ਚਲੋ ਸਾਲ ਤੁਸੀਂ- ਪੁਰਾਣੀਆਂ ਕਰ ਛੱਡ ਦਿੱਤੀਆਂ। ਯਾਰ ਗੱਲ ਤੇ ਸੁਣਿਆ ਕਰੋ ਨਾ ਜੈਨੂਇਨ ਗੱਲ ਜਿਹੜੀ ਤੁਸੀਂ ਉਹ ਮੰਨਣੇ ਡੇ ਫਿਰ ਮੈਨੂੰ ਝੂਠ ਬੋਲ ਕੇ ਫਿਰ ਝੂਠ ਨੂੰ ਮੰਨਦੇ ਹੋ ਤੇ ਫਿਰ ਝੂਠ ਬੋਲੇ ਜਾਂ ਭਰਾਵਾ, ਫਰੀਦ ਫੇਕ ਹੋ ਗਿਆ ਜ਼ਿਆਦਾ ਯਾਰ ਤੈਨੂੰ ਕੁਛ ਕਿਹਾ ਕੁਛ ਗੱਲ ਮੁਕਾਈ ਦੀ ਹੈ, ਤੂੰ ਆਇਆ ਸੀ ਬਸ, ਛੱਡ ਦੇ ਨਹੀਂ ਫੈਸਲ ਸਾਹਿਬ ਇਹ ਗਲਤ ਭਾਜੀ, ਗੱਲ ਤੁਸੀਂ ਹੈ। ਆਏ ਹੋ। ਤੁਸੀਂ ਅੱਲਾਹ ਨੂੰ ਜਾਣ ਦੇਣੀ ਹੈ ਜਾਂ ਨਹੀਂ ਉਹ ਦੇਣੀ ਕਹਿੰਦਾ ਤੂੰ ਨਹੀਂ ਸੀ ਆਉਣਾ ਤੂੰ ਆਇਆ ਸੀ ਤੂੰ ਆਇਆ ਸੀ ਬਸ ਸਹੀ ਸੇ ਗੱਲ ਮੁੱਕਦੀ ਮੁਕਾਈ ਹੁੰਦੀ ਆ, ਦਿਨ ਖੁੱਲਣੇ ਸੀ, ਧੁੱਪਾਂ ਨਿਕਲਣੀਆਂ ਸੀ, ਮੈਂ ਆਉਣਾ ਸੀ। ਭੈਣ ਉਹ ਖਾਨ ਸਾਹਿਬ ਆ ਤੇ ਧੁੰਦ ਵੇਖ ਲਾ ਉਹਦੇ ਸਕੇ ਮਾਮੇ ਦੀ ਪਲੇਟ ਪਈ ਹੁੰਦੀ ਨੇ ਉੱਥੇ ਨਹੀਂ ਸੀ ਜਾਣਾ ਤੇ ਤੂੰ ਤੇ ਫਿਰ ਪਤਾ ਨਹੀਂ ਕੀ ਆ ਤੁਹਾਡੇ ਤੇ ਪਲੇਟ ਪਈ ਆ, ਚਾਚੀ ਤੇ ਜੱਗ ਗਲਾਸ ਵੀ ਪਿਆ ਹੁੰਦਾ, ਉਹਨੂੰ ਤਾਂ ਨਹੀਂ ਸੀ ਆਉਣਾ। ਇਹਦੇ ਨਹੀਂ ਖਾਨ ਸਾਹਿਬ ਕਿਹਨੂੰ ਇਹਦੇ ਮਾਮੇ ਦੇ ਪਰਾਤਾਂ ਪਈਆਂ ਦੋ ਨਹੀਂ ਗਿਆ ਧੁੰਦ ਦੀ ਵਜ੍ਹਾ ਤੋਂ ਨਹੀਂ ਯਕੀਨ ਕਰ ਪੂਰਾ ਡਰਮ ਪਾ ਗਏ। ਅੱਛਾ ਨਹੀਂ ਉਸਤਾਦ ਜੀ, ਪਹਿਲੀਆਂ ਪਲੇਟਾਂ ਟੇੜੀਆਂ ਹੋ ਗਈਆਂ ਸੀਗੀਆਂ, ਹਾਂਜੀ, ਮੈਂ ਕਿਹਾ ਕਢਾਈਆਂ ਵਾ। ਨਹੀਂ ਟੇੜੀਆਂ ਹੋ ਗਈਆਂ ਸੀ। ਉਹ ਟੇੜੀਆਂ ਹੋ ਗਈਆਂ ਸੀ ਉਹ ਵੀ ਮੈਂ ਕੀਤੀਆਂ ਸੀ ਜਦੋਂ ਟੀਟਮ ਵਾਲੇ ਸੈੱਟ 'ਚ ਮੈਂ ਲੱਤ ਖਿੱਚੀ ਸੀ ਉਦੋਂ ਟੇੜੀਆਂ ਹੋਈਆਂ ਨਹੀਂ ਉਸਤਾਦ ਜੀ, ਨਹੀਂ ਉਦੋਂ ਹੀ ਹੋਈਆਂ ਪੁੱਛ ਲੈ ਇਹਨੂੰ ਨਹੀਂ ਉਸਤਾਦ ਜੀ, ਮੇਰੀ ਕਿਸਮਤ ਦੇ ਵਿੱਚ ਹੈ ਸਰ। ਨਹੀਂ ਕਿਦਾਂ ਵਿੰਗੀਆਂ ਕਿਦਾਂ ਹੋਈਆਂ, ਪਲਾਸਟਿਕ ਦੀਆਂ ਸੀ ਪਲਾਸਟਿਕ ਦੀ ਟੁੱਟਦੀ ਹੁੰਦੀ ਵਿੰਗੀ ਨਹੀਂ ਹੁੰਦੀ ਉਸਤਾਦ ਜੀ, ਵਿੰਗੀ ਕਿਦਾਂ ਹੋ ਗਈਆਂ? ਵਿੰਗੀ ਬਸ ਉੱਥੇ ਕਿਤੇ ਲਾਈਨ 'ਚ ਦੇਖ ਖੁੱਲੀ ਸੀ ਨੇ ਇਹੀ ਪਲੇਟ ਅੱਗੇ ਕਰਦੀ ਕਹਿੰਦਾ ਇਹ 'ਚ ਚੌਲ ਪਾ ਦੇ ਉਹਨੇ ਕਰਸ਼ਾ ਮਾਰਿਆ ਉਹਨੇ, ਤੂੰ ਦੂਜੀ ਵਾਰੀ ਲੈਣ ਆਇਆ ਤੇ ਉਹ ਵਿੰਗੀ ਹੋ ਗਈ ਹੁਣ ਉਹਨੇ ਸਹੀ ਪਵਾਈ ਹੈ ਹਾਂਜੀ ਔਰ ਹੁਣ ਜਿਹੜੀ ਪਲੇਟ ਪਾਈ ਉਹਦੇ ਥੱਲੇ ਸਾਦਕ ਟੈਂਟ ਸਰਵਿਸ ਵੀ ਲਿਖਿਆ ਹੈ ਉੱਤੇ ਨੌ ਪਾਲਿਸ਼ ਵੀ ਲੱਗੀ। ਹੱਸ ਪੈ ਤੈਨੂੰ ਸਾ ਰਹੇ ਆ ਮੋਰੀਆਂ ਦੇ ਨਾਲ ਤੇ ਲਿਆ ਸਾਦਕ ਟੈਂਟ ਹਾਊਸ ਉੱਤੇ ਫੁੱਲ ਵੀ ਬਣਿਆ ਹੋਇਆ ਇੱਕ। ਹਾਂ ਫੈਸਲ ਪਿੱਤਲ ਦੀ ਪਲੇਟ ਪਵਾਉਣੀ ਸੀ ਉਹ ਮੋਟੀ ਹੁੰਦੀ ਜਿਹੜੀ ਪੁਰਾਣੇ ਦੌਰਾਂ ਦੇ ਵਿੱਚ ਜਿਹੜੇ ਲੱਸੀ ਵਾਲੇ ਗਲਾਸ ਹੁੰਦੇ ਉਹ ਕੱਟ ਕੇ ਸਿੱਧਾ ਕਰਕੇ ਪਵਾ ਲੈਣਾ ਸੀ ਨਹੀਂ ਉਸਤਾਦ ਜੀ, ਉਹ ਪਲੇਟ ਨਹੀਂ ਹੁੰਦੀ, ਉਹ ਅਸੀਂ ਪਲੇਟਾਂ ਕਹਿੰਦੇ, ਉਹ ਹੋਰ ਹੀ ਕੁਝ ਹੁੰਦਾ, ਸਕਰੂਲ ਜਿਹੇ ਹੁੰਦੇ ਨੇ ਹਾਂ ਹਾਂ ਤੇ ਨਾਲ ਇੱਕ ਉਹ ਨਾਮ ਉਹਦਾ ਪਲੇਟ ਹੀ ਪੈ ਕਹਿੰਦੇ ਸਾਰੇ ਪਲੇਟ ਹੀ ਕਹਿੰਦੇ ਨੇ। ਉਸਤਾਦ ਜੀ, ਦੂਜੀ ਵਾਰੀ ਹੁਣ ਇੱਕ ਪਲੇਟਾਂ ਇੱਕ ਚੀਜ਼ ਉਹ ਰਾਡ ਕਹਿੰਦੇ ਨੇ। ਡਾਕਟਰ ਨੇ ਬੰਡਲ ਦੇਤਾ, ਉਹਨੇ ਕਿਹਾ ਹੁਣ ਤੂੰ ਨਹੀਂ ਆਉਣਾ, ਜਦੋਂ ਦਿਲ ਕਰੇਗਾ ਪਲੇਟ ਕੱਢ ਕੇ ਆਪੇ ਪਾ ਲਈ ਭਰਾਵਾ, ਤੈਨੂੰ ਦੇਤਾ ਬੰਡਲ, ਆਪੇ ਪਾ ਲੈ ਕਰ। ਅੱਛਾ ਉਹ ਇੱਕ ਉਹ ਮਿੰਟ ਯਾਰ ਇਹਨੇ ਰੁੱਸਣਾ ਵਾ ਥੋੜੀ ਦੇਰ ਫਿਰ ਇਹਨੇ ਠੀਕ ਹੋ ਜਾਣਾ ਵਾ ਸਾਜੀ ਇੱਕ ਮਿੰਟ ਮੈਨੂੰ ਇੱਕ ਗੱਲ ਯਾਦ ਆਈ ਕੀ ਸਾਜੀ ਜਿੱਦਾਂ ਬੰਦਿਆਂ ਦੇ ਵਿਆਹ ਹੁੰਦੇ ਨੇ 2 3 ਹੂੰ 4 ਹੂੰ ਬੁੱਢੀਆਂ ਦੇ ਵੀ ਇਦਾਂ ਹੁੰਦੇ ਸਰ ਬੁੱਢੀਆਂ ਦੇ ਵੀ ਹੁੰਦੇ ਆ 3 ਵੀ ਹੁੰਦੇ ਆ ਕਈਆਂ ਦਾ ਤੇ ਤੀਜਾ ਮੇਰੇ ਨਾਲ ਹੋ ਜਾਂਦਾ ਉਹ ਹੁਣ ਉਸਤਾਦ ਜੀ, ਠੀਕ ਆ
ਹੁੰਦਾ ਹੈ। ਬੁੱਢੀਆਂ ਦੇ ਨਹੀਂ ਹੁੰਦੇ ਤਿੰਨ ਯਾਰ, ਕੀ ਹੋ ਗਿਆ ਯਾਰ? ਅੱਲਾ ਦੀ ਕਸਮੇ ਹੁੰਦੇ ਆ। ਸ਼ਰੀਅਤ ਹੈਗੀ ਉਸਤਾਦ ਜੀ। ਨਹੀਂ ਇਕੱਠੇ ਨਹੀਂ, ਵਾਰੀ ਵਾਰੀ ਯਾਨੀ ਤਲਾਕ ਤੋਂ ਬਾਅਦ ਤੱਕੀ ਜਾ ਢੋਲ ਲੈਣਾ। ਹਾਂ ਨਹੀਂ, ਮੇਰਾ ਮਤਲਬ ਵੀ ਇਹੀ ਉਹ ਯਾਰ ਕਿਸ ਟਾਈਮ ਹੁੰਦਾ ਨਾ ਵੀ ਪਹਿਲਾ ਵਿਆਹ ਹੋਇਆ ਬੰਦਾ ਨਹੀਂ ਚੰਗਾ ਨਿਕਲਿਆ, ਹੂੰ। ਦੂਜਾ ਵਿਆਹ ਹੋਇਆ ਬੰਦਾ ਨਹੀਂ ਚੰਗਾ ਨਿਕਲਿਆ, ਆ ਤੇ ਉਹ ਜ਼ਾਹਰੀ ਬਾਤ ਆ, ਹੁਣ ਇਸ ਤਰ੍ਹਾਂ ਹੋ ਜਾਂਦਾ। ਅੱਲਾਹ ਪਾਕ ਹਦਾਇਤ। ਅੱਛਾ ਫੈਸਲ ਕੀ ਹਿਸਾਬ ਕਿਤਾਬ ਆ ਤੇਰਾ? ਡਾਕਟਰ ਕੀ ਕਹਿੰਦੇ ਵੀ ਕਿੰਨੀ ਦੇਰ ਤੱਕ ਹੁਣ ਤੈਨੂੰ ਫਰਕ ਉਸਤਾਦ ਜੀ ਡਾਕਟਰ ਨੇ ਮੈਨੂੰ ਕਿਹਾ ਹੈ ਜੀ 4 ਹਫ਼ਤਿਆਂ ਦਾ। ਹੂੰ 4 ਹਫ਼ਤਿਆਂ ਤੱਕ ਤੂੰ ਬਿਲਕੁਲ ਪੈਰ ਨਹੀਂ ਜ਼ਮੀਨ ਤੇ ਲਾਣਾ। ਅੱਛਾ। ਠੀਕ ਹੈ? ਮੈਂ ਪੈਰ ਨਹੀਂ ਜ਼ਮੀਨ ਤੇ ਲਾਣਾ। ਆਹੋ, ਮੇਰੇ ਅੱਗੇ ਨਹੀਂ ਸੀ ਲੱਗਣ ਦੇ ਉਸਤਾਦ ਜੀ। ਓਏ ਉਹ ਹੱਸਿਆ ਮੇਰਾ ਪੁੱਤ, ਉਹ ਮੇਰਾ ਪੁੱਤ ਹੱਸਿਆ, ਸ਼ੁਕਰ ਆ ਕਸਮ ਵਾਲੀ ਗੱਲ ਹੱਸਿਆ, ਉਸਤਾਦ ਜੀ। ਸ਼ੁਕਰ ਆ ਹੱਸਿਆ। ਤੇ ਉਹ ਬਸ ਹੁਣ 4 ਹਫ਼ਤੇ ਮੈਂ ਬਕਾਇਦਾ ਤੌਰ ਤੇ ਰੈਸਟ ਤੇ ਹੈਗਾ ਵਾਂ। 4 ਹਫ਼ਤੇ? ਹਾਂਜੀ। ਕਿੰਨੀ ਦੇਰ ਹੋ ਗਈ ਤੈਨੂੰ ਪਾਈਆਂ ਨੂੰ, ਆਪਰੇਟ ਹੋਏ ਨੂੰ ਕਿੰਨੀ ਦੇਰ ਹੋ ਗਈ? ਨਹੀਂ ਉਸਤਾਦ ਜੀ ਮੈਂ ਕੱਲ ਚੈੱਕਅਪ ਕਰਾਉਣ ਗਿਆ ਸੀ, ਕੱਲ ਉਹਨੇ ਕਿਹਾ 4 ਹਫ਼ਤੇ। ਇੱਕ ਤਨਖਾਹ ਯਾਨੀ ਕਿ ਹੋਰ। ਅਸਲ ਇਹ ਠੀਕ, ਗੱਲ ਹੈ ਨਾ, ਠੀਕ, ਵੇਲਾ ਠੀਕ, ਠੀਕ। ਉਧਰੋਂ ਤਨਖਾਹ ਲੈਣੀ ਹਨਾਨ ਸਾਹਿਬ ਤੇ ਉਧਰ ਵੇਖ ਲੈ ਉਹਨਾਂ ਦਾ ਪੂਰਾ ਸਾਥ ਉਹ ਦੇਗਾ। ਨਹੀਂ ਉਹ ਤਨਖਾਹ ਮੇਰੇ ਨਾਲ ਫਰੀਦ ਪਤਾ ਸਾਹਿਬ ਕਿਉਂ ਮੁਨਾਫਕਤ ਕਰਨ ਦੇ ਕਿ ਉਹ ਯਾਰ ਇੱਕ ਮਿੰਟ, ਉਹ ਤਨਖਾਹ ਦੀ ਗੱਲ ਨਹੀਂ ਹੈ। ਫਾਇਦਾ ਜਬਲਾ ਮਾਰਦਾ ਮੈਂ ਵੈਸੇ ਹੀ ਠੀਕ ਹਾਂ। ਇਹ ਹਨਾਨ ਸਾਹਿਬ ਇਹਨਾਂ ਨੂੰ ਕੈਸੀ ਉਹ ਗੱਲ ਆ? ਤੂੰ ਪਾਗਲ ਹੈਗਾ। ਓਏ ਚੱਲ ਯਾਰ ਇਹਨੇ ਵੇਖ ਲੈ ਮੇਰਾ ਜਿਹੜਾ, ਇੱਕ ਮਿੰਟ ਯਾਰ ਉਸਤਾਦ ਜੀ ਬੰਦੇ ਦੱਸੋ, ਔਰਤਾਂ ਸ਼ਰਾਬ ਵੀ ਪੀਂਦੀਆਂ ਬਲਾ? ਹੈ ਬੁੱਢੀਆਂ ਔਰਤ ਪੀਨੇ? ਹਾਂ ਪੀਂਦੀਆਂ ਨੇ, ਮੈਂ ਨਹੀਂ ਵੇਖੀ। ਮੈਂ ਵੇਖੀ, ਉਹ ਉਸਤਾਦ ਜੀ ਕਦੋਂ ਇਹਨੇ ਵੀ ਮੇਰੇ ਪੀਂਦੀਆਂ? ਹਾਲ ਵੇਖੀ। ਉਸਤਾਦ ਜੀ ਨੇ ਚਲੋ ਨਹੀਂ ਉਸਤਾਦ ਜੀ ਇਹਨੂੰ ਵੇਖ ਲਓ, ਉੱਥੇ ਮੈਂ ਮਿਲਣ ਗਿਆ ਹਨਾਨ ਸਾਹਿਬ, ਮੈਂ ਅੱਲਾ ਨੂੰ ਜਾਣਦੇ ਨਹੀਂ, ਮੈਂ ਕਸਮ ਨਹੀਂ ਖਾਣੀ, ਲੇਕਿਨ ਅੱਲਾ ਦੀ ਜ਼ਾਤ ਜਾਣਦੀ। ਮੈਂ ਇਹਨਾਂ ਨੂੰ ਸਪੈਸ਼ਲੀ ਮਿਲਣ ਗਿਆ, ਉੱਥੇ ਇੱਕ ਬੰਦਾ ਇਹਨਾਂ ਲਈ ਗਿਫਟ ਲੈ ਕੇ ਆਇਆ ਸੀ, ਕੋਈ ਪਤਾ ਨਹੀਂ ਕੀ, ਉਹ ਮੇਰੇ ਕੋਲ ਬੈਠਾ ਰਿਹਾ, ਫਿਰ ਇਹਨਾਂ ਦੀ ਮਿਸਿਸ ਮੇਰੇ ਕੋਲ ਬੈਠੀ ਰਹੀ, ਉਹਨਾਂ ਕੋਲ ਪੁੱਛੋ ਬਾਜੀ ਮੇਰੀ ਭੈਣ ਆ ਜਿਹੜਾ ਕੰਬਲ ਵਾ ਮੈਂ ਆਪਣੇ ਹੱਥੀ ਪੈਕ ਕਰਾ ਕੇ ਤੇ ਉੱਥੋਂ ਭੇਜਿਆ। ਕਿਉਂ ਮੈਂ ਸਹੀ ਰੋਣਾ ਨਾ ਕਿ ਓਵਰ? ਹਾਂਜੀ ਉਸਤਾਦ ਜੀ ਓਵਰ ਨਹੀਂ ਹੈਗਾ, ਤੁਸੀਂ ਮੈਨੂੰ ਸੀਰੀਅਸ ਗੱਲ, ਕਾਮੇਡੀ ਹੁੰਦੀ ਫੇਕ ਵਾ, ਕਦੀ ਸੀਰੀਅਸ ਵੀ ਕਮੇ ਜਨਮ ਨਹੀਂ ਕਾਮੇਡੀ, ਘਰਾਂ ਦੀਆਂ ਗੱਲਾਂ ਕਰਕੇ ਕਾਮੇਡੀ ਕਰਦੇ ਲੋਕ। ਇਹਨੇ ਹੁਣੀ ਕਹਿਣਾ ਉਸਤਾਦ ਜੀ ਔਰਤਾਂ ਸਿਗਰਟ ਵੀ ਪੀਂਦੀਆਂ। ਚੱਲ ਜੀ ਔਰ ਤਾਂ ਸਿਗਰਟ ਵੀ ਪੀਂਦੀ ਆ। ਅੱਲਾ ਦੀ ਕਸਮ ਹੈ ਪੀਂਦੀ ਇਹਨੇ ਵੀ ਵੇਖੀ। ਅੱਛਾ ਇਹਨੂੰ ਬੜਾ ਸੈੱਟ ਕਰਨ ਦੇ ਕਿ ਦੁੱਧ ਸੁੱਟਦੇ ਆ ਇਹਨੂੰ ਯਾਰ ਮੈਂ ਖਰਾਬ ਕਰ ਲੈਂਦੇ। ਤੇ ਇਹ ਕੈਸੀ ਗੱਲ ਆ ਨਾਨ ਸਾਹਿਬ, ਵੇਖ ਲਓ ਮੈਂ ਮੂੰਹ ਤੇ ਬੈਠਾ ਤੇ ਮੈਨੂੰ ਝੂਠਿਆਂ ਕਰਨ ਤੂੰ ਡਿਆ। ਝੂਠਾ ਇੱਕ ਜਾਨੂੰ ਗੱਲ ਮਿੱਠੜੀ ਨਾ। ਉਸਤਾਦ ਜੀ ਹਾਂ ਔਰਤ ਭਲਾ ਰੋ ਕੇ ਵੀ ਸੱਚੀ ਹੋ ਜਾਂਦੀ, ਇਹ ਕਿੱਦਾਂ ਉਸਤਾਦ ਜੀ? ਯਾਨੀ ਰੋ ਕੇ ਸੱਚੀ ਹੋ ਜੇ, ਝੂਠੀ ਹੋ ਕੇ ਵੀ। ਲੱਗਦਾ ਹੈ ਤੂੰ ਨਾ ਅੱਜ ਲੜ ਕੇ ਆਇਆ ਕਿਤੇ। ਮੈਂ ਉਸਤਾਦ ਬੇਟਾ ਔਰਤ 80% ਐਜ ਔਰਤ ਕੋ ਇਹ ਹੁੰਦਾ ਕਿ ਉਹ ਔਰਤ ਆ, ਓਏ ਹੋਏ ਬਸ। ਤੇ ਉਸਤਾਦ ਜੀ ਮਰਦ ਕੋ ਕੁਝ ਵੀ ਨਹੀਂ ਹੁੰਦਾ। ਮਰਦ ਕੋ ਹੁੰਦਾ ਕੁਛ। ਉਹ ਨਹੀਂ ਬਸ ਉਹੀ ਹੁੰਦਾ। ਉਸਤਾਦ ਜੀ ਮੈਂ ਇੱਕ ਗੱਲ ਵੈਸੇ ਨਹੀਂ ਸੁਣ, ਉਸਤਾਦ ਜੀ ਔਰਤ ਕਹਿੰਦੇ ਰੋਣਾ ਔਰਤ ਦਾ ਗਹਿਣਾ ਹੈ। ਹਾਂ ਗਹਿਣਾ। ਆਹੋ ਅੱਛਾ ਠੀਕ। ਇਹ ਨਹੀਂ ਗਹਿਣਾ ਕੀ ਕਿਹਾ? ਔਰਤ ਦਾ ਗਹਿਣਾ ਕੀ ਹੈ? ਯਾਨੀ ਜ਼ੇਵਰ। ਜ਼ੇਵਰ। ਉਹ ਇਹ ਹਾਂ। ਗੱਲ ਝੂਠੀ ਕਹਿਣ ਦੇ, ਅੱਲਾ ਮਾਫੀ ਦੇ, ਮੈਂ ਐਵੇਂ ਗੱਲਾਂ ਬਣਾਉਣ ਦੇ ਉਸਤਾਦ। ਅੱਛਾ ਤੂੰ ਇਹ ਦੱਸ, ਲਓ ਜੀ ਨਾਜ਼ਰੀਨ, ਗੱਲ ਇਹ ਆ ਤੁਸੀਂ ਬਹੁਤ ਮਿਸ ਕੀਤਾ, ਅਸੀਂ ਵੀ ਫੈਸਲ ਨੂੰ ਬਹੁਤ ਮਿਸ ਕੀਤਾ ਦੁਬਈ। ਯਕੀਨ ਕਰੋ। ਅੱਲਾ ਦੀ ਕਸਮ। ਅੱਛਾ ਪਤਾ ਕੀ ਗੱਲ ਆ, ਉਸਤਾਦ ਐਸੀ ਹਸਤੀ ਹੁੰਦੀ ਹੈ, ਸੁਣ ਲੈ ਗੱਲ ਸੁਣ ਲੈ, ਉਸਤਾਦ ਐਸੀ ਹਸਤੀ ਹੁੰਦੀ, ਪਤਾ ਵੀ ਲੱਗ ਜਾਏ ਨਾ ਵੀ ਉਸਤਾਦ ਝੂਠ ਬੋਲਣ ਦੇ, ਉਹਦਾ ਭਰਮ ਰੱਖ ਲਈਦਾ ਹੁੰਦਾ। ਉਸਤਾਦ ਜੀ ਤੁਹਾਨੂੰ ਮੈਂ ਕਿਹਾ ਤੁਹਾਨੂੰ 7 ਜਨਮ ਮਾਫ ਹੈ, 7 ਖੂਨ ਜੋ ਮਰਜ਼ੀ ਕਰਦੇ ਰਹੋ। ਜਨਮ ਗਿਆ ਜੋ ਮਰਜ਼ੀ ਕਰਦੇ ਰਹੋ। ਅੱਲਾ ਜਾਣਦਾ ਸਾਡੇ ਮੂੰਹ ਕਦੇ ਗੱਲ ਨਹੀਂ ਸੁਣੋਗੇ ਉਸਤਾਦ ਜੀ ਤੁਸੀਂ। ਸਟਾਰ ਚ ਇਹਦੀਆਂ ਸਲਾਹ ਵੀ ਦਿੱਤੀਆਂ। ਉਹ ਨਹੀਂ ਯਾਰ, ਉਹ ਮੇਰਾ ਉਸਤਾਦ ਜੀ ਦੇ ਨਾਲ ਹੋਰ ਆ ਯਾਰ, ਮਿੱਠੇ ਮੇਰਾ ਇਸ਼ਕ ਵਾ, ਜੈਨੂਨ ਕਹਿਣ ਡਿਆ ਵਾਂ। ਅੱਲਾਹ ਖੈਰ ਅੱਲਾਹ ਤੁਹਾਡੀ ਮੈਂ ਗਾਰੰਟੀ ਨਹੀਂ ਦਿੰਦਾ ਕਿਸੇ ਦੀ, ਲੇਕਿਨ ਮੈਂ ਆਪਣੀ ਗਾਰੰਟੀ ਦਿੰਦਾ। ਯਾਰ ਮੇਰੀ ਵਾਲਦਾ, ਮੇਰੀ ਇਹ ਵਾਈਫ, ਤੇ ਗੱਲ- ਮੇਰੇ ਬੱਚੇ ਸਾਰੇ ਗਾਰੰਟੀ ਦੇਣਗੇ ਮੇਰੀ। ਸਾਡੀ ਗਰੰਟੀ ਇਹ ਲੋਕ ਦੇਣਗੇ ਵੀ ਅਸੀਂ ਇਦਾਂ ਕਹਿੰਦੇ ਨਹੀਂ, ਅਸੀਂ ਕਰਨੇ ਆ। ਉਸਤਾਦ ਜੀ ਮੈਨੂੰ ਇਹ ਦੱਸੋ, ਇਹ ਤੇ ਹਟਦਾ ਨਹੀਂ ਉਸਤਾਦ ਜੀ, ਔਰਤਾਂ ਆਪਣਾ ਜੇਲ੍ਹਾਂ 'ਚ ਥਾਣਿਆਂ 'ਚ ਵੀ ਚਲੇ ਜਾਂਦੀਆਂ? ਗੱਲ ਪਤਾ ਕੀ, ਪਹਿਲੇ ਸੋਚ ਸਮਝ ਕੇ ਵਿਆਹ ਕਰੀਦਾ ਵਾ। ਹੈਂ? ਠੀਕ ਆ, ਤੇਰੀ ਮਾਂ ਤੈਨੂੰ ਕਹਿੰਦੀ ਹੀ ਰਹੀ ਕਿ ਇਧਰ ਨਾ ਕਰ ਫਰੀਦ ਚਾਤੀ, ਨਾ ਕਰ ਬੰਦੇ ਚੰਗੇ ਨਹੀਂ ਹੈਗੇ। ਫਰੀਦ ਤੂੰ ਫੇਰ ਨਹੀਂ ਹਟਿਆ, ਸਹੀ ਗੱਲ। ਇਹਦੀ ਮਾਂ ਨੇ ਬਹੁਤ ਉਹਦੀ ਅੰਮੀ ਮੇਰੇ ਨਾਲ ਕਹਿੰਦੇ ਮੈਂ ਪੁੱਤਰ ਤਰਲੇ ਕੀਤੇ, ਫਰੀਦ ਇਧਰ ਸ਼ਾਦੀ ਨਾ ਕਰ। ਅੱਜ ਨਹੀਂ ਉਹਨੇ ਕੀਤੀ ਇਸ ਤੋਂ ਵਾ ਕਿ ਉਹਨੂੰ ਪਤਾ ਸੀ ਕਿ ਇਹਦੇ ਕੋਲ ਪੈਸੇ ਪੂਏ ਚਾਰ ਟਿਕਣ ਲੱਗ ਪਏ ਆ, ਤੇ ਫਿਰ ਉਹਨੇ ਮੇਰੇ ਹਾਲ ਖਾਦੇ ਵੀ ਆ ਪੈਸੇ ਚੰਗੇ, ਇਹਦੇ ਕੋਲ ਮੇਰੇ ਹਾਲ ਉਹਦੇ ਸਬੂਤ ਵੀ ਪਏ ਨੇ ਨਾ। ਉਸਤਾਦ ਜੀ ਇਹੋ ਹੀ ਤਾਂ ਰੌਲਾ ਸੀ, ਪਹਿਲਾਂ ਪਤਾ ਲੱਗ ਗਿਆ ਵੀ ਇਹਦੇ ਕੋਲ ਪੈਸੇ ਪੂਹੇ ਆਉਂਦੇ, ਤੇ ਤਾਂ ਹੀ ਉਹਨੇ ਕੀਤਾ। ਮੈਂ ਹੁਣ ਉਸਤਾਦ ਜੀ ਵਿਚਲੀਆਂ ਗੱਲਾਂ ਤੁਸੀਂ ਵਿੱਚ ਪਾਓ। ਤੂੰ ਵਿਚਲੀਆਂ ਗੱਲ ਕਰ,
ਕਰ ਤੂੰ ਡਰਦਾ ਕਿਉਂ ਪਿਆ ਹੈ? ਡਰਨਾ ਤੂੰ ਵਾ ਡਰਦਾ ਪਿਆ ਹੈ? ਨਹੀਂ ਫਰੀਦ ਤੂੰ ਯਾਰ ਲੱਖਾਂ ਰੁਪਈਆ ਖਵਾ ਕੇ ਤੇ ਕਸਮੇ ਕੀ ਤੈਨੂੰ ਲੱਭਾ ਮਿਲੇਗਾ ਜੀ ਮੈਂ ਇਦਾਂ ਹੀ ਕਰਨਾ ਉਸਤਾਦ ਜੀ ਮੇਰਾ ਕੋਈ ਪਤਾ ਨਹੀਂ ਲੱਗਦਾ ਮੈਂ ਕਿਸੇ ਨੂੰ ਮਸ਼ਵਰਾ ਨਹੀਂ ਕਰਦਾ ਸਹੀ ਗੱਲ ਹੈ। ਅੱਛਾ ਜੀ ਚਲੋ ਨਹੀਂ ਯਾਰ ਫਰੀਦਾ ਜ਼ਿਆਦਤੀ ਹੈ ਯਾਰ ਤੁਸੀਂ ਪਹਿਲੇ ਪਿਆਰ ਪਾ ਲੈਂਦੇ ਬਾਅਦ ਉਸਤਾਦ ਵਿੱਚ ਜੀ ਲੱਖਾਂ ਰੁਪਈਆ ਖਵਾ ਕੇ ਮੈਂ ਬੈਠਾ ਵਾਂ ਤੇ ਅੱਗੋਂ ਕਹਿੰਦੀ ਕਿ ਨਹੀਂ ਮੈਂ ਖਵਾਉਂਦੀ ਨਹੀਂ ਉਸਤਾਦ ਜੀ ਮੇਰੇ ਕੋਲ ਤਾਂ ਟ੍ਰਾਂਜੈਕਸ਼ਨਾਂ ਪਈਆਂ ਵਾ ਤੁਸੀਂ ਮੈਨੂੰ ਦੱਸੋ ਮੈਂ ਤੁਹਾਨੂੰ ਵਿਖਾਵਾਂ ਹੁਣੇ ਸੁਣ ਨਹੀਂ ਦਵਾਂ ਨਹੀਂ ਨਹੀਂ ਓਏ ਨਹੀਂ ਗੱਲ ਸੁਣ ਤੇਰੀ 35000 ਤਨਖਾਹ ਕਿੰਨੀ ਕੁ ਟ੍ਰਾਂਜੈਕਸ਼ਨ ਹੈ? ਇਹ ਟ੍ਰਾਂਜੈਕਸ਼ਨ ਉਹੀ 250 ਜਾਇਜ਼ ਕੈਸ਼ ਨਹੀਂ ਕਰਦਾ 250 ਜਾਇਜ਼ ਕੈਸ਼ ਕਰ ਮਰੇ ਤੂੰ ਅੱਲਾ ਰਹਿਮ ਕਰ 300 ਦਾ ਲੋਡ ਕਰਾਵੇਂ ਫਰੀਦ ਉਹਦਾ ਤੂੰ ਮਹੀਨਾ ਖਤਾ ਨਹੀਂ ਛੱਡ ਯਾਰ 2600 ਰੁਪਏ ਦੇ ਵਿੱਚ ਇਹਦੀ ਪੂਰੀ ਚੈੱਕ ਬੁੱਕ ਮੁੱਕ ਗਈ 130 229 ਪੂਰੇ 2600 ਰੁਪਏ ਦੇ ਵਿੱਚ ਚੈੱਕ ਬੁੱਕ ਮੁੱਕ ਗਈ ਇਹਦੀ ਤੇ ਜਿਸ ਅਕਾਊਂਟ ਤੋਂ ਸੈਂਡ ਕਰਦਾ ਉਹਦੀ ਲਾਸਟ ਲਿਮਿਟ ਜਿਹੜੀ 300 ਦੀ ਹੈ ਆਹੋ। ਉਹ ਬਾਅਦ ਲਿਮਿਟ ਕਰਾ ਦੱਸ ਦਿੰਦੇ ਨਹੀਂ ਯਾਰ ਇਦਾਂ ਥੋੜੀ ਹੁੰਦਾ ਮਿੱਠੇ ਹੁਣ ਮੈਂ ਤੁਹਾਨੂੰ ਸਾਰੀਆਂ ਗੱਲਾਂ ਦੱਸੀਆਂ ਅੱਜ ਇੱਥੇ ਨਹੀਂ ਯਾਰ ਵੈਸੇ ਤੇਰੀ ਬੁੱਢੀ ਫਰੀਦ ਬਹੁਤ ਹੀ ਵੈਸੇ ਯਾਰ ਮਾੜੀ ਔਰਤ ਅੱਛਾ ਨਹੀਂ ਗਾਲ ਨਹੀਂ ਕੱਢਣੀ ਵੈਸੇ ਕੋਈ ਗੱਲ ਕਰ ਕਸਮੇ ਨਹੀਂ ਮੈਂ ਹੈਰਾਨ ਆ ਯਾਰ ਕਿ ਉਹਨੂੰ ਅੱਛਾ ਉਹਨੂੰ ਇਹ ਵੀ ਨਹੀਂ ਡਰ ਹੈਗਾ ਕਿ ਜੇ ਇਹਨੇ ਟ੍ਰਾਂਜੈਕਸ਼ਨਾਂ ਵਹਾਤੀਆਂ ਮੈਨੂੰ ਤੇ ਮੈਂ ਕੀ ਕਰੂੰ ਉਹ ਨਹੀਂ ਜਾਂ ਇਹਨੇ ਉਸਤਾਦ ਜੀ ਉਹਨੂੰ ਰੁਪਈਆਂ ਦੀ ਕਮੀ ਹੈ ਅੱਲਾਹ ਤਾਲਾ ਦੀ ਅਸੀਂ ਪਤਾ ਕਿ ਜਿੱਥੇ ਵੀ ਬੈਠੇ ਨਾ ਫੈਸਲ ਸਾਹਿਬ ਦਾ ਅਸੀਂ ਜ਼ਿਕਰ ਕੀਤਾ miss ਯਾਰ ਅਸੀਂ ਕੀਤਾ। ਬਹੁਤ ਨਾਜ਼ਰੀਨ ਮਿਸ ਕੀਤਾ ਕਸਮੇ ਬਹੁਤ ਮਿਸ ਕੀਤਾ ਮੈਂ ਸਾਰੇ ਪ੍ਰੋਗਰਾਮ ਵੇਖੇ ਮੈਂ ਕਿਸੇ ਚ ਨਹੀਂ ਗਿਆ ਦੀ ਸਾਫ ਗੱਲ ਮੈਂ ਸਾਰੇ ਪ੍ਰੋਗਰਾਮ ਦੇਖੇ ਅੱਛਾ, ਤੇ miss- ਦੁਬਈ ਤੱਕ ਤੁਸੀਂ ਗਏ ਹੋ ਭੈਣ ਮਿਸ ਕਰਨਾ ਯਾਰ ਮਤਲਬ ਮਿਸ ਕਰਨ ਦਾ ਮਕਸਦ ਹੈ ਉਸਤਾਦ ਜੀ ਮੈਂ ਯਾਰ ਹਨਾਨ ਭਾਈ ਵੇਖੋ ਯਾਰ ਅੱਲਾਹ ਤਾਲਾ ਦੀ ਜ਼ਾਤ ਮਾਫ ਕਰੇ ਕਹਿਣਾ ਨਹੀਂ ਚਾਹੀਦਾ ਮੈਂ ਆਪ ਬੜਾ ਗੁਨਾਹਗਾਰ ਜਿਹਾ ਬੰਦਾ ਵਾਂ ਗਰੁੱਪ ਨਹੀਂ ਜਿਹੜਾ ਸਾਡਾ ਆਫੀਸ਼ੀਅਲ ਗਰੁੱਪ ਜਿਹੜਾ ਆਫਿਸ ਦਾ ਮੈਂ ਉਹਦੇ ਚ ਮੈਸੇਜ ਕਰਨੇ ਆ ਅਲਹਮਦੁਲਿਲਾ ਮੈਂ ਠੀਕ ਆ ਲੈ ਮੈਂ ਕਰਨੇ ਆ ਖੁਦਾ ਦੀ ਕਸਮ ਮੈਨੂੰ ਕਿਸੇ ਨੇ ਪੁੱਛਿਆ ਕਿ ਫੈਸਲ ਕੀ ਹਾਲ ਆ ਕਿੱਦਾਂ ਉਹ ਮੈਂ ਮੈਸੇਜ ਕਰਨੇ ਆ ਮੈਂ ਅਲਹਮਦੁਲਿਲਾ ਮੈਂ ਠੀਕ ਆ ਮੈਂ ਕਰਕੇ ਮੈਂ ਸੈਂਡ ਕਰਦਾ ਨਹੀਂ, ਸਿਰਫ ਆਪਣੇ ਆਪ ਨੂੰ ਤਸੱਲੀ ਅੱਛਾ ਯਾਰ ਮੈਂ ਨਾ ਦਿਖਾ ਦੇਣਾ ਅੱਛਾ ਵੈਸੇ ਉਹ ਭੈੜੀਆਂ ਰੰਨਾਂ ਕੋ ਇਦਾਂ ਨਹੀਂ ਮੈਂ ਇਹਨਾਂ ਨੂੰ ਸਹੀ ਕਰੀਦਾ ਮੈਂ ਨਹੀਂ ਕਰਨਾ ਮੈਂ ਯਾਰ ਇਹਨਾਂ ਨੂੰ ਆਪਣਾ ਸਮਝਦਾ ਵਾਂ ਜੇ ਇਹਨਾਂ ਨੂੰ ਕਹਿਣ ਆ ਉਹ ਸ਼ਰਾਜ਼ ਹੋ ਗਿਆ ਕੈਮਰਾਮੈਨ ਸਾਹਮਣੇ ਖਲੋਤਾ ਹੈ ਇਹ ਮੈਨੂੰ ਫੋਨ ਕਰਦਾ ਹੁੰਦਾ ਫੈਸਲ ਭਾਈ ਕੈਸੀ ਤਬੀਅਤ ਯਾਰ ਨਜ਼ਾਰੀ ਫੈਸਲ ਨੂੰ ਤੋਰੀ ਲੱਗ ਇਹਨੇ ਵੀ ਨਹੀਂ ਕੀਤਾ ਐਤਕੀ ਠੀਕ ਹੈ ਅਬਦੁੱਲਾ ਨੇ ਨਹੀਂ ਕੀਤਾ ਇਹਨੇ ਨਹੀਂ ਇਹ ਰੌਲਾ ਜੇ ਨਾਨ ਭਾਈ ਮੈਂ ਤਾਂ- ਪਾਕਿਸਤਾਨੀਆਂ ਦਾ ਇਹ ਗੋਰਾ ਕੋਈ ਹੁੰਦਾ ਦੂਜਾ ਹੁੰਦਾ ਉਹਨੇ ਆਉਣਾ ਸੀ ਉਹਨੇ ਕਹਿੰਦਾ ਠੀਕ ਹੈ ਓਕੇ ਮੈਂ ਆ ਗਿਆ ਬਸ ਇਹ ਇਹਨਾਂ ਨੇ ਆਪਣੀ ਜ਼ਿੰਦਗੀ ਦਾ ਅਗਰ ਇਹਨਾਂ ਕੋ ਪੂਰੀ ਜ਼ਿੰਦਗੀ ਦੇ ਵਿੱਚ 100 ਘੰਟਾ ਇੱਕ ਮਿਸਾਲ ਅੱਲਾ ਨੇ ਦਿੱਤਾ ਨਾ 70 ਘੰਟੇ ਇਦਾਂ ਦੀਆਂ ਗੱਲਾਂ ਤੇ ਜ਼ਾਇਆ ਕਰ ਲੈਂਦੇ ਪਾਕਿਸਤਾਨ ਤਾਣੇ ਮੇਣੇ ਫੁੱਫੋ ਟੈਪ ਤਬੀਅਤ ਹਾਂਜੀ ਐਦਾਂ ਹੀ ਸਾਜ ਜੀ ਬਿਲਕੁਲ ਯਾਨੀ ਕਿ ਗਿਲੇ ਸ਼ਿਕਵੇ ਨਾ ਕਰੀਏ ਠੀਕ ਹੈ ਬੰਦਾ कस्म ਜੋ ਕਰਦਾ फैसल ਕਰਦਾ। तू मेकअप ना ना करें सेम खुसरेर का मुंह है तेरा यकीन कर ਅੱਛਾ ਘਰ ਵੀ ਲਵੇ ਨਹੀਂ ਫੈਸਲ ਸਾਹਿਬ ਜੇ ਸਾਡੀ ਇਸ ਮੁਹੱਬਤ ਨੂੰ ਤੁਸੀਂ ਸਮਝਦੇ ਹੋ ਕਿ ਕੋਈ ਇਹ ਮਾਇਨੇ ਨਹੀਂ ਰੱਖਦੀ ਕਸਮ ਦੀ ਅਸੀਂ ਇਸ ਗੱਲ ਟਾਈਮ ਕਿੱਥੇ ਚੱਲੇ है ਸੀ कि आवाज आ रही ਇਹ ਹਫਤਾ ਜੀ ਟ੍ਰੇਨ ਲੰਘ ਰਹੀ ਹੈ ਉਹ ਵੇਖ ਲਓ ਇਹ ਉੱਤੋਂ ਲੰਘਣੀ ਜੇ ਇਹ ਵੀ ਧਿਆਨ ਕਰੋ ਇਹਦਾ ਕੋਈ ਪਤਾ ਨਹੀਂ ਜਿਹੜਾ ਝੂਠ ਬੋਲੇ दिल करे सारा कोई ढाठ जुड़े सी कि फैसल आ के कवे मैं तेन कह रही सी ट्रेन ना गई ਜਿਹੜੇ ਟੀਟੀ ਤਾਂ ਹੋਰ ਸਾਨੂੰ ਠਾਕ ਕੇ ਉੱਤੇ ਯਾਰ ਤੂੰ ਨੰਗੀ ਢੋਈ ਇਹਦੇ ਬਾਅਦ नहीं नहीं टीटी ने आकर तेन मैं परसों का कहना ढाला मकान तू नहीं हटन दिया अगले ने पा ली तेन इंजन चल ਇਹਨਾਂ ਨੂੰ ਤੇ ਮਹੀਨਾ ਹੋਇਆ ਟ੍ਰੇਨ ਵਾਲੇ ਕਹਿਣ ਦੇ ਭਾਈ ਅਸੀਂ ਲੰਘਣਾ ਇਧਰੋਂ ਦੀ ਮਕਾਨ ਖਾਲੀ ਕਰੋ ਕੋਈ ਗੱਲ ਤੋਬਾ। ਇਹ ਜਦੋਂ ਬੰਦੇ ਦੇ ਅੰਦਰ ਕੋਈ ਨਜਾਇਜ਼ ਜਿਹੇ ਗਿਲੇ ਸ਼ਿਕਵੇ ਬਣ ਜਾਣ ਨਾ ਉਹ ਲਾਵਾ ਬਣ ਕੇ ਨਾ ਤੇ ਉਹ ਜ਼ਬਰਦਸਤ ਬਣ ਜਾਂਦਾ ਵਾ ਜਿਵੇਂ ਫੈਸਲ ਦਾ ਵਾਹ ਵਾਹ ਕਰਕੇ ਜਿਵੇਂ ਕਿੱਡਾ ਤੂੰ ਵੱਡਾ ਭਰਜਾਈ ਦੇ ਮਤਲਬ ਤੂੰ ਪੁੱਛਣੇ ਕਿ ਮੈਂ ਪੁੱਛਣੇ ਆ ਮੈਂ ਤੇ ਆਪਣੀਆਂ ਗੱਲਾਂ ਤੂੰ ਤੇ ਘਰੇਲੂ ਗੱਲਾਂ ਕਰਨੇ ਆ ਬਗੈਰ ਤਾਂ ਤੈਨੂੰ ਸ਼ਰਮ ਹੀ ਨਹੀਂ ਆਣ ਡਈ ਉਹ ਯਾਰ ਘਰੇਲੂ ਗੱਲਾਂ ਲੁਕੋਈ ਦੀਆਂ ਨੇ ਘਰੇਲੂ ਔਰਤਾਂ ਦੀਆਂ ਪਾਗਲਾ ਬਾਕੀਆਂ ਦੀਆਂ ਕਰ ਲਈਦੀਆਂ ਨੇ ਯਾਰ ਇਹ ਨਹੀਂ ਗੱਲ ਹੈਗੀ ਫੈਸਲ ਸਾਹਿਬ ਅਸੀਂ ਤੁਹਾਡੇ ਕੋਲ ਚੱਲ ਕੇ ਆਏ ਬਸ ਤੁਸੀਂ ਖਾਣਾ ਯਾਰ ਪੀਣਾ ਮੈਂ ਕੀ ਹੁਣ ਅਸੀਂ ਇਹ ਪੁੱਛਿਆ ਅੱਲਾ ਦਾ ਤੁਹਾਡੇ ਕੋਲ ਸ਼ੁਕਰ- ਹਾਂ। ਜੇ ਤੁਹਾਡੇ ਚ ਨਹੀਂ 10 ਮਿੰਟ ਸਬਰ ਅਖਲਾਕੀ ਕਰ ਜ਼ਰੂਰਤ ਹੁੰਦੀ ਨਾ ਫੈਸਲ 10 ਮਿੰਟ ਸਬਰ ਤੇ ਕਰ ਲੈ। ਉਸਤਾਦ ਆਂਦਾ ਪਤਾ ਲੱਗਦਾ ਉਸਤਾਦ ਆ ਕਸਮ ਖੁਦਾ ਦੀ ਮੇਰੇ ਕੋਲ ਆਏ ਸੀ ਉਸਤਾਦ ਬਗੈਰ ਪੁੱਛਿਓ ਦੱਸੇ ਹੀ ਆ ਗਿਆ ਤੇ ਹੁਣ ਉਹ ਕੀ ਕਰੇ ਨਹੀਂ ਉਸਤਾਦ ਜੀ ਸਵੇਰ ਤੋਂ ਲੈ ਕੇ ਰਾਤ ਤੱਕ ਬਾਹਰ ਚਾਹ ਲੈ ਖਲੋ ਜਾ ਕਰੇ ਵੀ ਪਤਾ ਨਹੀਂ ਕਿਦੋਂ ਉਸਤਾਦ ਨੇ ਆ ਜਾਣਾ ਨਹੀਂ ਸਾਈ 10 ਮਿੰਟ ਸਬਰ ਤੇ ਕਰੋ ਸਭ ਕੁਝ ਆਏਗਾ ਉਹ ਸਭ ਤਾਂ- ਕੁਝ ਉਹ ਤਾਂ ਮੈਂ ਮੰਗਾਇਆ ਸਲਮਾਨ ਕੋਲ ਨਹੀਂ ਸਾਜ ਜੀ ਖੁਦਾ ਦੀ ਕਸਮ ਹੈ ਤੁਸੀਂ ਨਹੀਂ ਕੁਝ ਵੀ ਖੁਦਾ ਦੀ ਕਸਮ ਹੈ ਮੈਂ ਸਲਮਾਨ ਨੂੰ ਕਿਹਾ ਰੋਟੀ ਲੈ ਕੇ ਆ ਮੈਂ ਆਪਣੇ ਭਰਾ ਨੂੰ ਰੋਟੀ ਖਵਾਉਣੀ ਨਹੀਂ ਸਾਜ ਜੀ ਨਹੀਂ ਖਾਣੀ ਰੋਟੀ ਮੇਰੇ ਨਹੀਂ ਲਈ ਨਹੀਂ 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 ਚਾਹ ਤਾਂ ਇਹਨਾਂ ਨੇ ਜੇ ਕਿਹਾ ਪਲੇਟਾਂ ਪੈ ਗਈਆਂ ਮੈਂ ਰੋਟੀ ਵੀ ਖਾ ਲੂੰਗਾ ਅੱਛਾ ਉਹਨੇ ਕੱਲੀਆਂ ਪਲੇਟਾਂ ਪਾਈਆਂ ਉੱਤੇ ਕੋਈ ਦਾਲ ਦਾ ਚਮਚਾ ਨਹੀਂ ਮਾਰਿਆ ਉਹਨਾਂ ਪਲੇਟਾਂ ਪਾਈਆਂ ਸੀ ਇਹਨੂੰ ਰੋਟੀ ਪਾ ਦੇਣੀ ਇਹਨੂੰ ਭਾਈ ਪਲੇਟਾਂ ਪਾਈਆਂ ਉਹਨੂੰ ਰੋਟੀ ਖਵਾ ਆਹੋ ਉਸਤਾਦ ਜੀ ਸਿਰ ਪਲੇਟਾਂ ਪਈਆਂ ਉਹ ਤੋਂ ਲੋਕੀ ਆ ਕੇ ਫਟੀਕਾ ਪਾਉਂਦੇ ਤੇ ਆਹੋ
ਕਹਿੰਦਾ ਹੁਣ ਮੈਂ ਤੇਜ਼ ਦੌੜਿਆ ਕਰਾਂਗਾ, ਉਹਨੂੰ ਕਲੱਚ ਪਲੇਟਾਂ ਪਾਤੀਆਂ। ਯਾਰ ਫੈਸਲ ਸਾਹਿਬ ਤੋਂ ਭਾਈ हाय हाय फैसल तेरे नाल साहब तो नहीं हो रहा कि अफवाह थी कि मेरी तबीयत खराब है? नहीं उस्ताद जी, ਇਹਦਾ ਉਲਟ ਵਾ, अफवाह थी कि मेरी तबीयत खराब है, लोगों ने पूछा ही नहीं, मैं बीमार ही रहा। अफवाह थी कि मेरी तबीयत खराब है, लोगों ने पूछ पूछ के बीमार कर दिया। उस्ताद जी ਇਹ ਨਹੀਂ ਗੱਲ ਕੋਈ ਵੀ ਐਸੀ। ਕਿੰਨੇ ਬੰਦੇ ਸਵੇਰ ਤੋਂ ਸ਼ਾਮ ਤੱਕ ਆ ਰਹੇ ਨੇ ਲੈ, ਉਹ ਜਿੱਦਾਂ ਇੱਕ ਮੈਂ ਗੱਲ ਸੁਣੀ ਨਾ ਕਿ ਕਿਸੇ ਬੁੱਢੀ ਦਾ ਕਾਂਡਾ ਗਵਾਚ ਜਾਂਦਾ, ਕਈਆਂ ਦੇ ਤੇ ਕਾਂਡੇ ਡਕੈਤੀ ਨਾਲ ਚੋਰੀ ਹੋ ਜਾਂਦੇ ਨਾ, ਕਿਸੇ ਬੁੱਢੀ ਦਾ ਕਾਂਡਾ ਗਵਾਚ ਜਾਂਦਾ ਤੇ ਉਹ ਜਨਾਬ ਜੀ ਇੱਕ ਆਉਂਦੀ, ਨਹੀਂ ਭੈਣਾ ਸੁਣਿਆ ਤੇਰਾ ਕਾਂਟਾ ਗਵਾਚ ਗਿਆ, ਤੇ ਹੁਣ ਬੋਤਲ ਚਾਹ। ਦੂਜੀ ਆਉਂਦੀ, ਨਹੀਂ ਭੈਣਾ ਸੁਣਿਆ ਤੇਰਾ ਕਾਂਟਾ ਗਵਾਚ ਗਿਆ, ਔਰ ਰਾਤ ਨੂੰ ਬੰਦਾ ਆਉਂਦਾ ਕਹਿੰਦਾ ਬੇਗਮ ਉਹਨੇ ਦਾ ਕਾਂਟਾ ਨਹੀਂ ਹੈ, ਤੇ ਤੂੰ ਨਾ ਇਦਾਂ ਕਰਕੇ ਉਹਨੂੰ ਕਿ ਲੱਭ ਗਿਆ, ਜਾਨ ਛੜਾ। ਉਹ ਸਵੇਰੇ ਖਾਪਾਂ ਦੀ ਲੱਭ ਗਿਆ, ਤੇ ਹੁਣ ਸਾਰੀਆਂ ਵਾਪਸ ਹਾਏ ਨਹੀਂ ਸੁਣਿਆ ਮੈਂ ਲੱਭ ਗਿਆ, ਨਹੀਂ ਕਿੱਦਾਂ ਲੱਭਾ, ਫੇਰ ਪੂਰੀ ਦਿਹਾੜੀ। ਇਹ ਫੈਸਲ ਨਾਲ ਉਹ ਹਿਸਾਬ ਹੋ ਰਿਹਾ ਭਾਈ। ਆਹੋ ਉਸਤਾਦ ਜੀ, ਇਹਨਾਂ ਤੇ ਉਹ ਅਪਲਾਈ ਹੁੰਦੀ ਆ ਜਿਹੜੀ ਕਹਿੰਦੇ ਨਹੀਂ ਖਾਨ ਸਾਹਿਬ ਸੀ ਤੇ ਕੁਆਲੀ ਕਰਦੇ ਸੀ ਤੇ ਉਹਨਾਂ ਦੇ ਐਕਸੀਡੈਂਟ ਹੋ ਗਿਆ ਕਿਤੇ, ਤੇ ਹੁਣ ਬੱਸ ਦੇ ਵਿੱਚ ਐਕਸੀਡੈਂਟ ਹੋਇਆ, ਤੇ ਜਿਹੜਾ ਪੁੱਛ ਰਿਹਾ ਨਾ ਆ ਕੇ ਕਹਿੰਦੇ ਜੀ ਕਿੱਦਾਂ ਐਕਸੀਡੈਂਟ ਹੋਇਆ, ਕਹਿੰਦੇ ਜੀ ਬੱਸ ਪਤਾ ਨਹੀਂ ਲੱਗਿਆ ਜੀ, ਮੈਂ ਅਗਲੀ ਸੀਟ ਤੇ ਬੈਠਾ ਫਰੰਟ ਵਾਲੀਆਂ ਸੀਟਾਂ 'ਚ, ਹਾਂ ਅੱਗੋਂ ਬੱਸ ਕੋਈ ਸ਼ਹਿ ਆਈ, ਅੱਲਾ ਜਾਣੇ ਕੀ ਵੱਜਿਆ ਭਾਜੀ, ਉਹ ਸਿੱਧਾ ਹੀ ਅੱਗੋਂ ਵੱਜ ਗਿਆ ਠਾਪਾ। ਉਹ ਕਹਿੰਦੇ ਅੱਛਾ ਯਾਰ ਅੱਗੇ ਨਹੀਂ ਬੈਠਦਾ ਹੁੰਦਾ ਖਾਨ ਸਾਹਿਬ, ਤੁਹਾਨੂੰ ਕਿਹਨੇ ਕਿਹਾ ਅੱਗੇ ਬਹੋ। ਉਹ ਹੁਣ ਅਗਲੀ ਪਾਰਟੀ ਆ ਗਈ ਪਤਾ ਲੈਣ, ਉਹਨਾਂ ਕਿਹਾ ਜੀ ਖਾਨ ਸਾਹਿਬ ਕਿੱਦਾਂ ਐਕਸੀਡੈਂਟ ਹੋਇਆ, ਉਹਨੇ ਕਿਹਾ ਜੀ ਬਸ ਪਤਾ ਨਹੀਂ ਜੀ, ਮੈਂ ਤੇ ਪਿੱਛੇ ਬੈਠਾ ਸੀ, ਪਿਛਲੀ ਸਾਈਡ ਤੋਂ ਕੋਈ ਸ਼ਹਿ ਜੋ ਵੱਜੀ ਹੈ ਕੋਈ ਬੱਸ ਟੈਪ ਤੇ। ਹੁਣ ਉਹ ਕਹਿੰਦੇ ਖਾਨ ਸਾਹਿਬ ਇਦਾਂ ਨਹੀਂ ਕਰੀਦਾ ਹੁੰਦਾ, ਪਿੱਛੇ ਨਹੀਂ ਬਈਦਾ, ਪਿੱਛੇ ਤੇ ਆਟੋਮੈਟਿਕਲੀ ਵੱਜ ਜਾਂਦੀ ਗੱਡੀ। ਹੁਣ ਉਹ ਤੀਸਰੀ ਪਾਰਟੀ, ਉਹਨੇ ਕਿਹਾ ਜੀ ਖਾਨ ਸਾਹਿਬ ਐਕਸੀਡੈਂਟ ਕਿੱਦਾਂ ਹੋਇਆ, ਕਹਿੰਦਾ ਜੀ ਉਹ ਬਸ ਮੈਂ ਵਿਚਕਾਰ ਬੈਠਾ ਸੀ, ਵਿਚਕਾਰੋਂ ਕੋਈ ਸ਼ੈ ਵੱਜੀ ਆ, ਤੇ ਹੁਣ ਨਾ ਉਹ ਕਹਿੰਦਾ ਖਾਨ ਸਾਹਿਬ ਵਿਚਕਾਰ ਨਹੀਂ ਬਈਦਾ, ਤੁਹਾਨੂੰ ਕਿਸ ਬੇਵਕੂਫ ਨੇ ਕਿਹਾ ਵਿਚਕਾਰ ਵਾ। ਹੁਣ ਚੌਥੀ ਪਾਰਟੀ ਆਈ, ਕਹਿੰਦੇ ਜੀ ਐਕਸੀਡੈਂਟ ਕਿੱਦਾਂ ਹੋਇਆ, ਤੇ ਹੁਣ ਖਿਜੇ ਬੈਠੇ, ਕਹਿੰਦੇ ਬਸ ਯਾਰ ਮੈਂ ਘਰ ਬੈਠਾ ਸੀ, ਬੱਸ ਉੱਤੇ ਆ ਗਈ। ਕਹਿੰਦਾ ਮੈਂ ਘਰ ਬੈਠਕ 'ਚ ਬੈਠਾ ਸੀ, ਆ ਕੇ ਬੱਸ ਮੇਰੇ 'ਚ ਵੱਜ ਗਈ। ਨਹੀਂ ਨਾਨ ਭਾਈ ਮਿਸ਼ਨ ਤੇ ਨੇ ਪੂਰੇ, ਮਿਸ਼ਨ ਅੱਜ ਪੂਰਾ ਕਰ ਮੈਂ ਬਹੁਤ ਰੋਕ ਰਿਹਾ ਕਸਮੇ, ਮੈਂ ਬਹੁਤ ਰੋਕ ਰਿਹਾ, ਨਹੀਂ ਹਟ ਰਿਹਾ। ਮਿਸ਼ਨ ਅੱਜ ਪੂਰਾ ਹੈ ਯਾਰ ਅੱਲਾ ਰਹਿਮ ਕਰੇ, ਸ਼ਾਇਦ ਕੋਈ ਤੁਹਾਡੀ ਵਜ੍ਹਾ ਤੋਂ ਵੀ ਮਿਸ਼ਨ ਤੇ ਹੋ ਸਕਦਾ ਯਾ ਮਾਸ਼ਾਅੱਲਾ। ਮਾਸ਼ਾਅੱਲਾ ਸੋਹਣਾ ਇਹਨਾਂ ਤੋਂ ਹੈਨਾ। ਹਾਂਜੀ ਉਸਤਾਦ ਜੀ, ਬਹੁਤ ਇਸ ਤਰ੍ਹਾਂ ਦੇ ਬੱਚੇ ਦਾ ਬਚਪਨ ਬਹੁਤ ਲਗਜ਼ਰੀ ਹੁੰਦਾ, ਸ਼ਾਵਾਂ ਹੀ ਨਹੀਂ ਮੁੱਕਦੀਆਂ ਬਸਤੇ 'ਚ, ਲੋਲੀਪੌਪ ਵੀ ਪਏ, ਬਿਸਕੁਟ ਵੀ। ਇਹ ਤੇ ਹੁਣ ਵੀ ਲਗਜ਼ਰੀ ਹੋ ਸਕਦਾ, ਉਹ ਗੱਲ ਹੀ ਨਹੀਂ ਸੁਣਦੇ। ਮੈਂ ਤੇ ਉਦੋਂ ਦਾ ਕਹਿਣਾ ਹਨਾਨ ਭਾਈ ਇੱਧਰ ਮੇਰੇ ਨਾਲ, ਕਹਿੰਦੇ ਮੇਰੀ ਜਗ੍ਹਾ ਥੋੜੀ, ਮੈਂ ਕਿਹਾ ਬਣਾ ਲੈਣੀ ਮੈਂ, ਤੁਸੀਂ ਆਓ ਸਟਰੀਟ ਰਾਤ ਦੇ ਅੱਛਾ ਫੈਸਲ ਮਿੱਠੇ ਸੂਜੀ ਕੱਢਤਾ ਸੂਜੀ ਦੀ ਆਵਾਜ਼ ਨਹੀਂ ਹੈ, ਉਹਦਾ ਜੈਕੀ ਦੀ। ਹਾਂਜੀ ਉਹ ਜੈਕੀ ਆਪਣਾ ਉਸਤਾਦ ਜੀ। ਸੂਜ਼ੀ ਦਾ ਮਾਮਾ ਸਹੁਰਾ। ਆਹ ਹਾਂਜੀ ਉਸਤਾਦ ਜੀ ਪੁੱਛੋ। ਫਿਲਮ 'ਚ ਵੀ ਆ ਜਾ ਕੀ ਯਾਰ ਫੈਸਲ ਇਦਾਂ ਦੇ ਨਾਮ ਨਹੀਂ ਰੱਖੀ ਜਾਂਦੇ, ਜੈਕੀ ਫਰੀ, ਸਾਡੇ ਬਹੁਤ ਸਾਰੇ ਲੋਕਾਂ ਦੇ ਨਾਮ ਹੁੰਦੇ ਨੇ। ਹੁਣ ਜੈਕੀ ਸ਼ੇਰਫ ਸਾਹਿਬ ਨੇ, ਜੈਕੀ ਉਹ ਸ਼ੇਰਫ, ਨਹੀਂ ਉਸਤਾਦ ਜੀ ਉਹ ਨਹੀਂ, ਜੈਕੀ ਹੋਰ ਵੀ ਨੇ ਲੋਕ। ਆਹੋ ਨਹੀਂ ਸਹੀ ਗੱਲ ਹੈ ਨਾ। ਉਹ ਤੋਂ ਮੁਦਾਸਰ ਹੋ ਗਿਆ, ਡਾਈਆਂ ਬਹੁਤ ਮਾਰਦਾ ਸੀ ਜੈਕੀ ਚੰਦ ਤੋਂ। ਅੱਛਾ ਜੈਕੀ ਚੰਨ, ਅੱਛਾ ਡਾਈਆਂ ਮਾਰਦਾ ਸੀ। ਦੱਸ ਯਾਰ ਯਾਰ ਸੂਜ਼ੀ ਡਾਂਸਰ ਜੀ, ਮੈਂ ਕਿਹਾ ਮਤਲਬ ਜੈਕੀ ਕੌਮੀ, ਸਾਡੇ ਕੌਮੀ ਡਾਂਸਰ ਸੀਗੇ ਜੈਕੀ ਚੰਦ ਸਾਹਿਬ, ਤੁਸੀਂ ਨਾਮ ਉਹ ਕੌਮੀ ਡਾਂਸਰ ਨੇ ਸੀ, ਉਹ ਉੱਥੇ ਦੇ ਤਾਇਵਾਨ ਦੇ ਕਿ ਚਾਈਨਾ ਦੇ ਨੇ ਸਟੰਟਮੈਨ ਸੀ, ਤੇ ਉਸ ਤੋਂ ਬਾਅਦ ਐਕਟਰ ਹੋ ਗਏ, ਫਿਰ ਹੀਰੋ ਹੋਣ ਲੱਗ ਪਏ। ਅੱਛਾ ਜੀ, ਸਟਾਰਟ ਸਟੰਟਮੈਨ ਸੀ ਉਹ। ਡਾਂਸਰ ਸੀ ਜੈਕੀ ਚੰਦ ਸਾਹਿਬ? ਨਹੀਂ ਅੱਛਾ ਉਸਤਾਦ ਜੀ, ਇਹਨੇ ਹੁਣ ਫੈਸਲ ਸਾਹਿਬ ਨੇ ਜਦੋਂ ਟੁਰਨਾ ਵਾ, ਇਹਦੇ ਲਈ ਹੱਲੇ 6 ਮਹੀਨੇ ਯਾਨੀ ਇਹਨਾਂ ਨੂੰ ਚਾਹੀਦੇ ਕਿ ਇਹ ਨਾ ਚੱਲਣ ਪ੍ਰੋਪਰ ਜਿਸ ਤਰ੍ਹਾਂ ਚੱਲਦੇ ਸੀ। ਇੱਕ ਮਹੀਨਾ ਜਿੱਦਾਂ ਯਾਰ, ਪਹਿਲੀ ਉਹ ਵਾਰੀ- ਇੱਕ ਮਹੀਨਾ ਭਰਾਵਾ, ਮੈਂ ਇੱਕ ਮਹੀਨਾ ਕਰਨਾ ਵਾ ਬਸ। ਫੈਸਲ ਸਾਹਿਬ ਤੁਸੀਂ ਪਲੇਟਾਂ ਪਵਾ ਨਾ, ਇੱਥੇ ਜ਼ਿਪ ਲਵਾ ਲੈਣੀਆਂ, ਪਲੇਟ ਪਾ ਕੇ ਫਿਰ ਕੱਢ ਲਓ ਪਲੇਟ, ਇਦਾਂ ਨਾ ਕਰੋ ਯਾਰ ਫੈਸਲ ਮੇਰੀ ਗੱਲ ਸੁਣ, ਗੱਲ ਇਹ ਆ ਕਿ ਤੂੰ ਚਾਹੁੰਦਾ ਹੀ ਨਹੀਂ ਕਿ ਤੂੰ ਠੀਕ ਹੋਵੇਂ, ਹਾਂ ਨਹੀਂ ਨਹੀਂ ਕਿਉਂਕਿ ਤੂੰ ਥੋੜਾ ਜਿਹਾ ਠੀਕ ਹੋਣਾ ਵਾ ਤੇ ਤੂੰ ਉੱਠ ਕੇ ਤੜਫਣ ਲੱਗ ਪੈਣਾ, ਭੁੜਕਣ ਲੱਗ ਪੈਣਾ। ਇਹਨੇ ਦਾਨਿਸ਼ ਨੂੰ ਭੇਜਿਆ ਹੀ ਮਜ਼ਾਕ ਰਾਤ ਚ ਕੱਲ ਦਾ, ਤੁਹਾਨੂੰ ਪਤਾ? ਅੱਛਾ ਜੀ, ਮਜ਼ਾਕ ਰਾਤ ਦੇ ਵਿੱਚ ਫੈਸਲ ਰਾਮੇ ਦੀ ਜਗ੍ਹਾ ਨਾਜ਼ਰੀਨ ਦਾਨਿਸ਼ ਸਾਹਿਬ ਗਏ ਨੇ। ਹਾਂਜੀ, ਔਰ ਅੱਲਾ ਖੈਰ ਕਰੇ, ਦਾਨਿਸ਼ ਹੈ ਠੀਕ। ਕੀ ਰਿਪੋਰਟ ਸੀ? ਅੱਛੀ ਰਿਪੋਰਟ ਉਸਤਾਦ ਜੀ। ਕਿੰਨੇ ਸਹੀ ਆ? ਹਾਂਜੀ। ਐਡਾ ਮੋਤਬਰ ਕਿਉਂ ਆ? ਚੱਲ ਗੱਲ ਹੋ ਗਈ, ਮੁੱਕ ਗਈ ਹੁਣ। ਨਹੀਂ ਨਹੀਂ ਰਿਪੋਰਟ ਅੱਛੀ ਸੀਗੀ ਉਸਤਾਦ ਜੀ, ਇਹੀ ਲੇਕਿਨ ਨਾ ਉਹ ਉਹਨਾਂ ਨੇ ਮੈਨੂੰ ਕਿਹਾ ਹੈਗਾ, ਕਹਿੰਦੇ ਫੈਸਲ ਸਾਹਿਬ ਤੁਸੀਂ ਹੈ ਨਾ ਆਪ ਠੀਕ ਹੋ ਗਿਆ ਉਹ। ਅੱਛਾ ਠੀਕ ਹੈ, ਤੇ ਮੈਂ ਉਹਨਾਂ ਨੂੰ ਕਿਹਾ, ਮੈਂ ਕਿਹਾ ਭਾਈ ਮੇਰਾ ਤੇ ਇਹ ਮਸਲਾ ਹੈਗਾ, ਜੇ ਕਹਿੰਦੇ ਉਹ ਤੇ ਮੈਂ ਆ ਜਾਣਾ ਵਾ। ਤੇ
ਉਹਨਾਂ ਨੇ ਬੜੀ ਮੁਹੱਬਤ ਕੀਤੀ। ਉਹਨਾਂ ਨੇ ਕਿਹਾ ਨਹੀਂ ਫੈਸਲ ਸਾਹਿਬ ਪਹਿਲੇ ਸਿਹਤ ਜ਼ਰੂਰੀ ਹੈ। ਹਾਂ ਆਪਣਾ ਮੁਕੰਮਲ ਕਹਿੰਦੇ ਯਾਰ ਟ੍ਰੀਟਮੈਂਟ ਕਰਾ, ਮੁਕੰਮਲ ਠੀਕ ਹੋ ਗਿਆ। ਉਹ ਸ਼ਾਹ ਸਾਹਿਬ ਇਮਰਾਨ ਭਾਈ ਨੇ, ਉਸ ਤੋਂ ਬਾਅਦ ਉਹ CEO ਸਾਹਿਬ ਨੇ ਸਾਡੇ ਨੇ, ਸਾਰਿਆਂ ਨੇ ਉਹਨਾਂ ਮੁਹੱਬਤਾਂ ਨੂੰ ਕੀਤੀਆਂ। ਤੁਸੀਂ ਉਸਤਾਦ ਜੀ ਵੈਸੇ ਮੈਂ ਪੁੱਛ ਰਿਹਾ ਕਿ ਮੈਂ ਉਹਨਾਂ ਨੂੰ ਕਿਹਾ ਸੀ, ਇਸ ਮੈਂ ਕਿਹਾ ਤਰ੍ਹਾਂ- ਸੀਗਾ ਕਿ ਇੱਕ ਦਿਨ ਮੈਂ ਉਹ ਕਹਿੰਦੇ ਸੀਗੇ ਕਿ ਮੈਂ ਕਿਹਾ ਸੀ ਇੱਕ ਦਿਨ ਉਹ ਕਿਉਂਕਿ ਤੁਸੀਂ ਹੈ ਨਹੀਂ ਸੀ ਇੱਥੇ, ਤੁਸੀਂ ਇੱਥੇ ਹੁੰਦੇ ਤਾਂ ਮੈਂ ਫਰੀਦ ਭਾਈ ਨੂੰ ਭੇਜਣਾ ਸੀਗਾ। ਨਹੀਂ ਨਹੀਂ ਉਹਨੇ ਬੰਦ ਕਰਾ ਦੇਣਾ ਕੰਟਰੈਕਟ, ਤੁਹਾਡਾ ਕੋਈ ਰੌਲਾ ਨਹੀਂ। ਉਹ ਫਰੀਦ ਉਹ ਫਿਰ ਦਾਨਿਸ਼ ਉਹ ਬੰਦ ਕਰਾਉਣ ਵਾਲੇ ਨਹੀਂ ਹੈਗੇ। ਉਹ ਦਾਨਿਸ਼ ਗਿਆ ਪਹਿਲੇ, ਫਿਰ ਮੈਂ ਕਿਹਾ ਸੀ ਅਗਲੇ ਦਿਨ ਮੈਂ ਫਰੀਦ ਨੂੰ ਭੇਜਾਂਗਾ, ਫਿਰ ਉਸ ਤੋਂ ਬਾਅਦ ਉਹ ਮਿੱਠਾ ਤੇ ਉਹ ਅਬਾਸ ਚਲੇ ਜਾਣਗੇ। ਮਸ਼ਹਿਰੇ ਦੇ ਤੌਰ ਤੇ ਹੀ ਉਹ ਨਹੀਂ ਇੱਕ ਦੀ ਐਂਟਰੀ ਮੈਂ ਕਿਹਾ ਸੀ ਕਰ ਲਓ ਤੁਸੀਂ, ਤੇ ਉਹ ਉਹ ਤੁਹਾਨੂੰ ਐਪੀਸੋਡ ਕਿੰਨੇ ਚਾਹੀਦੇ ਆ? ਐਪੀਸੋਡ ਕਿੰਨੇ ਚਾਹੀਦੇ ਆ? ਉਹਦੇ ਕੋ ਬਣੇ ਪਏ ਸੋਮਵਾਰ ਲੈ ਲਓ। ਹੈਂ? ਮੇਰਾ ਐਪੀਸੋਡ ਤੁਹਾਡੇ ਖੁੱਲਾ ਹੋਣਾ ਵਾ। ਅੱਛਾ ਤੁਸੀਂ ਉੱਥੇ ਮਾਸ਼ਾਅੱਲਾ, ਮੈਂ ਇਹ ਪੁੱਛਣਾ ਚਾਹ ਰਿਹਾ ਉਸਤਾਦ ਜੀ, ਸਵਾਲ ਮੇਰਾ ਇਹ, ਇਹਨਾਂ ਨੇ ਆਗਾ ਮਾਜਦ ਸਾਹਿਬ ਦੇ ਸਾਹਮਣੇ ਭੁੜਕ ਕੇ ਪੂਰਾ ਲੂੰਗੀ ਡਾਂਸ ਕੀਤਾ, ਹਾਂ ਠੀਕ ਹੈ, ਉਹ ਐਪੀਸੋਡ 'ਚ ਇਹਦਾ ਕੰਮ ਖਰਾਬ ਹੋਇਆ। ਕੰਮ ਖਰਾਬ ਹੋਇਆ। ਹੁਣ ਸਰ ਤੁਸੀਂ ਇਹ ਵੇਖੋ, ਵਜ਼ਨ ਇਹਦਾ ਤਕਰੀਬਨ ਮਾਸ਼ਾਅੱਲਾ ਕੋਈ 100 ਤੋਂ ਕਰੀਬ ਹੋਣਾ ਫੈਸਲ ਸਾਹਿਬ ਦਾ। ਉਸਤਾਦ ਜੀ ਫਿਰ ਉੱਤੇ ਨੱਚਣ ਭੁੜਕਣ ਦੇ ਔਰ ਚੱਲਦੇ ਫਿਰਦੇ ਵੀ ਇਸੇ ਤਰ੍ਹਾਂ ਸੀ। ਹੁਣ ਮਜ਼ੀਦ ਅਸੀਂ ਕਹਿੰਨੇ ਕਿ ਇਹ ਇਦਾਂ ਬਿਲਕੁਲ ਓਕੇ ਹੋ ਕੇ ਜਾਣ ਕਿਤੇ ਵੀ, ਕਿੰਨੀ ਦੇਰ ਜ਼ਿਆਦਾ ਤੋਂ ਜ਼ਿਆਦਾ ਲੱਗੇਗੀ? ਦੱਸੋ ਜੀ। ਤੁਸੀਂ ਇੱਕ ਮਿੰਟ ਠਹਿਰੋ ਉਸਤਾਦ ਜੀ, ਤੁਸੀਂ ਪਹਿਲਾਂ ਮੈਨੂੰ ਇਹ ਦੱਸੋ ਵੀ ਜਿਹੜੀ ਗੈਰਤ ਦੇ ਨਾਂ ਤੇ ਉਸਤਾਦ ਜੀ ਉਧਰ ਵੇਖਣਾ, ਉਸਤਾਦ ਜੀ ਗੱਲ ਸੁਣ ਲਿਆ ਕਰੋ, ਮੇਰਾ ਸਵਾਲ ਸੁਣਾ ਯਾਰ ਸੁਣਾ। ਗੈਰਤ ਦੇ ਨਾਂ ਤੇ ਬੁੱਢੀਆਂ ਨੂੰ ਲੋਕ ਛੱਡ ਦਿੰਦੇ ਆ, ਤਲਾਕਾਂ ਦੇ ਦਿੰਦੇ ਆ, ਹਾਂ ਹਾਂ ਤੇ ਉਹਨੂੰ ਮਾਫ ਕਰ ਦੇਣਾ ਚਾਹੀਦਾ ਉਸਤਾਦ। ਇਹ ਵੀ ਤੇ ਆਪਸ਼ਨ ਹੋਣਾ ਚਾਹੀਦਾ। ਮਾਫੀ ਮੰਗੇ ਤੇ ਬੰਦਾ ਮਾਫ ਕਰੇ। ਗੱਲ ਹੀ ਮੁੱਕੀ। ਬੜੀ ਕੇਵਲ ਮਾਰੀ ਮਾਫ ਕਰ ਦੇ ਮਾਫ ਕਰ ਦੇ। ਯਾਰ ਤੇਰੀ ਬੁੱਢੀ ਤੇ ਜੇ ਤੇਰੇ ਕੋਲ ਚੈਟ ਹੋਵੇ ਮਾਰ ਦੇ। ਕਿਸੇ ਮੁੰਡੇ ਦੇ ਨਾਲ ਲੋਲਿਆਂ ਪੋਪਿਆਂ ਵਾਲੀ, ਓਏ ਹੋਏ ਇਹਨੇ ਫੇਰ ਵੀ ਨਹੀਂ ਗੈਰਤ ਤੋਂ ਬਾਹਰ ਨਹੀਂ। ਇਹਨੇ ਕਹਿਣਾ ਕਿ ਉਹ ਕਜ਼ਨ ਹੈਗੇ ਸਾਡੇ। ਆਹੋ ਫੁੱਲ ਗੁੱਸੇ ਜਾ ਕੇ ਅੱਛਾ ਮੇਰੀ ਗੱਲ ਆਹੋ ਤੇਰਾ ਆਹੋ ਤੂੰ ਕਹੇ ਮੇਰਾ ਕਜ਼ਨ ਵੀ ਆ ਤੇ ਉਹਦੀ ਬਰਾਦਰੀ ਵੀ ਹੋਰ ਹੋਵੇ ਤੇ ਫੇਰ ਗੱਲ ਸਹੀ ਕਹਿ ਯਾਰ ਰਿਹਾ। ਗੈਰਤ ਤੋਂ ਆ ਕੇ ਫਿਰ ਪਤਾ ਨਹੀਂ ਤੂੰ ਕੀ ਯਾਰ ਹੋ ਗਿਆ ਤੈਨੂੰ ਤੇ ਅੱਲਾ ਦੀ ਕਸਮ ਹੈ। ਮੈਂ 15 ਦਿਨ ਤੁਹਾਡੇ ਤੋਂ ਸਾਈਡ ਤੇ ਹੋਇਆ, ਤੁਹਾਡੀਆਂ ਨੀਤਾਂ ਵੀ ਬਦਲੇ, ਜ਼ੇਨ ਵੀ ਬਦਲੇ। ਬੁੱਢੀ ਨੂੰ ਮਾਰ ਦਿਓ ਜੋ ਵੀ ਹੈ, ਰਾਜ਼ਕ ਅੱਲਾ ਦੀ ਜ਼ਾਤ ਆ। ਹਾਂਜੀ ਹਾਂਜੀ ਸਹੀ ਗੱਲ। ਹਾਂ ਸਹੀ ਗੱਲ। ਯਾਰ ਇਹ ਗੱਲ ਸਾਜੀ ਬਣਦੀ ਭਲਾ, ਬੁੱਢੀ ਨੂੰ ਮਾਰ ਦਿਓ ਕੁਝ ਵੀ ਹੋਇਆ ਆਊਟ ਆਫ ਕੰਟੈਂਟ ਨਹੀਂ ਕੋਈ ਗੱਲ ਹੀ ਨਹੀਂ ਮੈਂ ਬਣਦੀ। ਸਾਈ ਮੈਂ ਸਮਝਾਣਾ ਸਾਜੀ। ਇਹਨੇ ਕਿਹਾ ਨਾ ਕਿ ਉਹਨੂੰ ਮਾਫ ਕਰ ਦਿਓ। ਹਾਂ ਗੈਰਤ ਤੋਂ ਆ ਕੇ ਲੋਕ ਛੱਡ ਦਿੰਦੇ ਨੇ, ਮਾਰ ਦਿੰਦੇ ਨੇ, ਮਾਫ ਕਰ ਦਿਓ। ਨਹੀਂ ਕਿਉਂ ਮਾਫ ਕਰੀਏ? ਸਾਜੀ ਨਹੀਂ ਰਾਜ਼ਕ ਅੱਲਾ ਦੀ ਨਹੀਂ ਜ਼ਾਤ। ਕਰ ਦੇਣਾ ਚਾਹੀਦਾ। ਮਾਫ ਵੀ ਕਰ ਦੇਣਾ ਚਾਹੀਦਾ, ਪਰ ਅਗਲਾ ਸ਼ਰਮਿੰਦਾ ਤੇ ਹੋਵੇ ਨਾ ਥੋੜਾ ਜਿਹਾ ਜਦੋਂ ਫੜਿਆ ਜਾਏ ਸਬੂਤਾਂ ਸਮੇਤ, ਉਦੋਂ ਸ਼ਰਮਿੰਦਾ ਤੇ ਹੋਵੇ। ਤੇ ਜੇ ਅੱਗੋਂ ਬਦਮਾਸ਼ੀ ਕਰੇ ਤੇ ਫੇਰ ਨਾ ਫਰੀਦ ਮਾਫ ਕਰੀ। ਹਾਂ ਜੇ ਬਦਮਾਸ਼ੀ ਕਰੇ ਫਿਰ ਨਾ ਮਾਫ, ਨਾ ਨਾ ਨਹੀਂ ਤੇ ਜੇ ਉਹਨੂੰ ਜੁੱਡੋ ਕਰਾਟੇ ਆਉਂਦੇ ਹੋਵੇ ਤੇ ਫਿਰ ਉਹ ਤੇ ਮੈਨੂੰ ਧੋ ਦੇਗੀ ਉਸਤਾਦ ਜੀ। ਫਿਰ ਉਹਨੂੰ ਕੀ ਉਹਦਾ ਤੈਨੂੰ ਕਰੇ? ਨਹੀਂ ਮੈਂ ਉਸਤਾਦ ਜੀ ਵੈਸੇ ਗੱਲ ਪੁੱਛਣੀ। ਉਸਤਾਦ ਜੀ ਇੱਕ ਫੈਸਲ ਸਾਹਿਬ ਦੀ ਗੱਲ ਕਰਾਂ, ਅਸੀਂ ਦਫ਼ਤਰ ਬੈਠੇ, ਲੋ ਜੀ ਦਾਨਿਸ਼ ਗਵਾਹ ਵਾ, ਮੇਰੀਆਂ ਅੱਖਾਂ 'ਚ ਪਾਣੀ ਆ ਗਿਆ। ਮੈਂ ਕਿਹਾ ਯਾਰ ਦਾਨਿਸ਼ ਓਏ। ਫੈਸਲ ਨਹੀਂ ਹੈ, ਓਏ ਹੋਏ ਸੋਹਣਾ ਸੋਹਣਾ ਦਫ਼ਤਰ ਲੱਗਣ ਡਿਆ, ਕਿਸੇ ਦੀ ਨਹੀਂ ਝੁਗਲੀ ਹੋਣ ਡਈ, ਸਾਰੇ ਸਮੂਥ ਚੱਲ ਕੋਈ ਨਹੀਂ ਹੱਥੋਂ ਬਾਕੀ। ਇੱਕ ਤੇ ਅੱਖਾਂ 'ਚ ਪਾਣੀ ਲਿਆ ਕੇ ਬਹੁਤ ਸੱਚੇ ਹੁੰਦੇ ਲੋਕ। ਨਹੀਂ ਉਹ ਇਦਾਂ ਸੀ ਫੈਸਲ ਸਾਹਿਬ ਤੋਂ ਬਗੈਰ। ਸਾਜੀ ਜਦੋਂ ਔਰਤ ਕਹਿੰਦੀ ਹੈ ਕਿ ਵੀ ਤੂੰ ਹੀ ਮੇਰਾ ਸਭ ਕੁਝ ਹੈ, ਇਹ ਸੱਚ ਹੁੰਦਾ? ਕਿਹਨੂੰ ਦੱਸਾਂ ਆਹੋ ਨਹੀਂ ਕਿਹਨੂੰ ਕਹਿੰਦੀ? ਇੱਕੋ ਨੂੰ। ਸਹੀ ਇੱਕੋ ਹੀ ਨਹੀਂ ਕਹਿੰਦੀ ਬਿੱਲਾ। ਹਾਂ ਫੇਰ ਸੱਚ ਹੁੰਦਾ। ਉਸਤਾਦ ਜੀ ਮੈਂ ਰੋਣ ਲੱਗ ਪਿਆ, ਕਸਮ ਮੇਰੀ ਅੱਖਾਂ 'ਚ ਪਾਣੀ। ਮੈਂ ਜੈਨੂਨ ਕਹਿਣ ਦੇ, ਮੈਂ ਕਿਹਾ ਫੈਸਲ ਖਲੋਤਾ ਹੋਇਆ ਨਾ ਉੱਥੇ ਸਿਗਨਲ ਆਇਆ, ਜਾ ਰਿਹਾ ਗੇਟ ਦੇ ਕੋਲੋਂ ਨਾ, ਪ੍ਰੀਤ ਇਹ ਦੱਸਦਾ ਇੱਕ ਮੈਨੂੰ ਗੱਲ ਯਾਦ ਆਈਡੀਆ ਪਤਾ ਕੀ, ਇਹਨੇ ਆਈਡੀਆ ਇਦਾਂ ਦੇ ਲਿਆਉਣੇ 1300 ਆਈਡੀਆ ਦੱਸੇਗਾ ਤੇ ਬਾਅਦ ਚ ਜਾ ਉਸਤਾਦ ਜੀ ਨੂੰ ਕਹਿਆ ਕਰੀਏ। ਮੈਂ ਅੰਦਰ ਜਾ ਕੇ ਨਹੀਂ ਇਹ ਭਲਾ ਕੀ ਕਰਦੇ ਨੇ ਫਰੀਦ ਸਾਹਿਬ? ਹੁਣ ਸਾਨੂੰ ਹੁਣ ਇਹ ਨਹੀਂ ਸਮਝ ਲੱਗਦੀ ਯਾਰ, ਮੈਨੂੰ ਬੜਾ ਦੁੱਖ ਹੁੰਦਾ ਕਿ ਯਾਰ ਮੈਂ ਆਈਡੀਆ ਦਿੱਤਾ, ਮੈਂ ਕਿਹਾ ਫਰੀਦ ਯਾਰ ਇੰਜ ਕਰਨਾ, ਤੂੰ ਇਹ ਬੰਨਾ, ਤੂੰ ਇਹਨੇ ਇਹ ਬੰਨਾ ਤੇ ਇਹਨੇ ਜਾ ਕੇ ਉਸਤਾਦ ਜੀ ਮੈਂ ਇੱਕ ਆਈਡੀਆ ਸੋਚਿਆ। ਠੀਕ ਹੈ, ਉਹ ਜਿਹੜਾ ਮੇਰਾ ਸਾਈਡ ਇਹਨੂੰ ਮੈਂ ਹੁਣ ਸਾਈਡ ਤੇ ਲਗਿਆ ਵਾਂ, ਮੈਂ ਉਹਨੂੰ ਚੰਗਾ ਬੋਲਿਆ ਯਾਰ ਕਿਉਂ, ਮੈਂ ਕਿਹਾ ਤੁਸੀਂ ਇੰਜ ਕਰਦੇ ਹੋ, ਇੱਕ ਬੰਦੇ ਦਾ ਕ੍ਰੈਡਿਟ ਉਹਨੂੰ ਦੇ ਦਿਆ ਕਰੋ ਯਾਰ ਉਸਤਾਦ ਸਾਹਮਣੇ। ਮੇਰੀ ਹਮੇਸ਼ਾ ਇਹੀ ਕੋਸ਼ਿਸ਼ ਯਾਰ, ਮੈਂ ਉਸਤਾਦ ਜੀ ਸਾਹਮਣੇ ਨਾ ਬੜੀ ਕੋਸ਼ਿਸ਼ ਕਰਦਾ ਨੰਬਰ ਬਣਾਉਣ ਦੀ ਯਾਰ, ਮੇਰੇ ਨੰਬਰ ਬਣਾਉਣ ਨੂੰ ਉਸਤਾਦ ਜੀ ਸਾਹਮਣੇ। ਦੱਸਦਾ ਫੈਸਲ ਸਾਹਿਬ ਨਹੀਂ ਉਸਤਾਦ ਜੀ ਅੱਗੋਂ ਕੀ ਹੋਇਆ, ਅੱਗੋਂ ਵਾਲਾ ਇੱਕ ਵਾਰੀ ਮੈਂ ਫੇਰ ਇਹਨੂੰ ਆਈਡੀਆ ਦੱਸਿਆ, ਮੈਂ ਕਿਹਾ ਫਰੀਦ ਯਾਰ ਇਹ ਕਰੀਏ, ਤੇ ਹੁਣ ਨਾ
ਇਹ ਗਿਆ ਤੇ ਮਗਰ ਹੀ ਮੈਂ ਚਲਾ ਗਿਆ। ਕਹਿੰਦਾ ਉਸਤਾਦ ਜੀ ਇੱਕ ਆਈਡੀਆ ਸੀਗਾ, ਫੈਸਲ ਭਾਈ ਨੇ ਸੋਚਿਆ। ਫੈਸਲ ਦੇ ਪਿੱਛੇ ਖੜਾ, ਮੈਂ ਕਿਹਾ ਉਸਤਾਦ ਜੀ ਮੈਂ ਨਾ ਸੋਚ ਰਿਹਾ ਸੀ ਇੱਕ ਆਈਡੀਆ ਵਾ ਤੇ ਹੁਣ ਫੈਸਲ ਮਗਰ, ਮੈਂ ਕਿਹਾ ਫੈਸਲ ਭਾਈ ਨੇ ਦੱਸਿਆ। ਅੱਛਾ ਨਹੀਂ ਪਤਾ ਕੀ ਉਸਤਾਦ ਜੀ ਏਡੇ ਬਰੀਕ ਆਦਮੀ ਯਾਰ, ਉਹਨਾਂ ਨੂੰ 25 ਸਾਲ ਕੰਮ ਕਰਦਿਆਂ ਵੇਖਦੇ ਆ, ਹੁਣ ਉਹਨਾਂ ਨੂੰ ਪਤਾ ਵੀ ਇੱਕ ਬੜਿਆਂ ਮੌਕਿਆਂ ਤੇ ਮੈਨੂੰ ਨਹੀਂ ਵੀ ਸਮਝ ਲੱਗਦੀ, ਮੈਂ ਗਲਤੀ ਕਰ ਜਾਂਦਾ। ਅੱਛਾ ਉਸਤਾਦ ਜੀ ਮੈਂ ਤੁਹਾਨੂੰ ਸਹੀ ਗੱਲ ਦੱਸਾਂ, ਉਸਤਾਦ ਜੀ ਨੂੰ ਪਤਾ ਹੁੰਦਾ ਕਿ ਇਸ ਆਈਡੀਆ ਕਿਹਦਾ ਵਾ, ਇਹ ਸਟੇਜ ਦਾ ਆਈਡੀਆ ਵਾ, ਇਹ ਲੋਕ ਯਾਨੀ ਅਸੀਂ ਜਿਵੇਂ ਕਰਨੇ ਸੀ ਕੰਮ ਉਹਦਾ ਆਈਡੀਆ, ਟੀਵੀ ਦਾ ਆਈਡੀਆ ਜਾਂ YouTube ਦਾ। ਉਸਤਾਦ ਜੀ ਸਮਝ ਜਾਂਦੇ, ਉਸਤਾਦ ਜੀ ਫੌਰਨ ਕਹਿ ਦਿੰਦੇ ਜਦੋਂ ਸਾਰੀ ਗੱਲ ਹੋ ਜਾਣੀ, ਉਸਤਾਦ ਜੀ ਆਹ ਕਰ ਲਈਏ, ਓਏ ਤੂੰ ਉਹ ਕਰ ਲੈ, ਤੂੰ ਉਹ ਕਰ ਲੈ, ਇਹਨੂੰ ਦਵਾ ਮਾਰ, ਤੁਸੀਂ ਆਪਣਾ ਜਿਹੜਾ ਅੱਛਾ ਇਹ ਕੀ ਕਰੂਗਾ ਬਾਹਰ ਖਲੋਤੇ ਨਾਨ ਭਾਈ, ਤੂੰ ਨਾ ਇਹ ਆਈਡੀਆ ਵਾ ਉਸਤਾਦ ਨੂੰ ਕਹਿਣਾ ਇਸ ਤਰ੍ਹਾਂ ਇਸ ਤਰ੍ਹਾਂ ਇਸ ਤਰ੍ਹਾਂ ਇਸ ਤਰ੍ਹਾਂ ਇਸ ਤਰ੍ਹਾਂ। ਇਹ ਹੁਣ ਫਰੀਦ ਅੰਦਰ ਆਇਆ ਤੇ ਫਰੀਦ ਕਹ ਰਿਹਾ ਉਸਤਾਦ ਜੀ ਆਈਡੀਆ ਇੱਕ, ਮੈਂ ਕਹਾਂ ਹਾਂਜੀ ਇਸ ਤਰ੍ਹਾਂ ਇਸ ਤਰ੍ਹਾਂ ਇਸ ਤਰ੍ਹਾਂ, ਹੁਣ ਆਈਡੀਆ ਇਹਦਾ ਵਾ ਤੇ ਫਰੀਦ ਦੱਸ ਰਿਹਾ, ਮੈਂ ਕੋ ਨਹੀਂ ਫਰੀਦ ਬਕਵਾਸ ਆਈਡੀਆ ਦੇ ਕਹੂਗਾ, ਤੈਨੂੰ ਮੈਂ ਕਿਹਾ ਸੀ ਨਾ ਅੱਜ ਉਸਤਾਦ ਜੀ ਨੂੰ ਮੈਂ 20 ਵਾਰੀ ਕਿਹਾ ਨਾ ਕਰੀ, ਤੇ ਫਰੀਦ ਬਾਹਰ ਜਾ ਕੇ ਇਹਨੂੰ ਮੁੱਕੇ ਮਾਰਨ ਨੂੰ ਫਿਰ ਰਿਹਾ। ਅੱਛਾ ਆਈਡੀਆ ਆਪਾਂ ਲੈ ਲੈਂਦਾ ਵਾ, ਜਦੋਂ ਕਿਤੇ ਛੋਟੀ ਛੋਟੀ ਦੀ ਵਾਰੀ ਉਦੋਂ ਜਨਮ ਭਾਰ ਫੈਸਲ ਤੇ ਪਾ ਦਿੰਦਾ ਵਾ, ਫੈਸਲ ਕਹਿੰਦਾ ਛੁੱਟੀ ਕਰ ਲਈ। ਨਹੀਂ ਉਹ ਜਿਹੜਾ ਹੁੰਦਾ ਨਾ, ਇਹ ਸਾਡੇ ਇੱਕ ਅਕਸਰ ਇਹ ਹੁੰਦੀ ਜੀ, ਆਈਡੀਆ ਤੁਹਾਡਾ ਪਾਸ ਹੋ ਗਿਆ, ਜੇ ਫੇਲ ਹੋ ਗਿਆ ਤੇ ਫਿਰ ਪਾ ਦੇਣੇ ਭਾਈ ਇਹਨੇ ਦੱਸਿਆ ਸੀਗਾ, ਫੈਸਲ ਭਾਈ ਨੇ ਦੱਸਿਆ। ਨਹੀਂ ਅੱਗੋਂ ਜਦੋਂ ਸਾਡੇ ਨਾਲ ਛੁੱਟੀ ਹੁੰਦੀ ਨਾ ਕਿ ਸ਼ੋਅ ਸ਼ੂ ਕਰ ਲਿਆ, ਹੁਣ ਸਾਨੂੰ ਕਨਫਰਮ ਆ ਕਿ ਹੁਣ ਉਸਤਾਦ ਜੀ ਨੇ ਆਰਾਮ ਕਰਨਾ, ਸ਼ੋਅ ਨਹੀਂ ਕਰਨਾ, ਇਹ ਮੈਨੂੰ ਕਹਿਣਗੇ ਪੁੱਛ ਚਲੀਏ ਐ ਬੈਗ ਬੁੱਕ ਪਾ ਕੇ ਨਾ ਇੱਕ ਦੂਜੇ ਤੇ ਸਿੱਟਦੇ ਯਾਰ, ਤੂੰ ਪੁੱਛ। ਨਹੀਂ ਇਹ ਇੰਟਰਨਲੀ ਨਾ ਪਾਓ ਸਾਡੇ ਤੇ, ਇਹ ਤੁਸੀਂ ਨਹੀਂ ਫਰੀਦ ਭਾਈ, ਉਹ ਮੈਂ ਨਹੀਂ ਕਹਿੰਦਾ ਤੁਸੀਂ ਉੱਥੇ ਬੈਠੇ ਮੇਰਾ ਕੰਮ 'ਚ ਜਿੰਨਾ ਮੇਰਾ ਦਿਲ ਲੱਗਦਾ ਕਿਸੇ ਦਾ ਵੀ ਨਹੀਂ ਲੱਗਦਾ। ਬੇਟਾ ਸਾਹਿਬ ਇਹ ਵੀ ਸ਼ੋਅ ਚ ਆ। ਉਸਤਾਦ ਜੀ ਉਹੀ ਤੇ ਮੈਂ ਕਹਿਣਾ, ਉਹ ਵੀ ਹੈਗਾ, ਉਹ ਵੀ ਬੋਲਦੇ ਨਹੀਂ ਫਿਰ ਤੁਸੀਂ। ਨਹੀਂ ਨਾਨ ਭਾਈ ਤੇ ਚਲੋ ਸਾਡੇ ਗੈਸਟ ਇਹ ਇੱਕ ਕਾਮੇਡੀ ਹੈ ਨਾ। ਹਾਂਜੀ ਉਸਤਾਦ ਜੀ ਮਾਸ਼ਾਅੱਲਾ। ਮਿੱਠਾ ਸਾਹਿਬ ਤੁਸੀਂ ਸ਼ੋਅ ਚ ਹੋ, ਉਸਤਾਦ ਜੀ ਉਦੋਂ ਆਪਣੀ ਲੜਾਈ ਲੈ ਕੇ ਬਹਿ ਗਏ ਆਹੋ ਯਾਰ ਇਹ ਗੱਲ ਸਹੀ, ਤੁਸੀਂ ਦੋਵੇਂ ਆਪਸ ਚ ਲੱਗੇ ਆ, ਉਹ ਵੀ ਨਹੀਂ ਸੀ ਆਇਆ ਤੇਰਾ ਪਤਾ ਲੈਣ। ਹਾਂਜੀ ਮੈਂ ਉਸਤਾਦ ਜੀ ਜੈਨੂਇਨ ਗੱਲ ਆ, ਜਦੋਂ ਆਪਰੇਟ ਹੋਇਆ ਵਾ ਫਰੀ ਸਾਹਿਬ ਨੇ ਪੋਸਟ ਪਾਈ ਆ ਨਾ, ਤੂੰ ਟੋਇਆ ਪਾਈ ਜਾਂਦਾ, ਠਹਿਰ ਇੱਕ ਮਿੰਟ ਦੱਸ ਉਹ ਵੇ 19 ਵੀ ਤੇ ਹੋ ਹੀ ਜਾਂਦਾ ਨਾ। ਫਿਰ ਮੈਂ 54 ਸਕਿੰਟ ਦਾ ਵੌਇਸ ਮੈਸੇਜ ਕੀਤਾ, ਮੈਂ ਤੁਹਾਨੂੰ ਦਿਖਾ ਸਕਦਾ ਬਜ਼ਾਤੇ ਖੁਦ। ਕੀ ਕਿਹਾ ਸੀ ਉਹ ਚ? ਮੈਂ ਹਾਲ ਅਹਵਾਲ ਪੁੱਛਿਆ, ਮੈਂ ਦੁਆਵਾਂ ਜਿਹੜੀਆਂ ਨਹੀਂ ਵੀ ਸੀ ਬਣਦੀਆਂ ਉਹ ਵੀ ਦੁਆਵਾਂ ਦੇਤੀਆਂ ਮੈਂ। ਮਿੱਠਾ ਜੀ ਇਹ ਤੁਸੀਂ ਬਗੈਰਤੀ ਕੀਤੀ ਆ, ਤੁਹਾਡੇ ਸਾਥੀ ਆ ਤੁਹਾਡਾ ਟੀਮ ਦਾ, ਤੁਸੀਂ ਉਹਦਾ ਪਤਾ ਨਹੀਂ ਲੈਣ ਆਏ, ਬਿਮਾਰ, ਉਹਦਾ ਕੋਈ ਮਾੜਾ ਮੋਟਾ ਬੁਖਾਰ ਨਹੀਂ ਕੱਲਾ ਉਹਨੂੰ ਚੜਿਆ, ਉਹਦੀ ਲੱਤ ਦਾ ਆਪਰੇਟ ਹੋਇਆ ਵਾ। ਉਸਤਾਦ ਜੀ ਤੁਸੀਂ ਵੀ ਨਹੀਂ ਸੀ, ਇਹੀ ਕਹਿ ਰਿਹਾ, ਤੁਸੀਂ ਵੀ ਨਹੀਂ ਸੀ, ਇਹੀ ਕਹਿ ਰਿਹਾ ਮੈਂ ਉਹਨੂੰ ਇਹੀ ਕਹਿ ਰਿਹਾ ਕਿ ਭਾਈ ਉਹ ਤੁਹਾਡੇ ਨਾਲ ਆ ਉਸਤਾਦ ਜੀ। ਤੇ ਤੁਸੀਂ ਮਤਲਬ ਕਿ ਉਹਦੇ ਨਾਲ ਅਗਰ ਤੁਸੀਂ ਕੋਈ ਨਹੀਂ ਅਗਰ ਇਹਨਾਂ ਨੇ ਨਹੀਂ ਅਗਰ ਆਉਣਾ ਤੇ ਕਿੰਨੇ ਆਉਣਾ ਸੀ? ਫੈਸਲ ਸਾਹਿਬ ਇਹੀ ਮੈਂ ਇਹਨਾਂ ਨੂੰ ਕਹਿ ਰਿਹਾ, ਇਹਨਾਂ ਬਗੈਰਤਾ ਦੋਵਾਂ ਨੂੰ ਕਿ ਤੁਸੀਂ ਆਹੋ ਔਰਤਾਂ 6 ਕਰੀਮਾਂ ਕਿਉਂ ਲਾਉਂਦੀਆਂ ਨੇ? ਪੁੱਛ ਲੈ ਉਧਰ ਜਾਈ ਜਾਣ ਡੇ। ਔਰਤਾਂ ਦਾ ਕਰੀਮਾਂ ਦਾ ਜ਼ਰੂਰ ਪੁੱਛਣਾ, ਤੁਸੀਂ ਭਾਈ ਨੂੰ ਪੁੱਛੋ ਜਿਹੜੇ ਲਾਉਂਦੇ ਆ। ਉਹ ਨਹੀਂ ਲਾਉਂਦਾ। ਮੈਂ ਹਨਾਰ ਭਾਈ ਨੂੰ ਕੋਈ ਸਵਾਲ ਕਰਨਾ ਚਾਹਾਂਗਾ, ਇਹ ਚਿੱਟੇ ਰੰਗ ਦਾ ਕਦੀ ਨੁਕਸਾਨ ਵੀ ਹੋਇਆ ਵਾ? ਨਹੀਂ ਫਾਇਦਾ ਹੀ ਹੈ। ਨਹੀਂ ਚਿੱਟੇ ਰੰਗ ਦਾ ਫਾਇਦਾ ਹੀ ਹੁੰਦਾ ਵਾ, ਚਿੱਟੇ ਰੰਗ ਦਾ ਨੁਕਸਾਨ ਨਹੀਂ ਹੁੰਦਾ। ਚਿੱਟੇ ਰੰਗ ਦਾ ਫਾਇਦਾ ਹੁੰਦਾ, ਧੋਰਮੇ ਵੀ ਲੱਭ ਜਾਂਦੇ ਆ, ਹਾਂਜੀ ਸ਼ੋਹਰਤ ਵੀ ਮਿਲ ਜਾਂਦੀ ਹੈ ਤੇ ਜਾਂਦਾ ਵੀ ਕੁਝ ਨਹੀਂ। ਆਹੋ ਨਹੀਂ ਉਹਨਾਂ ਦਾ ਰੰਗ ਹੀ ਨਹੀਂ ਚਿੱਟਾ, ਉਹ ਨਕਸ਼ ਵੀ ਖੂਬਸੂਰਤ ਹੈ ਹਨਾ। ਹਾਂ ਇਹ ਅੱਲਾਹ ਤਾਲਾ ਦੀ ਦੇਣ ਹੈ। ਜਾਨ ਨਾ ਮਹੱਲੇ ਦੇ ਜਿਹੜੇ ਬਜ਼ੁਰਗ ਵਾ ਨਾ, ਜਿਹਨਾਂ ਦੇ ਮੂੰਹ 'ਚ ਦੰਦ ਵੀ ਹੈ ਨਹੀਂ, ਉਹ ਵੀ ਕਹਿੰਦੇ ਨਾ ਯਾਰ ਮੈਂ ਕੋਈ ਗੱਲਬਾਤ ਹੀ ਕਰੀਏ। ਅੱਛਾ ਉਸਤਾਦ ਜੀ ਇੱਕ ਗੱਲ ਮਿੱਠਾ ਸਾਹਿਬ ਨੇ ਇਹ ਗੱਲ ਦੀ ਤਸਦੀਕ ਕਰ ਦਿੱਤੀ ਜੀ ਕਿ ਮੈਂ ਪੋਸਟ ਪਾਈ ਕਿ ਮੈਂ ਤਸਵੀਰ ਕੰਬਲ ਸੀਗਾ ਉੱਪਰ, ਮੈਂ ਤਸਵੀਰ ਪਾਈ ਹਸਪੀਟਲ ਜਾ ਕੇ ਕਿ ਫੈਸਲ ਸਾਹਿਬ ਯਾਰ ਇਹ ਤੁਸੀਂ ਬਾਹਰੋਂ ਬਾਹਰ ਮਾੜਾ ਕੁਝ ਕੀਤਾ, ਗੱਲਾਂ ਕਰਨੇ ਤੁਸੀਂ ਹੈ ਤੁਸੀਂ ਜਾਂ ਤੇ ਬੰਦਾ ਇੱਥੇ ਆਵੇ, ਇੱਥੇ ਤੁਸੀਂ ਆਉਂਦੇ ਬਗੈਰ ਤੋਂ, ਇੱਥੇ ਤੁਸੀਂ ਆਉਂਦੇ, ਉਹ ਹੈ ਹੀ ਹਸਪਤਾਲ। ਸਮਝ ਆਈ ਆ ਫੈਸਲ ਸਾਹਿਬ? ਤੁਸੀਂ ਵੀ ਨਹੀਂ ਉਹਨਾਂ ਦਾ ਹੋਣਾ ਚਾਹੀਦਾ ਸੀ, ਇਹਨਾਂ ਨੂੰ ਹੋਣਾ ਚਾਹੀਦਾ ਤੇ ਤੁਹਾਨੂੰ ਹੋਣਾ ਚਾਹੀਦਾ ਸੀ। ਸਹੀ ਗੱਲ। ਨਾ ਖੱਪ ਉਹਨਾਂ ਕੋਈ ਤਨਖਾਹ ਲੈਣਾ, ਉਹਨੇ ਨਹੀਂ ਮੰਨਣਾ, ਚੁੱਪ ਕਰ ਜਾ। ਅਸੀਂ ਇੱਥੇ ਆਏ ਦੇ, ਉਹ ਹਸਪਤਾਲ ਸੀ, ਪਿੱਛੋਂ ਸਾਡੇ ਤੇ ਕੋਈ ਕਾਂਟੇ ਦਾ ਇਲਜ਼ਾਮ ਪੈ ਜਾਂਦਾ, ਨਹੀਂ ਕਾਂਟਾ ਲੈ ਕੇ। ਅਸੀਂ ਓਏ ਕਾਂਟੇ ਵਾਲਾ ਘਰ ਲੱਗਦਾ ਤੈਨੂੰ? ਉਹ ਪਾ ਦਿੰਦੇ ਪਾਉਣ ਵਾਲੇ ਕਸਮੇ। ਇੱਥੇ ਕਾਂਟੇ ਨਹੀਂ ਬੜੇ ਫੂਲ ਨਾਲ ਕਾਂਟੇ ਦੀ ਫਿਲਮ ਪਈ ਹੋਣੀ ਕਿਤੇ ਨਾ। ਆਹੋ ਯਾਰ ਹਨਾਨ ਤੂੰ ਅੱਛਾ ਮੈਂ ਤੁਹਾਨੂੰ ਦੱਸਾਂ, ਸਾਡੇ ਬਹੁਤ ਆਲਾ ਸ਼ਾਇਰ ਜਿਵੇਂ ਭਾਈ ਜਾਜ਼ ਕੈਸਰ ਸੀ ਨਾ, ਜਾਂ ਕੁਝ ਐਸੇ ਆਰਟਿਸਟ ਹੁੰਦੇ ਨੇ ਜਿਨ੍ਹਾਂ ਨੂੰ ਪਤਾ ਨਹੀਂ ਹੁੰਦਾ ਕਿ ਯਾਰ ਸਾਡੇ ਕੋਲ ਕੀ ਆ,
ਤੇ ਅਸੀਂ ਕਿੱਦਾਂ ਪ੍ਰੈਜ਼ੈਂਟ ਕਰਨਾ, ਉਹ ਮਤਲਬ ਅੱਲਾ ਲੋਕ ਬੰਦੇ। ਇਹਦੇ ਵਾਲਦ ਸਾਹਿਬ ਸੇਮ ਆਰਫ ਬੁਖਾਰੀ ਸਾਹਿਬ ਹਾਂਜੀ ਹਾਂਜੀ ਸ਼ੋਅ 'ਚ ਵੀ ਆਏ ਸੀ ਜਾਨੀ ਕੀ ਚਾਹ 'ਚ, ਕਿੱਡੇ ਅੱਛੇ ਕਲਾਮ ਪੜ੍ਹੇ ਉਹਨਾਂ ਨੇ। ਅੱਛਾ ਉਸਤਾਦ ਜੀ। ਉਹਨਾਂ ਦਾ ਕੋਈ ਸੁਣਾ, ਕੋਈ ਯਾਦ ਆ? ਉਹਨਾਂ ਦਾ ਹਾਂ, ਮਾਈ ਸੀ ਬਿਮਾਰ ਤੇ ਹਕੀਮ ਨੂੰ ਲਿਆਂਦਾ ਭਈ, ਫੜੀ ਹੋਈ ਨਬਜ਼ ਤੇ ਹਕੀਮ ਬੋਲੀ ਜਾਂਦਾ ਪਈ, ਮਿਹਦੇ 'ਚ ਖਰਾਬੀ ਆ ਤੇ ਪੱਠਿਆਂ 'ਚ ਖਿਰਚਾ, ਗੁਰਦੇ ਖਰਾਬ ਨੇ ਤੇ ਸੋਜ ਨਾੜਾਂ ਵਿੱਚ ਆ। ਹਾਂ ਇਹ ਜਿਹੜਾ ਵਾ, ਗੁਰਦੇ ਖਰਾਬ ਨੇ ਤੇ ਸੋਜ ਨਾੜਾਂ ਵਿੱਚ ਆ। ਹਾਂਜੀ ਹਾਂਜੀ ਯਾਨੀ ਬਹੁਤ ਕਮਾਲ ਲਿਖਦੇ ਨੇ। ਮੈਂ ਇਹਨਾਂ ਨੂੰ ਕਹਿ ਰਿਹਾ ਯਾਰ, ਇੱਕ ਮੈਂ ਸੋਚਿਆ, ਮੈਂ ਕਿਹਾ ਉਹਨਾਂ ਦੇ ਨਾਲ ਨਾ, ਕਿਉਂਕਿ ਉਹਨਾਂ ਕਲਚਰ ਪੰਜਾਬੀ ਬਹੁਤ ਉਹਨਾਂ ਨੂੰ ਨੌਲੇਜ ਆ, ਠੀਕ ਆ। ਔਰ ਉਸਤਾਦ ਜੀ ਇਹ ਕੀ ਸੋਹਣਾ ਵਾ, ਉਹ ਮੇਰਾ ਯਾਰ ਬਹੁਤ ਸੋਹਣਾ, ਇਤੋਂ ਵੀ ਮੇਰਾ ਯਾਰ ਆ ਉਹ। ਅੱਛਾ, ਯਾਰੀ ਹਮੇਸ਼ਾ ਇਹ ਤੁਹਾਡੇ ਅਕਲ ਦੇ ਲੈਵਲ ਨਾਲ ਹੁੰਦੀ ਹੈ, ਕਦੀ ਵੀ ਉਮਰ ਦੇ ਹਿਸਾਬ ਨਾਲ ਨਹੀਂ ਹੁੰਦੀ। ਇਹ ਸਹੀ ਗੱਲ ਆ। 60 ਸਾਲ ਦਾ ਬੰਦਾ ਵੀ ਬੇਵਕੂਫ ਹੋ ਸਕਦਾ। ਫੈਸਲ ਸਾਹਿਬ ਤੁਹਾਨੂੰ ਮਤਲਬ ਵੈਸੇ ਦੱਸ ਰਹੇ ਆ, ਤੇ ਛੋਟਾ ਜਿਹਾ ਬੱਚਾ ਵੀ ਅਕਲਮੰਦ ਹੋ ਸਕਦਾ। ਸਾਜੀ ਜਿਹੜੀ ਦੋਸਤੀ ਹੈ ਨਾ, ਦੋ ਬੰਦੇ ਬੈਠੇ ਨੇ ਗੱਲ ਕਰ ਰਹੇ ਨੇ, ਆਪਸ ਚ ਰਿਹਾ ਨਹੀਂ ਜਾ ਰਿਹਾ ਇੱਕ ਦੂਜੇ, ਉਹਦੇ ਚ ਉਮਰ ਦਾ ਕੋਈ ਤਲਕ ਨਹੀਂ। ਇੱਕ 25 ਸਾਲ ਦਾ, ਇੱਕ 65 ਸਾਲ ਦਾ ਵੀ ਹੋ ਸਕਦਾ। ਯਾਨੀ ਅਕਲ ਦਾ ਅਗਰ ਲੈਵਲ ਇਸ ਤਰ੍ਹਾਂ, ਇਹਦੇ ਵਾਲਦ ਸਾਹਿਬ ਨਾਲ ਮੇਰੀ ਯਾਰੀ ਹੈ। ਵਾਹ। ਯਾਨੀ ਅਸੀਂ ਹਮ ਅਕਲ ਹਾਂ ਤਕਰੀਬਨ। ਤੇ ਉਹ ਨਾ ਮੈਂ ਉਹਨਾਂ ਨੂੰ ਕਿਹਾ, ਮੈਂ ਕਿਹਾ ਇੱਕ ਆਪਾਂ ਪ੍ਰੋਗਰਾਮ ਸ਼ੁਰੂ ਕਰਦੇ ਖਾਸ ਪੰਜਾਬ ਵਾਸਤੇ, ਚੜ੍ਹਦਾ ਲੈਂਦਾ ਪੰਜਾਬ, ਪੰਜਾਬੀ ਦਾ ਆਪਣੇ ਦਫ਼ਤਰ ਨਾ, ਮੈਂ ਉਹ ਬੈਂਚ ਬੂੰਚ ਬਣਨੇ ਦਿੱਤੇ ਸਾਰਾ, ਚਾਰ ਪਾਈਆਂ ਤੇ ਉਹ ਘੜੇ ਘੁੜੇ, ਉਹ ਮੈਂ ਹੁਣ ਦੁਬਈ ਗਿਆ ਸੀ ਨਾ, ਤੇ ਮੈਂ ਕਿਹਾ ਵਾਪਸੀ ਤੇ ਹੁਣ ਕੱਲ ਪਰਸੋਂ ਤੱਕ ਨਾ ਉਹ ਪੂਰਾ ਸੈੱਟ ਤਿਆਰ ਕਰਨਾ, ਪੂਰਾ ਕਲਚਰ ਇਸ ਤਰ੍ਹਾਂ ਦਾ ਕਿ ਜਿਵੇਂ ਪੰਜਾਬੀ ਢਾਬਾ ਟੈਪ ਕੋਈ ਨਿਜ਼ਾਮ ਆ, ਉਹਦਾ ਖੂਬਸੂਰਤ ਜਿਹਾ ਬਣਾ ਕੇ ਤੇ ਦਰਮਿਆਨ 'ਚ ਮੱਚ ਬਾਲ ਕੇ ਆਪਾਂ ਸਾਈਡ ਤੇ ਬਹਿ ਕੇ ਉਹਨਾਂ ਕੋਲ, ਯਾਰ ਮੈਂ ਕਹਿੰਦਾ ਸਾਲਾਂ ਸਾਲ ਕਿਸੇ ਨਹੀਂ ਮੁੱਕਣੇ ਜਿੰਨੇ ਉਹਨਾਂ ਦੇ ਕੋਲ ਸਟੋਰੀਆਂ ਨੇ। ਔਰ ਵਿੱਚ ਉਹਨਾਂ ਕੋਲ ਸ਼ਾਇਰੀ ਵੀ ਸੁਣਾਂਗੇ, ਪੰਜਾਬ ਦੀਆਂ ਗੱਲਾਂ ਵੀ ਸੁਣਾਂਗੇ, ਔਰ ਤੁਹਾਨੂੰ ਨਾਜ਼ਰੀਨ ਜੈਨੂਇਨ ਮਜ਼ਾ ਆਏਗਾ। ਮੈਂ ਤੁਹਾਨੂੰ ਗੱਲ ਦੱਸ ਦੇ, ਹਾਂ ਇਨਸ਼ਾ ਹਟਣਾ ਨਹੀਂ ਮੈਂ, ਇਨਸ਼ਾਅੱਲਾ ਅੱਲਾਹ ਖੈਰ। ਮੈਂ ਐਵੇਂ ਨਹੀਂ, मैं सिर्फ कहता नहीं कि मैं सबसे ज़्यादा प्यार अपने अल्लाह से करता हूँ। मैं मोटरसाइकिल ਤੇ ਵੀ ਲਹਾਇਆ ਹੁੰਦਾ ਸੀ, ਗੱਡੀ ਤੇ ਵੀ ਲਹਾਇਆ ਹੁੰਦਾ ਸੀ ਕਿ ਮੈਂ ਸਭ ਤੋਂ ਬਹੁਤਾ ਪਿਆਰ ਆਪਣੇ ਰੱਬ ਨਾਲ ਕਰਦਾ, ਸਭ ਤੋਂ ਬਹੁਤਾ ਆਪਣੇ ਮਾਂ ਪਿਓ ਤੋਂ ਵੀ ਬਹੁਤਾ, ਭੈਣਾਂ ਭਰਾਵਾਂ ਤੋਂ, ਯਾਰਾਂ ਦੋਸਤਾਂ ਤੋਂ, ਸਾਰਿਆਂ ਤੋਂ ਬਹੁਤਾ। ਔਰ ਹੱਕ ਵੀ ਇਹ ਹੈ ਕਿ ਤਖਲੀਕ ਤੁਸੀਂ ਉਹਦੀ ਹੋ ਸਰ, ਠੀਕ ਹੈ ਨਾ। ਮਾਂ ਨੂੰ ਜਿੰਨਾ ਅੱਖਾਂ ਨਾਲ ਤੁਸੀਂ ਵੇਖਦੇ ਹੋ ਰੱਬ ਨੇ ਦਿੱਤੀਆਂ ਨੇ, ਮਾਂ ਦੀ ਆਵਾਜ਼ ਜਿੰਨਾ ਨਾਲ ਤੁਸੀਂ ਸੁਣਦੇ ਹੋ ਰੱਬ ਕੰਨ ਰੱਬ ਨੇ ਦਿੱਤੇ ਨੇ, ਸਮਝ ਆ ਰਹੀ? ਯਾਨੀ ਮਾਂ ਪਿਓ ਤੋਂ ਵੀ ਪਹਿਲੇ ਰੱਬ। ਤੇ ਮੈਂ ਐਵੇਂ ਨਹੀਂ ਕਹਿੰਦਾ, ਇਹ ਜਿਹੜੇ ਅੱਜ ਕੱਲ੍ਹ ਮੇਰੇ ਤੇ ਕੋ ਟਾਈਮ ਆਇਆ ਨਾ, ਇਦਾਂ ਦੇ ਟਾਈਮਾਂ 'ਚ ਪਤਾ ਲੱਗਦਾ ਕਿ ਮੈਂ ਕਿੰਨਾ ਕੁ ਮੰਨਦਾ ਰੱਬ ਨੂੰ, ਕਿੰਨੀ ਕੁ ਮੇਰੇ 'ਚ ਤਕਵਾ ਵਾ। ਤੇ 1% ਵੀ ਮੈਨੂੰ ਮੈਂ ਤੁਹਾਨੂੰ ਕਿਹਾ ਨਹੀਂ ਕਈ ਵਾਰੀ ਕਿ ਸਰ ਜੀ ਅਗਰ ਇੱਜ਼ਤ ਜ਼ਿਲਤ ਬੰਦਿਆਂ ਦੇ ਹੱਥ 'ਚ ਹੋਵੇ ਨਾ, ਤੇ ਸਰ ਤੁਸੀਂ ਜੀਣ ਨਾ ਦੇਣ, ਲੋਕ ਜੀਣ ਨਾ ਦੇਣ ਤੁਹਾਨੂੰ, ਸਮਝ ਆ ਰਹੀ ਨਾ। ਇਹ ਮੇਰੇ ਰੱਬ ਦੀ ਕਰਮ ਨਵਾਜ਼ੀ ਹੈ, ਕੋਈ ਕੁਛ ਨਹੀਂ ਕਰ ਸਕਦਾ ਕਿਸੇ ਦੀ ਇੱਜ਼ਤ ਨੂੰ ਵਾਧਾ ਘਾਟਾ, ਕਿਸੇ ਨੂੰ ਖਰਾਬ, ਕਿਸੇ ਨੂੰ ਝੂਠ ਸੱਚ ਬੋਲ ਕੇ ਕਿਸੇ ਨੂੰ ਵਾਧਾ ਨਾ, ਸੋਚਣਾ ਵੀ ਨਾ। ਇਹ ਮੈਂ ਤੁਹਾਨੂੰ ਦੱਸ ਦਿਆਂ, ਸਹੀ ਇਦਾਂ ਤੇ ਫਿਰ ਖਾ ਜਾਣ ਲੋਕੀ ਇੱਕ ਦੂਜੇ ਨੂੰ, ਖਾ ਜਾਣ ਭੈਣ, ਹਾਂਜੀ। ਐਦਾਂ ਹੀ ਤੇ ਹਮੇਸ਼ਾ ਬੰਦਾ ਆਪ ਹੀ ਫਸ ਜਾਂਦਾ। ਸਹੀ ਗੱਲ। ਬੰਦਾ ਆਪੇ ਹੀ ਨਾ, ਕੋਈ ਆਪਣੀ ਵੱਲੋਂ ਕੋਈ, ਹਾਲੇ ਮੈਂ 4-5 ਦਿਨ ਪਹਿਲੇ 5-6 ਦਿਨ ਪਹਿਲੇ ਸ਼ੋਅ 'ਚ ਦੱਸਿਆ ਜੀ ਹਸਦ ਕਰਨ ਵਾਲੇ ਦਾ ਸਾਰਾ ਸਾਹਿਬ, ਕਿਉਂ ਕਿਸੇ ਵੀ ਹੱਦ ਤੱਕ ਜਾ ਸਕਦਾ। ਔਰ ਦੂਜੀ ਗੱਲ ਮੈਂ ਕਈ ਵਾਰੀ ਕਿਹਾ ਨਾ ਕਿ ਐਸਾ ਝੂਠ ਫੜਨਾ ਬਹੁਤ ਔਖਾ ਹੁੰਦਾ ਜਿਹਦੇ 'ਚ 20% ਸੱਚ ਵੀ ਹੋਵੇ। ਵਾਹ ਵਾਹ, ਬਹੁਤ ਵੱਡੀ ਗੱਲ। ਕੀ ਬਾਤ। ਐਸਾ ਝੂਠ ਫੜਨਾ ਬਹੁਤ ਔਖਾ ਹੁੰਦਾ ਜਿਹਦੇ 'ਚ 20% ਸੱਚ ਵੀ ਹੋਵੇ। ਸੱਚ ਵੀ ਹੋ। ਜਦੋਂ ਤੁਸੀਂ ਜਾਣਾ ਨਾ ਦਲੀਲ ਮੰਗਣੀ ਆ ਉਸ ਝੂਠ ਦੀ, ਉਹਨੇ ਜੰਪ ਮਾਰ ਕੇ ਸੱਚ ਵਾਲੇ ਪਾਸੇ ਆ ਜਾਣਾ 20% 'ਚ, ਉਹ ਗੱਲ ਸੱਚ ਆ। ਠੀਕ ਸਮਝ ਆ ਰਹੀ ਗੱਲ ਦੀ? ਯਾਨੀ ਉਹ ਬਹੁਤ ਔਖਾ ਹੁੰਦਾ ਝੂਠ ਫੜਨਾ। ਲੇਕਿਨ ਉਸਤਾਦ ਜੀ ਗੱਲ ਇਹ ਹੈ ਕਿ ਇਹ ਹੁਣ ਜਿੰਨੇ ਲੋਕ ਨੇ, ਬੰਦੇ ਨੂੰ ਕੁਛ ਤੇ ਆਈਡੀਆ ਹੁੰਦਾ। ਮੈਨੂੰ ਤੂੰ 4 ਸਾਲ ਹੋ ਗਏ ਆ, ਠੀਕ ਆ, ਮੈਨੂੰ ਲੋਕੀ ਦੇਖ ਰਹੇ ਨੇ ਬੱਟ ਤੇ ਪੱਟੀ 2004 ਚ ਆਈ ਆ, 14 24 20 ਸਾਲ। ਤੁਹਾਨੂੰ ਮੈਨੂੰ ਮਿਲਿਆ ਨੂੰ ਕਿੰਨੇ ਦਿਨ ਹੋ ਗਏ? 4 ਸਾਲ, 5 ਸਾਲ ਹੋ ਗਏ, 6 ਸਾਲ ਹੋ ਗਏ ਹੋਰਾਂ ਨੂੰ, ਕਈਆਂ ਨੂੰ ਮਿਲਿਆ ਨੂੰ। ਪਿਛਲੇ 16 ਸਾਲ ਵੀ ਮੈਂ ਸਟਰਗਲ ਕੀਤੀ ਹੈ ਤੇ ਨਾਂ ਬਣਾਇਆ ਵਾ, ਸਮਝ ਆ ਰਹੀ ਗੱਲ ਦੀ? ਨਾਂ ਬਣਾਇਆ ਵਾ। ਔਰ ਸਭ ਤੋਂ ਵੱਡੀ ਨਾਜ਼ਰੀਨ ਗੱਲ ਇਹ ਹੈ, ਮੈਂ ਤੁਹਾਨੂੰ ਦੱਸਾਂ ਕਿ ਜਦੋਂ ਤੁਸੀਂ ਮਾੜਾ ਚੰਗਾ ਕਿਸੇ ਨਾਲ ਕਰਨਾ ਨਾ, ਅਗਰ ਤੁਹਾਡਾ ਜ਼ਮੀਰ ਜੀਂਦਾ ਨਾ ਉਸਤਾਦ ਜੀ, ਕਿਸੇ ਨੂੰ ਕਹਿਣ ਦੀ ਲੋੜ ਨਹੀਂ ਕਿ ਤੂੰ ਬੰਦਾ ਨਹੀਂ ਚੰਗਾ, ਤੂੰ ਆਪੇ ਹੀ ਮਰ ਜਾਣਾ ਅਗਰ ਤੇਰਾ ਜ਼ਮੀਰ ਜੀਂਦਾ ਤੇ।
ਮੈਂ ਇੰਨਾ ਕੁ ਮੁਤਮਈਨ ਹਾਂ ਖੁਦਾ ਦੀ ਕਸਮ ਹੈ, ਮੈਂ ਕਿ ਤੁਸੀਂ ਸੋਚ ਵੀ ਨਹੀਂ ਸਕਦੇ ਕਿ ਯਾਰ ਅਗਰ ਮੈਂ ਮੰਨਦਾ ਕਿ ਰੱਬ ਹੈਗਾ, ਰੱਬ ਹਾਜ਼ਰ ਨਾਜ਼ਰ ਆ, ਰੱਬ ਮੈਨੂੰ ਕਈਆਂ ਜਗ੍ਹਾ ਤੋਂ ਉਹਨੇ ਮੈਨੂੰ ਕੱਢਿਆ, ਕਈਆਂ ਜਗ੍ਹਾ ਤੇ ਉਹਨੇ ਮੈਨੂੰ ਮਤਲਬ ਮੈਨੂੰ ਦੱਸਿਆ ਕਿ ਮੈਂ ਹੈਗਾ, ਤੇ ਉਹ ਮੈਨੂੰ ਕਿੱਦਾਂ ਇਕੱਲਾ ਛੱਡ ਸਕਦਾ? ਇੱਕ ਗੱਲ ਹੈ ਨਾ ਸਿੱਧੀ। ਤੇ ਇਹ ਇਸ ਤੋਂ ਕੋਈ ਵੀ ਬੰਦਾ ਕਿਸੇ ਵੀ ਹਿਸਾਬ ਦੇ ਵਿੱਚ ਕਿਸੇ ਦਾ ਤੁਸੀਂ ਕੁਝ ਨਹੀਂ ਕਰ ਸਕਦੇ, ਬਿਲਕੁਲ ਕੁਝ ਨਹੀਂ ਤੁਸੀਂ ਕਰ ਸਕਦੇ। ਤੁਸੀਂ ਉਲਟਾ ਜ਼ਲੀਲ ਹੁੰਦੇ ਹੋ ਅਗਰ ਤੁਸੀਂ ਕਿਸੇ ਨੂੰ ਜ਼ਲੀਲ ਕਰਨ ਦੀ ਕੋਸ਼ਿਸ਼ ਕਰਦੇ ਹੋ, ਉਲਟਾ ਜ਼ਲੀਲ ਹੁੰਦੇ ਹੋ। ਤੇ ਬਾਕੀ ਇਹ ਹੈ ਕਿ ਅੱਛਾ ਉਸਤਾਦ ਜੀ ਤੁਸੀਂ ਬੜਾ ਸੀਰੀਅਸ ਮਸਲਾ ਬਣਿਆ ਉੱਥੇ ਆਬਾਸ ਦੇ ਨਾਲ, ਤੁਸੀਂ ਵੀਡੀਓ ਦੇ ਵਿੱਚ ਕਿਹਾ ਕਿ ਫਰੀਦ ਰਾਤੀ ਉਹ ਹੁਣ ਮੇਰੇ ਨਹੀਂ ਅਗਲੀ ਵੀਡੀਓ ਚ ਕਹਿ ਤੇ ਦਿੱਤਾ, ਮੈਂ ਨਹੀਂ ਕਿਹਾ, ਕਹਿਤਾ ਵਾ, ਉਹ ਕੀਤੀ ਅਪਲੋਡ, ਜਿਹਦੇ ਚ ਮੈਂ ਕਿਹਾ ਕਿ ਅਸੀਂ ਜਿੰਨਾ ਵੀ ਇੱਥੇ ਜੋ ਕੁਝ ਕਹਿੰਦੇ ਆ ਨਾ ਸਰ, ਉਹ ਯਾਰ ਇਹੀ ਤੇ ਰੌਲਾ ਵਾ। ਸਾਡੇ ਵਿੱਚ ਭਰਾ ਐਸੇ ਨੇ ਜਿਹੜੇ ਮਤਲਬ ਬਹੁਤ ਜ਼ਿਆਦਾ ਇਮੋਸ਼ਨਲ ਹੋ ਜਾਂਦੇ ਨੇ। ਉਸਤਾਦ ਜੀ ਨਹੀਂ, ਮੇਰੇ ਘਰ ਬੜਾ ਮਸਲਾ, ਉਹ ਯਾਰ ਕੰਟੈਂਟ, ਉਹ ਯਾਰ ਤੂੰ ਜਿਹੜਾ ਕੰਮ ਕਰਦਾ ਘਰਦਿਆਂ ਨੂੰ ਕਹਿ ਮੇਰਾ ਕੰਟੈਂਟ ਆ। ਆਹੋ ਕੀ ਮਸਲਾ ਕੀ ਬਣਿਆ? ਅੱਛਾ ਹੁਣ ਦੇਖਣਾ ਉੱਥੇ ਬੈਠਿਆ ਆ ਮੇਰਾ ਸ਼ਾਗਿਰਦ ਆ, ਗਾਨਾ ਬਨ ਸ਼ਾਗਿਰਦ ਆ, ਆਹੋ ਆ ਵੇਖ ਲੈ ਬਣਿਆ, ਠੀਕ ਹੈ ਜੀ, 8-9 ਸਾਲ ਸ਼ੋਅ 'ਚ ਬੈਠਿਆ। ਮੈਨੂੰ ਆਪ ਨਹੀਂ ਕਹਿੰਦਾ ਕਿ ਫੈਸਲ ਮੇਰੇ ਤੇ ਚੜਾਈ ਕਰ ਦੇ, ਮੇਰੇ ਤੇ ਪੈ ਜਾ, ਕਈਆਂ ਸ਼ੋਅਾਂ 'ਚ ਪੈਂਦਾ ਨਹੀਂ ਮੈਨੂੰ। ਸਾਰੋ ਕੀ ਹੈ ਉਸਤਾਦ ਜੀ ਇਹ ਡਿਫਰੈਂਟ ਸੀ। ਇਹ ਜਿੰਨਾ ਸ਼ੋਅ ਸੁਣ ਲਾ, ਅਸੀਂ ਗਏ ਦੁਬਈ, ਫਿਰ ਅਸੀਂ ਰਾਤ ਤੁਸੀਂ ਕਿਹਾ ਕਿ ਉਹ ਫਰੀਦ ਦੇ ਨਾਲ ਬਾਤ, ਤੇ ਉਹ ਹੁਣ ਮਸਲਾ ਇਦਾਂ ਦਾ ਬਣਿਆ ਕਿ ਉਹ ਗੱਲ ਤੁਹਾਡੀ ਕਿਤੇ ਨਾ ਕਿਤੇ ਲੋਕ ਇੰਨੀ ਸੰਜੀਦਗੀ ਨਾਲ ਲੈਂਦੇ ਨੇ, ਉਹਦੇ ਚ ਫੈਮਲੀਆਂ, ਮੇਰੀ ਫੈਮਿਲੀ ਨੂੰ ਮਸਲਾ ਹੋਇਆ, ਮੈਂ ਇਸ ਲਈ ਕਹਿਣਾ ਕਿ ਉਹ ਕਲੀਅਰ ਫਰੀਦ ਸਾਹਿਬ ਫਿਰ ਛੱਡ ਦੋ ਕੰਮ, ਫਿਰ ਨਹੀਂ ਫਿਰ ਕੰਮ ਵੀ ਹੋਰ ਕਰ ਸੰਜੀਦਗੀ ਨਾਲ ਲੈਂਦਾ ਤੂੰ, ਫਿਰ ਕੋਈ ਕੰਮ ਹੋਰ ਕਰ ਲਓ। ਹਨਾਨ ਭਾਈ ਨੂੰ ਸਮਝਾਓ। ਓਏ ਇੱਕ ਮਿੰਟ, ਕੋਈ ਇੱਕ ਗੱਲ ਦੱਸ ਜਿਹੜੀ ਉਸਤਾਦ ਜੀ ਦੀ ਤੂੰ ਸੰਜੀਦਗੀ ਨਾਲ ਲਈ ਹੋਵੇ, ਉਸਤਾਦ ਜੀ ਦੇ ਕਹਿਣੇ ਤੇ ਅਮਲ ਕੀਤਾ ਹੋਵੇ। ਇੱਕ ਬੰਦਾ ਦੱਸ ਮੈਨੂੰ, ਉਹਨਾਂ ਕਿਹਾ ਸੀ ਫੈਸਲ ਕੋ ਬਚੀ, ਮੈਂ ਉਹ ਸਹੀ ਗਿਆ, ਕਿਹਨਾਂ ਨੇ ਉਹਦੇ ਤੇ ਅਮਲ ਕੀਤਾ ਮੈਂ। ਯਾਰ ਫੈਸਲ ਸਾਹਿਬ ਗੱਲ ਜਿਹੜੀ ਤੂੰ, ਮੈਂ ਤੈਨੂੰ ਇਹ ਨਹੀਂ ਸੀ ਕਿਹਾ ਵੀ ਉਹ ਇੰਨਾ ਬਚ ਜਾਈ ਕਿ ਵੀ ਉਹ ਵਿਚਾਰੇ ਦਾ ਆਪਰੇਟ ਵੀ ਹੋਵੇ ਤੇ ਜਾਈ ਨਾ। ਨਹੀਂ ਉਸਤਾਦ ਜੀ ਮਿੱਠੇ ਨੇ ਗਵਾਹੀ ਦੇਤੀ, ਮੈਂ ਤਸਵੀਰ ਖਿੱਚੀ ਹੋਈ, ਮੈਂ ਸਭ ਤੋਂ ਪਹਿਲਾਂ ਪੋਸਟ ਮੈਂ ਉਹਦੇ ਚ ਗਰੁੱਪ ਚਲਾਈ ਯਾਰ, ਖੁਦਾ ਦੀ ਕਸਮ, ਮੈਂ ਅੱਜ ਕਸਮ ਖਾ ਕੇ ਕਹਿ ਰਿਹਾ ਫੈਸਲ ਸਾਹਿਬ ਝੂਠ ਬੋਲਣ ਦੇ, ਮੈਂ ਸਭ ਤੋਂ ਪਹਿਲਾਂ ਬੰਦਾ ਸੀ ਦਫ਼ਤਰੋਂ ਆਇਆ ਕਿ ਮੈਂ ਫੈਸਲ ਸਾਹਿਬ ਨੂੰ ਮਿਲਿਆ। ਉਹ ਖੁਦਾ ਦੀ ਕਸਮ ਖਾ ਕੇ ਨਾ, ਮੈਨੂੰ ਮੇਰੇ ਬੱਚਿਆਂ ਦੀ ਕਸਮ, ਅੱਜ ਪਹਿਲੀ ਵਾਰੀ ਮੇਰੇ ਘਰ ਆਏ ਜਦੋਂ ਦਾ ਮੇਰਾ ਆਪਰੇਟ। ਓਏ ਨਹੀਂ ਮੇਰੀ ਗੱਲ ਸੁਣ, ਤਸਵੀਰ ਤੇ ਤੂੰ ਲਾਈ, ਉਹ ਝੂਠੀ ਕਸਮ ਖਾ ਗਿਆ ਮੁਨਾਫਿਕ। ਥੱਲੇ ਇੰਨਾ ਲੀਲਾ ਕਿਉਂ ਲਿਖਿਆ? ਆ ਕਿੱਥੇ ਲਿਖਿਆ ਸੀਗਾ? ਉਹ ਪੋਸਟ ਦੇ ਥੱਲੇ। ਵਾਹ ਬਈ ਵਾਹ ਫਰੀਦ, ਤੈਨੂੰ ਇਹ ਵੀ ਨਹੀਂ ਪਤਾ ਕਿੱਥੇ ਲਿਖੀਦਾ ਵਾ? ਮੈਨੂੰ ਪਤਾ ਲੱਗ ਗਿਆ ਵੀ ਮੈਂ ਲਿਖਿਆ ਸੀ, ਹੈ ਹੁਣ ਪਤਾ ਲੱਗ ਗਿਆ। ਉਹ ਤੇ ਉਹਨਾਂ ਨੇ ਕਿਹਾ, ਉਸਤਾਦ ਜੀ ਨੇ 2004 ਤੋਂ ਪਤਾ ਕੀ ਗੱਲ ਫਿਲਮ ਬਣਾਈ ਬੱਟ ਤੇ ਪੱਟੀ, ਉਹ 24 ਸਾਲ ਹੋ ਗਏ, 23 ਸਾਲ ਹੋ ਗਏ। ਇੱਕ ਮਿੰਟ ਠਹਿਰ ਜਾ ਨਾਜ਼ਰੀਨ, ਮੈਂ ਤੁਹਾਨੂੰ ਖੁਦਾ ਦੀ ਕਸਮ ਖਾ ਕੇ ਗੱਲ ਕਰਨ ਲੱਗਾ ਕਿ ਮੈਂ ਰੱਬ ਕੋਲੋਂ ਲੈ ਕੇ ਪਲੇਟਾਂ 'ਚ ਰੱਖ ਕੇ ਸ਼ੋਹਰਤ ਦਿੱਤੀ ਹੈ ਇਹਨਾਂ ਲੋਕਾਂ ਨੂੰ, ਪਲੇਟਾਂ 'ਚ ਰੱਖ, ਰੱਬ ਕੋਲ ਲੈ ਕੇ। ਰੱਬ ਦਿੰਦਾ ਵਾ, ਬਿਲਕੁਲ ਇਹਨੂੰ ਇਹ ਨਹੀਂ ਸਮਝਣਾ ਕਿ ਮੈਂ ਦਿੱਤੀ, ਪੂਰੀ ਗੱਲ ਸੁਣਨੀ ਹੈ, ਇੰਨਾ ਹੀ ਨਹੀਂ ਘੱਟ ਸੁਣੀ ਜਾਣਾ। ਰੱਬ ਕੋਲ ਲੈ ਕੇ ਦੁਆਵਾਂ ਕਰਕੇ, ਖੁਦਾ ਦੀ ਕਸਮ, ਬਸ ਵਾਹ ਵਾਹ ਵਾਹ, ਸਾਰਿਆਂ ਨੂੰ ਜਿਨ੍ਹਾਂ ਨੂੰ ਤੁਸੀਂ ਅੱਜ ਕੱਲ ਵੇਖ ਰਹੇ ਹੋ, ਉਹਨਾਂ ਨੂੰ ਵੀ ਕੈਮਰਾਮੈਨ ਆਪਣੇ ਦਿੱਤੇ ਨੇ, ਹਰ ਚੀਜ਼ ਕੋਲੋਂ ਦਿੱਤੀ ਹੈ, ਖਰਚੇ ਕੀਤੇ ਨੇ। ਸ਼ੋਅ ਕਰਨ ਜਾਂਦੇ ਸੀ ਨਾ ਜਦੋਂ ਆਰਟਿਸਟ, ਪਿੱਛੋਂ ਮੈਸੇजेस ਦੇ ਵਿੱਚ 100 ਜੁਗਤ ਮੈਂ ਘਰ ਬੈਠਾ ਭੇਜਦਾ ਸੀ ਕਿ ਇਹ ਕਰਨਾ, ਬਿਲਕੁਲ ਠੀਕ ਹੈ। ਤੇ ਇੰਜ ਗਿਆ, ਮੇਰੇ ਮੌਲਾ ਨੇ ਇੰਜ ਮੇਰੀ ਇੱਜ਼ਤ ਰੱਖੀ, ਠੀਕ ਹੈ। ਤੇ ਹੁਣ ਜਦੋਂ ਉਹ ਵੀ ਬੰਦ ਹੋ ਗਿਆ, ਸਾਰੇ ਵੀ ਬੰਦ ਹੋ ਗਏ, ਤੇ ਸਰ ਜ਼ਵਾਲ ਨੂੰ ਵੀ ਫੇਸ ਕਰੋ, ਜ਼ਵਾਲ ਫੇਸ ਕਰੋ। ਮੇਰੇ ਤੇ ਆਏਗਾ, ਤੁਸੀਂ ਗਵਾਹ ਰਹਿਣਾ, ਮੇਰੇ ਤੇ ਆਵੇ ਜ਼ਵਾਲ, ਮੇਰਾ ਰੱਬ ਦੇ ਦੇਵੇ, ਤੁਸੀਂ ਮੇਰੇ 'ਚ 1% ਫਰਕ ਨਹੀਂ ਦੇਖੋਗੇ, 1% ਵੀ ਤੁਹਾਨੂੰ ਮੇਰੇ ਮੂੰਹ ਤੇ ਨਹੀਂ ਆਏਗਾ ਕਿ ਸਜਾਦ ਜਾਨੀ ਸੀ ਤੇ ਹੁਣ ਨਹੀਂ ਰਿਹਾ, ਉਹ ਨਹੀਂ ਰਿਹਾ। ਮੈਂ ਤੁਹਾਨੂੰ ਕਹਿ ਰਿਹਾ ਕਿ ਮੈਂ ਸਰ ਬਹੁਤ ਆਰਜੀ, ਕਿੰਨੀ ਵਾਰੀ ਮੈਂ ਗੱਲ ਕਹੀ ਕਿ ਯਾਰ ਆਪਾਂ ਮਰ ਜਾਣਾ, ਆਪਾਂ ਸਾਰਿਆਂ ਨੇ ਮਰ ਜਾਣਾ। ਕਿੰਨੀ ਵਾਰੀ ਮੈਂ ਸ਼ੋਅ 'ਚ ਗੱਲ ਕਹੀ ਆ ਕਿ ਅੱਜ ਤੋਂ 100 ਸਾਲ ਪਹਿਲੇ, 150 ਸਾਲ ਪਹਿਲੇ ਸਾਡੇ ਵਰਗੇ ਲੋਕ ਸੀ, ਉਹਨਾਂ ਦੇ ਆਪਸ 'ਚ ਕਿੰਨੇ ਰੌਲੇ ਹੋਣੇ ਸੀ, ਕੋਈ ਕਿਸੇ ਨੂੰ ਨਹੀਂ ਬੁਲਾਉਂਦਾ ਹੋਣਾ, ਕੋਈ ਕਿਸੇ ਨੂੰ ਨਹੀਂ ਬੁਲਾਉਂਦਾ ਹੋਣਾ, ਕੋਈ ਕਿਸੇ ਨੂੰ ਮਾਰਨ ਨੂੰ ਫਿਰਦਾ ਹੋਣਾ। ਸਾਰੇ ਕਿੱਥੇ ਨੇ? ਅਨਾਨ ਭਾਈ ਕਿੱਥੇ ਨੇ ਸਾਰੇ? ਜ਼ਮੀਨ 'ਚ ਜਿਨ੍ਹਾਂ ਨੇ ਜ਼ਿਆਦਤੀ ਕੀਤੀ ਉਹ ਕਿੱਥੇ? ਜਿਨ੍ਹਾਂ ਨਾਲ ਹੋਈ ਉਹ ਕਿੱਥੇ? ਸਾਰੇ ਜਿਨ੍ਹਾਂ ਨਾਲ ਤੁਸੀਂ 10-10 ਸਾਲ, ਅੱਜ ਤੋਂ 150-200 ਸਾਲ ਪਹਿਲੇ ਜਿਹਨੇ ਕਿਸੇ ਨੂੰ ਰਿਸ਼ਤੇਦਾਰ ਨੂੰ ਆਪਣੇ ਸਾਰੀ ਜ਼ਿੰਦਗੀ ਨਹੀਂ ਬੁਲਾਇਆ ਹੋਣਾ, ਉਹ ਨਾ ਬੁਲਾਉਣ ਵਾਲਾ ਕਿੱਥੇ ਆ, ਤੇ ਜਿਹਨੂੰ ਨਹੀਂ ਬੁਲਾਇਆ ਉਹ ਕਿੱਥੇ ਆ? ਟੁਰ ਗਏ ਦੁਨੀਆ। ਸਾਰਾ ਹੀ ਪੋਦ ਹੀ ਚੇਂਜ ਹੋ ਗਈ। ਇੱਕ ਟਾਈਮ ਹੋਣਾ, ਅੱਜ ਮੈਂ ਹੈ ਨਹੀਂ, ਕੱਲ ਹੈ ਨਹੀਂ, ਪਰਸੋਂ ਨਹੀਂ, ਤੁਸੀਂ ਹੈ ਨਹੀਂ, ਯਾਨੀ
2-2 5-5 10-10 ਸਾਲ ਦੇ ਵਕਫੇ ਤੇ ਅਸੀਂ ਜਾਈ, ਇੱਕ ਟਾਈਮ ਹੋਣਾ ਅਸੀਂ ਸਾਰਿਆਂ ਨੇ ਜਾ ਕੇ ਟੋਟਲ ਨਵੀਂ ਪੀੜ੍ਹੀ ਆ ਜਾਣੀ। ਇਸ ਤਰ੍ਹਾਂ ਹੁੰਦਾ ਕਿ ਨਹੀਂ ਹੁੰਦਾ ਜਿਹੜਾ ਮਤਲਬ ਅਜ਼ਲ ਤੋਂ ਅਬਦ ਤੱਕ ਹੋ ਰਿਹਾ ਨਾ। ਤੇ ਮੈਂ ਕਹਿ ਰਿਹਾ ਸਰ ਮੈਨੂੰ ਮੌਤ ਯਾਦ ਆ 24 ਘੰਟੇ, ਸਮਝ ਆ ਰਹੀ? ਮੈਨੂੰ ਜਿੰਨਾ ਪਿਆਰ ਮਿਲ ਗਿਆ ਇਹ ਖਰਾਬ ਨਹੀਂ ਹੁੰਦਾ। ਅਗਰ ਖਰਾਬ ਹੋਏਗਾ ਨਾ ਤੇ ਉਹ ਹੋ ਜਾਣਾ ਚਾਹੀਦਾ ਉਹਨਾਂ ਲੋਕਾਂ ਦੀ, ਕਿਉਂਕਿ ਉਹ ਸ਼ਾਇਦ ਉਹਨਾਂ ਨੂੰ ਜਾਣਾ ਹੀ ਚਾਹੀਦਾ ਸੀ। ਅਗਰ ਕੁਝ ਲੋਕਾਂ ਦੀਆਂ ਗੱਲਾਂ ਸੁਣ ਕੇ ਕੁਝ ਲੋਕ ਮੇਰੇ ਤੋਂ ਚਲੇ ਜਾਂਦੇ ਨੇ ਨਾ ਤੇ ਮੇਰੇ ਲਈ ਉਹ ਵੀ ਫਾਇਦੇਮੰਦ ਆ, ਕਿਉਂਕਿ ਉਹ ਮੇਰੇ ਹੈ ਹੀ ਨਹੀਂ ਸੀ। ਵਾਹ 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 ਵਾਹ, ਮੇਰੀ ਗੱਲ ਸਮਝ ਆ ਰਹੀ? ਬਿਲਕੁਲ ਸਹੀ। ਜਿਹੜੇ ਮੇਰੇ, ਮੈਂ ਕਿਉਂ ਕਹਿਣਾ ਕਿ ਸਰ ਮੈਨੂੰ ਇਹ ਨਹੀਂ ਕਰਦਾ ਮੇਰਾ ਮਿਲੀਅਨ ਹੋ ਜਾਣ 2 ਮਿਲੀਅਨ ਹੋ ਜਾਣ। ਇਹ ਜਿਹੜੇ ਲੋਕ ਮੈਂ ਇਕੱਠੇ ਕੀਤੇ ਨੇ ਨਾ ਇਹ ਬਹੁਤ ਬਰੀਕ ਆਦਮੀ ਨੇ, ਇਹ ਸਾਰੇ ਹੀ ਬਹੁਤ ਬਰੀਕ ਨੇ। ਅੱਜ ਤੱਕ ਮੈਨੂੰ ਤੁਸੀਂ YouTube ਦੀ ਹਿਸਟਰੀ 'ਚ, ਟੀਵੀ ਦੀ ਹਿਸਟਰੀ 'ਚ ਜਿੱਥੇ ਜਿੱਥੇ ਕਿਸੇ ਨੇ ਗੱਲ ਕੀਤੀ ਆਪਣੇ ਵੀਵਰਸ ਦੀ, ਤੁਸੀਂ ਮੇਰੇ ਵਾਲੀ ਗੱਲ ਦਿਖਾ ਦਿਓ ਕਿਸੇ ਨੇ ਕਿ ਕਿਸੇ ਨੇ ਆਪਣੇ ਵੀਵਰਸ ਨੂੰ ਕਿਸੇ ਨੇ ਦੱਸਿਆ ਹੋਵੇ ਕਿ ਵੀ ਤੁਹਾਡੀ ਅਹਿਮੀਅਤ ਕੀ ਹੈ ਹਰ ਗੱਲ ਤੇ। ਔਰ ਗੱਲ ਇਹ ਹੈ ਫਰੀਦ ਸਾਹਿਬ, ਗੱਲ ਇਹ ਹੈ ਕਿ ਤੂੰ ਮੈਨੂੰ ਜਿੰਨਾ ਮਰਜ਼ੀ ਕਹੀ ਜਾ ਉਸਤਾਦ ਜੀ ਮੈਂ ਤੁਹਾਡਾ ਬਹੁਤ ਪਿਆਰ ਕਰਦਾ, ਉਸਤਾਦ ਜੀ ਮੈਂ ਤੁਹਾਡਾ ਬਹੁਤ ਪਿਆਰ ਕਰਦਾ, ਮੈਂ ਮੰਨੀ ਜਾਵਾਂਗਾ, ਠੀਕ ਹੈ ਨਾ। ਲੇਕਿਨ ਇੱਕ ਜ਼ਾਤ ਐਸੀ ਹੈਗੀ ਜਿਹੜੀ ਤੇਰੇ ਅੰਦਰ ਦੇਖ ਰਹੀ ਹੈ ਕਿ ਇਹ ਜੋ ਕਹਿ ਰਿਹਾ ਕਿੰਨਾ ਕੁ ਸਹੀ ਕਹਿ ਰਿਹਾ। ਵਾਹ 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 ਵਾਹ। ਤੇ ਮੈਂ ਤੇ ਕਹਿ ਰਿਹਾ ਸਰ, ਅਗਰ ਜਿਹੜੀ ਮੈਂ ਗੱਲ ਕਰਦਾ ਤੁਹਾਡੇ ਨਾਲ ਕਿ ਤੁਸੀਂ ਹੀ ਮੇਰੀ ਫੈਮਿਲੀ ਹੋ, ਮੈਂ ਆਪਣੀ ਫੈਮਿਲੀ ਨੂੰ ਇੰਨਾ ਟਾਈਮ ਨਹੀਂ ਦਿੰਦਾ ਜਿੰਨਾ ਤੁਹਾਨੂੰ ਟਾਈਮ ਦਿੰਦਾ। ਇਹਨਾਂ ਮੈਨੂੰ ਉਹ ਨਹੀਂ ਵੇਖਦੇ ਜਿੰਨਾ ਮੈਨੂੰ ਤੁਸੀਂ ਵੇਖਦੇ ਹੋ। ਇਹਨੇ ਮੈਂ ਦੁੱਖ ਸੁੱਖ ਉਹਨਾਂ ਨੇ ਨਹੀਂ ਕਰਦਾ ਜਿੰਨੇ ਮੈਂ ਤੁਹਾਡੇ ਨਾਲ ਕਰਦਾ। ਔਰ ਜੋ ਮੈਂ ਤੁਹਾਡੇ ਬਾਰੇ 'ਚ ਕਹਿਣਾ ਵਾਂ ਇਹ ਝੂਠ ਹੋਵੇ ਮੈਂ ਰੱਬ ਕੋਲੋਂ ਪਾਵਾਂ, ਠੀਕ ਹੈ ਜੀ। ਤੁਹਾਡਾ ਤਾਂ ਰੌਲਾ ਹੀ ਕੋਈ ਨਹੀਂ ਕਿ ਤੁਸੀਂ ਮੰਨੋ ਜਾਂ ਨਾ ਮੰਨੋ। ਤੁਹਾਨੂੰ ਮਨਾਉਣਾ, ਤੁਹਾਨੂੰ ਕਿੰਨੇ ਮਨਾਉਣਾ ਵਾ? ਕੌਣ ਕੋਸ਼ਿਸ਼ ਕਰਨ ਦਿਆ ਕਿ ਤੁਸੀਂ ਮੰਨੋ? ਮੈਂ ਦੱਸੀ ਜਾ ਰਿਹਾ ਤੁਸੀਂ ਨਾ ਮੰਨੋ। ਮੈਨੂੰ ਪਤਾ, ਮੇਰੇ ਰੱਬ ਨੂੰ ਪਤਾ। ਅੱਗੋਂ ਸਿਲਸਿਲਾ ਜਿਹੜਾ ਵਾ ਉਹ ਆਪੇ ਹੀ ਵਕਤ ਦੱਸ ਦੇਗਾ, ਤੁਹਾਨੂੰ ਸਾਰਾ ਕਲੀਅਰ ਹੋ ਜਾਏਗਾ ਹਰ ਚੀਜ਼। ਮਾਮਲਾਤ ਆਉਂਦੇ ਨੇ, ਸਾਡਾ ਕਾਰੋਬਾਰ ਐਸਾ, ਸਾਡਾ ਬਿਜ਼ਨਸ ਐਸਾ, ਇਹਦੇ ਵਿੱਚ ਵਾਧੇ ਘਾਟੇ ਆਉਂਦੇ ਨੇ, ਬੜਿਆਂ ਲੋਕਾਂ ਨਾਲ ਆਏ ਨੇ। ਲੇਕਿਨ ਇੱਕ ਗੱਲ ਯਾਦ ਰੱਖਣਾ ਕਿ ਜ਼ੁਲਮ ਜ਼ਿਆਦਤੀ ਮੈਂ ਨਹੀਂ ਕਰਦਾ, ਨਾ ਮੇਰੇ ਕੋਲ ਹੁੰਦੀ ਹੈ, ਕਿਉਂਕਿ ਜਿਸ ਬੰਦੇ ਨੂੰ ਹਰ ਗੱਲ ਤੇ ਰੱਬ ਜਿਹਨੇ ਰੱਖਿਆ ਹੁੰਦਾ ਨਾ ਨਾਲ, ਉਹਦੇ ਕੋਲ ਹੁੰਦੀ ਨਹੀਂ। ਹਾਂ ਕਿਸੇ ਟਾਈਮ ਇਹ ਹੁੰਦਾ ਵਾ ਕਿ 2 ਫਰੀਕ ਨਾਲ ਤੇ ਇੱਕ ਤੁਹਾਨੂੰ ਦੱਸ ਦਿੰਦਾ ਸਾਰਾ ਕੁਝ ਆਪਣੇ ਹਿਸਾਬ ਨਾਲ। ਜ਼ਾਹਰੀ ਗੱਲ ਹੈ ਯਾਰ, ਅਗਰ ਤੇਰੀ ਮੇਰੀ ਇੱਕ ਬਹਿਸ ਚੱਲ ਰਹੀ ਹੈ, ਤੁਸੀਂ ਜਾ ਕੇ ਇੱਕ ਬੰਦੇ ਨੂੰ ਪੂਰੀ ਸਟੋਰੀ ਸੁਣਾ ਦਿਓ, ਤੁਸੀਂ ਦੱਸੋਗੇ ਕਿ ਵੀ ਮੈਂ ਵੀ ਆ ਕੀਤਾ। ਮੀਡੀਆ 'ਚ ਰੂਲ ਆ ਵੀ ਜਦੋਂ ਤੁਸੀਂ ਕਿਸੇ ਦੇ ਖਿਲਾਫ ਗੱਲ ਕਰਨੀ ਆ ਤੇ ਦੂਸਰੇ ਦਾ ਮੌਕਫ ਲਾਜ਼ਮ ਹੀ ਲੈਣਾ। ਉਹਦੇ ਮੌਕਫ ਤੋਂ ਬਗੈਰ ਸਟੋਰੀ ਵਨ ਸਾਈਡਡ ਕਲਾਂਦੀ, ਤੇ ਵਨ ਸਾਈਡਡ ਸਟੋਰੀ ਜਿਹੜੀ ਆ ਉਹਦੀ ਕੋਈ ਵੁਕਤ ਨਹੀਂ। ਲੇਕਿਨ ਸਰ ਉਹਦੀ ਵੁਕਤ ਹੈ, ਵਿਊਜ਼ ਵਾਸਤੇ ਤੇ ਅੱਛੀ ਹੈ ਨਾ। ਖੁਦਾ ਦੀ ਕਸਮ, ਮੈਂ ਇੰਨੀਆਂ ਕਸਮਾਂ ਕਦੀ ਖਾਧੀਆਂ ਨਹੀਂ। ਖੁਦਾ ਦੀ ਕਸਮ, ਮੇਰੇ ਮੋਬਾਈਲ ਦੇ ਵਿੱਚ ਹਰ ਬੰਦੇ ਦਾ 1000 ਗੁਣਾ ਜ਼ਿਆਦਾ ਜਵਾਬ ਪਿਆ। ਜੋ ਮੈਂ ਸੁਣ ਰਿਹਾ ਨਾ ਅੱਜ ਕੱਲ੍ਹ ਮੇਰੇ ਮੋਬਾਈਲ ਦੇ ਵਿੱਚ, ਯਾਰ ਸਿਰ ਨਾ ਚੁੱਕੇ ਬੰਦਾ ਤਾਂ ਉਹ, ਯਾਨੀ ਮੈਂ ਐਸੇ ਪ੍ਰੂਫ ਦਵਾਂ ਕਿ ਤੈਨੂੰ ਮੈਂ ਕਹਾਂ ਹਾਂ ਹਨਾਨ ਇਹ ਕੀ ਹੈ, ਇਹ ਕਿੰਨਾ ਗੱਲਾਂ ਕੀਤੀਆਂ, ਇਹ ਕੀ ਕੀਤਾ ਈ, ਇਹ ਮੁੰਡਾ ਕੌਣ ਆ, ਅੱਛਾ ਇਹ ਜਾਨੂ ਕੌਣ ਆ। ਅੱਛਾ ਇੱਥੇ ਤੱਕ ਗੇਮ ਪਹੁੰਚ। ਮੈਂ ਨਹੀਂ, ਮੈਂ ਗੱਲ ਕਰ ਰਿਹਾ ਕਿ ਮੈਂ ਤੁਹਾਨੂੰ ਗੱਲ ਕਰ ਦਿੰਦਾ ਕਿ ਮੈਂ ਤੈਨੂੰ ਕਹਦਾ ਕਿ ਹਨਾਨ ਆ, ਤੂੰ ਕਹਿ ਰਿਹਾ ਕਿ ਸਜਾ ਦੇ ਦਾਂਦਾ, ਸਜਾ ਦੇ ਦਾਂਦਾ, ਸਜਾ ਦੇ ਦਾਂਦਾ, ਤੇਰੀ ਲਿਖਾਈ ਹੈ, ਤੇਰਾ ਨੰਬਰ ਆ, ਕਿੱਦਾਂ ਮੁੱਕਰੇਗਾ ਤੂੰ? ਕੀ ਕਹੇਗਾ ਜ਼ਿਆਦਾ ਤੋਂ ਜ਼ਿਆਦਾ ਕਿ ਉਹ ਉਸ ਟਾਈਮ ਇਦਾਂ ਹੋ ਗਿਆ ਸੀ, ਇਦਾਂ ਹੋ ਗਿਆ, ਮੈਂ ਮੰਨ ਜਾਗਾ? ਨਹੀਂ, ਕਦੀ ਵੀ ਨਹੀਂ। ਸਮਝ ਆ ਰਹੀ? ਤੇ ਮੈਂ ਕੀ ਕਰਦਾ ਪਿਆ ਕਿ ਮੈਂ ਫਿਰ ਉਹ ਗੱਲ ਕਰਦਾ ਪਿਆ ਕਿ ਸਰ ਦੇਖਣਾ ਇਹ ਚਾਹੀਦਾ ਵਾ ਕਿ ਅਗਰ ਤੇਰੀ ਮੇਰੀ ਲੜਾਈ ਹੈ, ਮੈਂ ਤੈਨੂੰ ਅਟੈਕ ਜੋ ਕਰ ਰਿਹਾ ਇਹਦੇ ਨਾਲ ਤੇਰੇ ਬੀਵੀ ਬੱਚਿਆਂ ਨੂੰ, ਮਾਂ-ਬਾਪ ਨੂੰ, ਭੈਣਾਂ ਭਰਾਵਾਂ ਤੱਕ ਤੇ ਨਹੀਂ ਨੁਕਸਾਨ ਜਾ ਰਿਹਾ? ਅਗਰ ਉਹ ਜਾ ਰਿਹਾ ਉੱਥੇ ਤੱਕ ਤੇ ਮੈਂ ਸੋਚਦਾ ਹੋਇਆ ਵੀ ਜਾਣ ਕੇ ਮੇਰਾ ਜ਼ਿਹਨ ਹੀ ਇਹ ਹੈ ਕਿ ਮੈਂ ਇਹਨੂੰ ਜ਼ਲੀਲ ਕਰਨਾ ਮੁਆਸ਼ਰੇ 'ਚ, ਬਸ ਇਹਨੂੰ ਮੈਂ ਜ਼ਲੀਲ ਕਰਨਾ। ਮਿਸ਼ਨ ਹੀ ਇਹ ਆ, ਮਤਲਬ ਇੱਕ ਕੰਮ ਆ। ਤੈਨੂੰ ਮੇਰੇ ਤੋਂ ਇੱਕ ਗਿਲਾ ਵਾ, ਇੱਕ ਮਿਸਾਲ ਆ ਕਿ ਤੈਨੂੰ ਮੇਰੇ ਤੋਂ ਇੱਕ ਗਿਲਾ ਵਾ, ਉਹ ਗਿਲਾ ਤੂੰ ਕੋਰਟ ਜਾ, ਉੱਥੇ ਜਾ ਕੇ ਆ ਜੀ ਮੈਂ ਆ ਮੇਰਾ ਗਿਲਾ ਵਾ ਜੀ ਇਸ ਬੰਦੇ ਨਾਲ ਤੇ ਇਹ ਮੇਰਾ ਕੰਮ ਕਰ ਦਿਓ। ਉਸ ਦੀ ਕੋਰਟ ਵੀ ਹੈਗੀ ਆ, ਉਹਦਾ ਸਾਰਾ ਕੁਝ ਹੈਗਾ, ਲੇਕਿਨ ਤੂੰ ਉਧਰ ਨਹੀਂ ਜਾ ਰਿਹਾ। ਤੂੰ ਸੋਸ਼ਲ ਮੀਡੀਆ ਤੇ ਕਹੀ ਜਿਵੇਂ ਐਵੇਂ ਨਾ ਇਦਾਂ ਕਰ ਰਿਹਾ, ਐਵੇਂ ਨਾ ਇਦਾਂ ਕਰ ਰਿਹਾ। ਇਹਦਾ ਮਤਲਬ ਇਹ ਹੈ ਕਿ ਤੂੰ ਜ਼ਹਿਨ ਬਣਾਇਆ ਕਿ ਜ਼ਲੀਲ ਕਰਨਾ, ਤੇ ਤੇਰੇ ਕੋ ਹੋਣਾ ਨਹੀਂ ਜ਼ਲੀਲ। ਇੰਜ ਤੂੰ ਜਿਹੜਾ ਮਰਜ਼ੀ ਜਿਹਨੂੰ ਮਰਜ਼ੀ ਕਰ ਦੇਵੇ। ਸਾਜ ਜੀ ਲੋਕੀ ਅੰਦਰੋਂ ਅੰਦਰ ਗੇਮਾਂ ਪਾ ਲੈਂਦੇ ਨੇ। ਇਹ ਜਿੱਡੇ ਮਾਮਲੇ ਹੋਏ ਪਿੱਛੇ ਵੀ ਹੁਣ ਵੀ ਇੱਕ ਵਾਰੀ ਨਹੀਂ ਇਹਨਾਂ ਨੇ ਸਾਨੂੰ ਕਿਹਾ ਕਿ ਯਾਰ ਤੁਸੀਂ ਕਰ ਲਵੋ ਜਾਓ। ਅਸੀਂ ਜਦੋਂ ਕਿਹਾ ਉਸਤਾਦ ਜੀ ਅਸੀਂ ਨਿਬੜ ਲੈਂਦੇ, ਤੁਸੀਂ ਇੱਕ ਵਾਰੀ ਈਜ਼ੀ ਹੋ ਜਾਵੋ, ਖੁਦਾ ਦਾ ਨਾ ਤੁਸੀਂ ਬਹਿ ਕੇ ਸਿਰਫ ਇੰਨਾ
ਵੇਖ ਲਵੋ ਕਿ ਯਾਰ ਅਸੀਂ ਕੀ ਕਰਦੇ ਹਾਂ। ਉਹ ਤੁਹਾਨੂੰ ਗਾਲਾਂ ਕੱਢ ਕੇ, ਤੁਹਾਨੂੰ ਨਹੀਂ ਪਤਾ ਕਿ ਤੁਸੀਂ ਕੀ, ਤੁਹਾਨੂੰ ਨਹੀਂ ਪਤਾ ਕਿਸੇ ਦਾ, ਤੂੰ ਸਾਈਡ ਤੇ ਹੋ ਜਾ ਬਸ, ਤੂੰ ਫਲਾਣਾ ਤੂੰ ਵੀ ਸਾਈਡ ਤੇ। ਯਾਰ ਫਰੀਦ ਭਾਈ ਨੂੰ ਪਤਾ ਯਾਰ, ਮੈਂ ਹਨਾਨ ਭਾਈ ਤੁਹਾਨੂੰ ਤੇ ਪਤਾ ਸੀ ਕਮਰਸ਼ੀਅਲ ਲੈਵਲ ਤੇ ਰਹੇ ਹੈਗਾ ਉਸਤਾਦ ਜੀ, ਆਰਡਰ ਲਾਣ ਸਿਰਫ ਯਾਰ ਲੰਗਰ। ਅਸੀਂ ਕੰਮ ਕਰਨਾ ਵਾ। ਜਿਹੜੇ ਲੋਕ ਇਹ ਕਰ ਰਹੇ ਨੇ ਨਾ, ਉਹ ਫੇਲ ਹੋ ਚੁੱਕੇ ਨੇ, ਨਾਕਾਮ ਹੋ ਚੁੱਕੇ ਨੇ, ਇਸ ਕੰਮ ਚੋਂ ਹੀ ਨਾਕਾਮ ਹੋ ਚੁੱਕੇ ਨੇ। ਉਹ ਹੱਥ ਪੈਰ ਮਾਰ ਰਹੇ ਨੇ, ਤੇ ਹੱਥ ਪੈਰ ਮਾਰ ਰਹੇ ਨੇ ਕਿ ਉਸ ਬੰਦੇ ਨੂੰ ਕਿ ਯਾਰ ਇਹਨੂੰ ਫੜ ਲਓ ਬਸ, ਇਹਦੀ ਵਜ੍ਹਾ ਤੋਂ ਹੋ ਸਕਦਾ ਸਾਡੇ ਵੀ ਨਾਲ। ਜਿਨ੍ਹਾਂ ਨੂੰ ਉਹ ਨਾਰ ਲਾ ਰਹੇ ਨੇ ਉਹ ਵੀ ਮਿੱਟੀ ਨੇ, ਉਹ ਵੀ ਕਹਿ ਰਹੇ ਨੇ ਆਜੋ ਸਾਡਾ ਵੀ ਚੈਨਲ ਤੇ ਥੋੜੇ ਵਿਊਜ਼ ਆ ਜਾਣਗੇ। ਤੇ ਠੀਕ ਹੈ ਨਾ, ਗੱਲ ਕਰਨ ਦਾ ਮਕਸਦ ਹੈ ਉਹ ਬਿਲਕੁਲ ਨਾਕਾਮ ਨੇ, ਜ਼ਮੀਨ ਦੇ ਨਾਲ ਲੱਗੇ ਨੇ। ਮੈਂ ਪਹਿਲੇ ਸਭ ਤੋਂ ਕਿਉਂ ਕਿਹਾ, ਕੁਝ ਲੋਕਾਂ 'ਚ ਜ਼ਵਾਲ ਸਹਿਣ ਦੀ ਹਿੰਮਤ ਨਹੀਂ ਹੁੰਦੀ, ਤੇ ਜ਼ਵਾਲ ਨੂੰ ਵੀ ਫੇਸ ਕਰਨਾ ਚਾਹੀਦਾ। ਸੋਸ਼ਲ ਮੀਡੀਆ ਤੇ ਅੱਜਕੱਲ ਵੈਸੇ ਬੜਾ ਚੱਲਿਆ ਹੋਇਆ, ਜਦੋਂ ਕੋਈ ਸ਼ਾਇਦ ਨਾ ਜਿਹੜੇ 네ਗੇਟਿਵ ਪਾ ਦੇ ਇਸ ਤਰ੍ਹਾਂ ਹੀ ਉਸਤਾਦ ਜੀ ਤੇ ਦਾ ਸਜਾਦ ਜਾਨੀ ਤੇ ਸਭ ਤੋਂ ਪਹਿਲੇ ਵੱਟ ਤੇ ਪਿਆ ਹੁੰਦਾ। ਵੱਡਾ ਜ਼ਰਫ ਉਸਤਾਦ ਜੀ ਦਾ ਪਤਾ ਕੀ, ਅੱਲਾ ਜਾਣਦਾ ਕਿੰਨਾ ਅਰਸਾ ਹੋ ਗਿਆ ਇਹਨਾਂ ਦਾ ਚੈਨਲ ਅਲੱਗਾ ਹੋਏ ਉਹ ਸਾਰੇ ਨੇ। ਉਸਤਾਦ ਜੀ ਨੇ ਕਿਹਾ ਮੈਂ ਨਾ ਵੇਖਾਂਗੇ ਕਿਸੇ ਨੇ ਕੋਈ ਕਮੈਂਟਸ ਕੀਤਾ ਵਾ, ਕੋਈ ਗਲਤ ਗੱਲ ਕੀਤੀ ਹੈ। ਅੱਛਾ ਮੇਰੇ ਨਾਲ ਹੁੰਦਾ ਖੁਦਾ ਕੀ ਦੀ ਹੈ, ਕਸਮ ਹੈ ਅੱਜ ਤੱਕ ਨਹੀਂ ਕੀਤਾ ਕਿਸੇ ਨੂੰ comment। ਕੋਈ ਮੈਂ ਕਿਸੇ ਨਾਲ ਗੱਲ ਨਹੀਂ ਕਰ ਰਿਹਾ, ਕਿਸੇ ਦਾ ਨਹੀਂ ਕਰ ਰਿਹਾ। ਜਦੋਂ ਕਿਸੇ ਨਾਲ ਕੋਈ ਕੰਮ ਖਰਾਬ ਹੁੰਦਾ ਵਾ, ਉਹ ਮੈਂ ਉਦੋਂ ਦੱਸਿਆ ਸੀ ਨਾ ਹਸਦ ਵਾਲਾ, ਜਦੋਂ ਉਹਦਾ ਕੰਮ ਖਰਾਬ ਹੁੰਦਾ ਕਹਿੰਦਾ ਇਹਨੇ ਕੀਤਾ, ਇਹਦੀ ਵਜ੍ਹਾ ਤੋਂ ਹੋਇਆ। ਸਮਝ ਰਿਹਾ ਗੱਲ? ਤੇ ਕਹਿੰਦਾ ਨਾ ਪੰਜਾਬੀ ਚ ਕਿ ਇੱਕ ਹੀ ਰੋਲਾ ਪਾ ਦਿੱਤਾ ਈ, ਇੱਕ ਹੀ ਰੋਲਾ ਪਾ ਦਿੱਤਾ ਈ, ਸਾਨੂੰ ਹੀ ਮਗਰੋਂ ਲਾ ਦਿੱਤਾ ਈ। ਇੱਕ ਹੀ ਰੋਲਾ ਪਾ ਦਿੱਤਾ ਈ, ਸਾਨੂੰ ਹੀ ਮਗਰੋਂ ਲਾ ਦਿੱਤਾ ਈ। ਉਹ ਤੈਨੂੰ ਆਪਣਾ ਭੇਤ ਕੀ ਦਿੱਤਾ, ਤੂੰ ਤੇ ਰੋਲਾ ਹੀ ਪਾ ਦਿੱਤਾ ਈ। ਠੀਕ ਹੈ ਨਾ, ਇਹ ਉਹੀ ਹਿਸਾਬ ਆ, ਜਿਹਨੂੰ ਭੇਤ ਦੇ ਦੋ ਨਾ ਉਹ 20% ਭੇਤ ਲੈ ਕੇ। ਅੱਛਾ ਹੁਣ ਨਾ ਸਾਡੀ ਜੀ ਇੱਕ ਆਦਤ ਹੈ ਉਸਤਾਦ ਜੀ, ਮਾਜ਼ਰਤ ਨਾਲ ਮੈਂ ਮੇਰੇ ਉਸਤਾਦ ਜੀ ਦਾ ਵੱਡਾ ਉਸਤਾਦ ਜੀ ਨੇ ਵੀ ਰਾਹ ਜਾਂਦਿਆਂ ਦੇ ਚੈਨਲ ਬਣਾਤੇ। ਮੈਂ ਮਿਸਾਲ ਮੈਂ ਵੱਡੇ ਮੇਰੇ ਨੇ ਕਿਹਾ ਗਿਆ, ਬਿਲ ਗੇਟਸ ਨੇ ਕਿਹਾ ਯਾਰ ਤੇ ਕੁੱਤਾ ਨਸਲੀ ਰੱਖੋ, ਯਾਰ ਔਰ ਕੁੱਤਾ ਨਸਲੀ ਰੱਖੋ, ਨਸਲ ਵੇਖ ਕੇ ਭਲਾ ਕਰੋ। ਜੈਨ ਕਹਿਣਾ ਫਰੀਦ ਸਹੀ ਕਿਹਾ, ਸਹੀ ਕਿਹਾ ਨਹੀਂ, ਸਹੀ ਕਿਹਾ, ਸਹੀ ਹੈ, ਉਂਗਲ ਗਲਤ ਸੀ। ਫਖਰ ਨਾ ਉੱਤੇ ਕਰ, ਫਖਰ ਨਾ ਮੂੰਹ ਤੇ ਕਰ, ਫਖਰ ਨਾ ਮੂੰਹ ਤੇ ਕਰ, ਮੈਂ ਤੇਰਾ ਭਲਾ ਕੀਤਾ ਭਾਵੇਂ ਜੋ ਮਰਜ਼ੀ ਸੀ। ਤੈਨੂੰ ਨਸਲੀ ਕਿਹਾ ਵਾ, ਲੇਕਿਨ ਦੋਵਾਂ ਚੋਂ ਕੀ ਆ ਉਹ ਯਾਰ ਕੇ ਨਹੀਂ ਉਸਤਾਦ ਜੀ ਵਿੱਚ ਮੈਂ ਹੁਣ ਉਸਤਾਦ ਜੀ ਨੂੰ ਇੱਕ ਦਿਨ ਕਿਹਾ, ਮੈਂ ਕਿਹਾ ਉਸਤਾਦ ਜੀ ਇਹ ਮਿਸਾਲ ਹੈਗੀ ਹੈ ਕਿ ਯਾਰ ਤੇ ਕੁੱਤਾ ਨਸਲੀ ਰੱਖੋ। ਕਹਿੰਦੇ ਮੈਂ ਹੁਣ ਨਸਲਾਂ ਜਾ ਕੇ ਚੈੱਕ ਕਰਾਂ ਲੋਕਾਂ ਦੀਆਂ, ਮੈਨੂੰ ਕੀ ਪਤਾ ਕੋਈ ਕੀ ਹੈ ਕੀ। ਮੈਨੂੰ ਬੜੀਆਂ ਗਾਲਾਂ, ਸਭ ਤੋਂ ਬਹੁਤੀਆਂ ਗਾਲਾਂ ਮੈਨੂੰ ਪਈਆਂ ਉਸਤਾਦ। ਹਨਾਨ ਸਾਹਿਬ ਪੂਰੀ ਦੁਨੀਆ 'ਚ ਜਿੰਨੇ ਮਾਮਲੇ ਹੁੰਦੇ ਲੋਕੀ ਅੰਦਰੋਂ ਅੰਦਰ ਖਾਤੇ ਨਹੀਂ ਕਲੀਅਰ ਨਹੀਂ ਨਹੀਂ ਯਾਰ, ਨਹੀਂ ਨਾ ਫਰੀਦ ਸਾਹਿਬ, ਇਹ ਗੱਲਾਂ ਉਹਨੂੰ ਕਰੀਦੀਆਂ ਨੇ ਜਿਹੜਾ ਬੰਦੇ ਨੂੰ ਸਮਝ ਆਉਂਦੀ ਹੋਵੇ, ਜਿਹੜਾ ਨਸਲੀ ਜਿਹਦੀ ਨਸਲ ਉਦਾਂ ਦੀ ਹੈ, ਉਹ ਤਾਂ ਕੰਧ ਅੱਗੇ ਬੀਣ ਵਜਾਉਣ ਲਈ ਹਿਸਾਬ। ਯਾਰ ਕਿੰਨਿਆਂ ਮਤਲਬ ਇਹ ਹੈ ਸਰ, ਮਤਲਬ ਇਹ ਹੈ ਕਿ ਮਰੇ ਬੰਦੇ ਮੇਰੇ ਕੋ ਆਏ ਨੇ, ਠੀਕ ਹੈ ਨਾ, ਜਿਹੜੇ ਅੱਜ ਕੱਲ ਬਹੁਤ ਵਾਇਰਲ ਮਤਲਬ ਕੋਸ਼ਿਸ਼ ਕਰ ਰਹੇ ਨੇ, ਇਹ ਮਰੇ ਆਏ ਨੇ ਮੇਰੇ ਕੋ, ਮਰੇ ਮੁੱਕਣੇ ਰਕਸ਼ਿਆਂ ਦੇ ਕਿਰਾਏ ਵੀ ਨਹੀਂ ਸੀ ਹੁੰਦੇ। ਅੱਛਾ ਠੀਕ ਆ ਜੀ, ਸਾਰਾ ਕੁਝ ਕਰਕੇ ਪੈਸੇ ਵੀ ਖਾਦੇ ਇਹਨਾਂ ਨੇ, ਲੱਖਾਂ ਰੁਪਈਆ ਇਹਨਾਂ ਨੇ ਖਾਦਾ ਤੁਹਾਡੇ ਕੋਲ। ਹਾਂਜੀ ਹਾਂਜੀ, ਲੱਖਾਂ ਰੁਪਈਆ ਇਹਨਾਂ ਨੇ ਖਾਦਾ, ਇਹ ਕੰਮ ਸਿੱਖਿਆ। ਠੀਕ ਆ ਜੀ, ਕੰਮ ਦੇ ਸਟਾਰਟ ਤੇ ਜਿਹੜੇ ਜਿਹੜੇ ਚੀਜ਼ਾਂ ਦੀ ਲੋੜ ਸੀ ਉਹ ਲਿਆ, ਟੋਟਲ ਭੁੱਖੇ ਨੰਗੇ ਸੀ, ਹਰ ਚੀਜ਼। ਬੰਦੇ ਮੇਰੇ ਯੂਜ਼ ਕੀਤੇ, ਬੰਦੇ ਮੇਰੇ ਯੂਜ਼ ਕੀਤੇ, ਟੈਲੈਂਟ ਮੇਰਾ ਯੂਜ਼ ਕੀਤਾ। ਯਾਨੀ ਸਜਾਦ ਜਾਨੀ ਆਫੀਸ਼ੀਅਲ ਚ ਕੋਈ ਮੁੰਡਾ ਉਹਨੂੰ ਪੂਰੀ ਕੋਸ਼ਿਸ਼ ਕੀਤੀ ਕਿ ਵੀ ਉਹਨੂੰ ਯੂਜ਼ ਕਰ ਲਵਾਂ। ਹੁਣ ਜਦੋਂ ਸਾਰੇ ਅਸਲੀਅਤ ਜਦੋਂ ਉਹਨਾਂ ਨੇ ਦੇਖ ਲਈ, ਰੰਗ ਦੇਖ ਲਏ, ਕੰਨਾਂ ਨੂੰ ਹੱਥ ਲਾ ਕੇ ਭੈਣ ਹੋਣੀ ਕਈ ਤੇ 8 ਵਜੇ ਘਰੋਂ ਨਿਕਲ ਆਉਂਦੇ ਹੁੰਦੇ ਸੀ ਕਿ ਵੀ ਮੈਂ ਨਹੀਂ ਵੇਖ ਸਕਦਾ ਸਾਰਾ ਕੁਝ, ਠੀਕ ਆ, ਮੈਂ ਕਿਤੇ ਹੋਰ ਸੌਂ ਜਾਣਾ, ਠੀਕ ਆ ਨਾ। ਉਹਨਾਂ ਨੇ ਵੇਖ ਲਿਆ ਸਾਰਾ ਕੁਝ, ਨਿਕਲ ਆਏ, ਪਿੱਛੇ ਹੁਣ ਕੁਝ ਨਹੀਂ ਰਹਿ ਗਿਆ, ਕਿਉਂਕਿ ਆਪ ਕੁਝ ਨਹੀਂ। ਹੁਣ ਆ ਗਿਆ ਜ਼ਵਾਲ, ਸਾਰਾ ਕੁਝ ਇੱਥੇ ਆ ਗਿਆ, ਹੁਣ ਬਰਦਾਸ਼ਤ ਨਹੀਂ ਹੋ ਰਿਹਾ। ਹੁਣ ਦਿਮਾਗ 'ਚ ਇਹ ਆ ਗਿਆ ਕਿ ਇਹਨੂੰ ਨਹੀਂ ਰਹਿਣ ਦੇਣਾ, ਇਹਨੂੰ ਵੀ ਜ਼ਲੀਲ ਕਰਨਾ। ਔਰ ਉਹਦੇ ਵਾਸਤੇ ਬੰਦੇ ਉਹ ਲੱਭੇ ਜਾ ਰਹੇ ਨੇ ਜਿਹੜੇ ਨਾ ਪੁੱਛਦੇ ਨੇ ਕਿ ਭਾਈ ਤੂੰ ਇਕੱਲਾ ਹੀ ਆ ਕੇ ਸਾਰਾ ਕੁਝ ਕਹੀ ਜਾਂਦਾ, ਉਹ ਬੰਦੇ ਦਾ ਇੱਕ ਨਾਮ ਆ, ਅਸੀਂ ਕਿੱਦਾਂ ਕਰ ਦਈਏ। ਨਹੀਂ, ਉਹ ਵੀ ਕਹਿੰਦੇ ਆਓ, ਸਾਡਾ ਵੀ ਹਾਲੇ 2000 ਸਬਸਕ੍ਰਾਈਬਰ ਆ, ਇਹ ਵੀ ਤੇ 8-10 ਹੋਵੇ। ਆਹੋ, ਸਮਝ ਆ ਰਹੀ। ਲੇਕਿਨ ਕੀ ਹੋਣਾ ਵਾ, ਕੀ ਕੁਛ ਨਹੀਂ, ਇੱਥੇ ਬੜਾ ਬੜਾ ਕੁਛ ਹੋ ਗਿਆ। ਫਿਰ ਉਹੀ ਗੱਲ ਸਰ, ਅਗਰ ਮੇਰਾ ਰੱਬ ਹੈਗਾ ਨਾ ਤੇ ਫਿਰ ਤੁਸੀਂ ਵੇਖ ਲੈਣਾ ਕਿ ਕੀ ਹੁੰਦਾ। ਤੇ ਦੂਜੀ ਗੱਲ ਇਹ, ਮੇਰੀ ਚੁੱਪ ਦਾ ਮਕਸਦ ਇਹ ਨਹੀਂਗਾ ਕਿ ਵੀ ਮੈਂ ਗੁਨੇਗਾਰ ਹਾਂ। ਮੇਰੀ ਚੁੱਪ ਦਾ ਮਕਸਦ ਇਹ ਹੈ ਕਿ ਰਹਿਣਾ ਕੁਛ ਨਹੀਂ, ਜਿੱਤ ਮੈਂ ਜਾਣਾ ਵਾ, ਅੱਲਾ ਦੀ ਕਸਮ ਜਿੱਤ ਮੈਂ ਜਾਣਾ ਵਾ। ਮੈਂ ਇਦਾਂ ਦਾ ਦੇ ਪੱਤੇ ਨੇ ਮੇਰੇ ਕੋ ਕਿ ਜਿੱਤ ਮੈਂ ਜਾਣਾ ਵਾ, ਲੇਕਿਨ ਰਹਿਣਾ ਤਾਂ ਕੋਈ ਕਿਸੇ ਦੇ ਪੱਲੇ ਵੀ ਕੁਛ ਨਹੀਂ। ਸਮਝ ਆ ਰਹੀ ਗੱਲ ਦੀ?
ਤੇ ਤੈਨੂੰ ਅਗਰ ਕੋਈ ਤਕਲੀਫ ਆ ਮੇਰੇ ਤੋਂ ਡਾਇਰੈਕਟ ਦੱਸ। ਡਾਇਰੈਕਟ ਵੀ ਨਾ ਦੱਸ। ਤੁਸੀਂ ਉੱਥੇ ਜਾਓ, ਤੁਸੀਂ ਕਿਹੜਾ ਵੀ ਭੁੱਲੇ ਹੋ, ਤੁਸੀਂ ਤੇ ਚੌਥੇ ਦਿਨ ਉੱਥੇ ਚੱਲ ਜਾਂਦੇ, ਜੇ ਤੁਹਾਨੂੰ ਜਾਂਚ ਨਹੀਂ, ਜਾਂ ਤੁਹਾਡੇ ਵਕੀਲ ਨਹੀਂ ਯਾਰ ਹੈਗੇ, ਜਾਂ ਤੁਹਾਡੇ ਜੱਜ ਨਹੀਂ ਯਾਰ ਹੈਗੇ, ਜਾਂ ਤੁਹਾਡੀਆਂ ਦੋਸਤੀਆਂ ਨਹੀਂ ਗਈਆਂ ਚੈਨਲਾਂ 'ਚ ਹੋਰ ਬੰਦਿਆਂ ਦੇ ਨਾਲ ਜਾਂ ਆਪਣੀ ਇੰਡਸਟਰੀ 'ਚ ਬੰਦਿਆਂ ਦੇ ਨਾਲ, ਠੀਕ ਹੈ ਨਾ, ਤੁਸੀਂ ਉਹਨਾਂ ਕੋਲ ਜਾਓ ਕਿ ਭਾਈ ਇਹਦਾ ਕੀ ਕਾਨੂੰਨੀ ਹੱਲ ਆ, ਮੈਨੂੰ ਇਸ ਬੰਦੇ ਕੋਲੋਂ ਇਹ ਚਾਹੀਦਾ, ਮੈਨੂੰ ਆਪਣੇ ਵਾਸਤੇ ਇਹ ਚਾਹੀਦਾ, ਉਹ ਕੇਸ ਕਰੋ, ਮੈਂ ਜਾ ਕੇ ਜੋ ਹੋਏਗਾ ਮੈਂ ਕਰ ਦਾਂਗਾ। ਉਧਰ ਨਹੀਂ ਜਾਣਾ। ਸਮਝ ਆ ਰਹੀ ਗੱਲ ਦੀ? ਯਾਨੀ ਮੈਂ ਤੇਰੇ ਸਾਹਮਣੇ ਬੈਠਾ ਵਾਂ, ਤੈਨੂੰ ਇਹ ਗਵਰਨਮੈਂਟ ਆ, ਇਹ ਇੱਕ ਮਿਸਾਲ ਆ, ਕਾਨੂੰਨ ਆ, ਠੀਕ ਆ, ਮੈਂ ਤੇਰਾ ਕੁਝ ਦੇਣਾ ਵਾ, ਤੂੰ ਇਹਨੂੰ ਨਹੀਂ ਕਹਿ ਰਿਹਾ ਕਿ ਭਾਜੀ ਮੈਨੂੰ ਲੈ ਕੇ ਦਿਓ, ਤੂੰ ਉਧਰ ਜਾ ਕਹਿ ਰਿਹਾ ਸਜਾਨ ਨੇ ਮੇਰਾ ਦੇਣਾ, ਸਜਾਨ ਨੇ ਮੇਰਾ ਦੇਣਾ, ਉਧਰ ਖੱਪ ਆਈ ਜਾ ਰਿਹਾ, ਇੱਧਰ ਨਹੀਂ ਆ ਰਿਹਾ। ਕਿਉਂ? ਤੇਰਾ ਮਿਸ਼ਨ ਹੀ ਹੈ ਕਿ ਮੈਨੂੰ ਜ਼ਲੀਲ ਕਰਨਾ। ਕਾਨੂੰਨ ਸਬੂਤ ਯੈਸ ਸਰ, ਨਹੀਂ ਸਬੂਤ ਵੀ ਦੇ ਦੇਣ, ਕੋਈ ਤਰੀਕਾ ਨਹੀਂ। ਮੈਂ ਤੁਹਾਨੂੰ ਦੱਸ ਰਿਹਾ ਨਾ ਕਿ ਮੈਂ ਪਟਾਰੀ ਖੋਲੀ ਨਾ ਤੇ ਰਹਿਣਾ ਕੁਝ ਨਹੀਂ, ਕੁਝ ਵੀ ਨਹੀਂ ਰਹਿਣਾ। ਤੁਸੀਂ ਖੋਲੀ ਨਹੀਂ ਹਜੇ? ਨਾ ਸਰ, ਮੈਂ ਚੁੱਪ ਬਿਲਕੁਲ, ਕੋਈ ਇਹਨਾਂ ਨੂੰ ਵੀ ਰੋਕਿਆ, ਆਪ ਵੀ ਰੁਕਿਆ, ਕੁਝ ਨਹੀਂ। ਇਹਦੇ ਬਾਵਜੂਦ ਮੇਰੇ ਤੇ ਪਈ ਜਾ ਰਿਹਾ ਸਾਰਾ ਕੁਝ, ਹਰ ਚੀਜ਼ ਮੇਰੇ ਤੇ ਪਈ ਜਾ ਰਹੀ। ਕਿਉਂ? ਜ਼ਵਾਲ ਨਹੀਂ ਦੇਖਿਆ ਜਾ ਰਿਹਾ, ਤੇ ਦੇਖਣਾ ਪੈਣਾ ਇਨਸ਼ਾਅੱਲਾ ਤਾਲਾ। ਦੇਖੋ ਨਾ, ਸਬਰ ਵੀ ਪੈਂਦਾ ਕਿਸੇ ਦਾ। ਤੁਸੀਂ ਮੇਰੇ ਤੇ ਝੂਠਾ ਕੋਈ ਕੇਸ ਪਾ ਦਿਓ, ਮੈਂ ਉਹਨੂੰ ਚੱਲ ਕੇ ਮੈਂ ਆਪਣੇ ਸਿਰ ਤੇ ਉਹਨੂੰ ਤੁਹਾਨੂੰ ਝੂਠਾ ਸਾਬਤ ਕਰ ਦੇਵਾਂ, ਠੀਕ ਆ। ਮੈਂ ਭਾਵੇਂ ਜਿੱਤ ਗਿਆ, ਤੁਸੀਂ ਭਾਵੇਂ ਉਹ ਕੇਸ ਹਾਰ ਗਏ, ਲੇਕਿਨ ਜੇ ਉਹ ਤੁਸੀਂ ਮੈਨੂੰ ਜ਼ਲੀਲ ਕੀਤਾ, ਮੇਰਾ ਸਬਰ ਨਹੀਂ ਪੈਣਾ, ਕਿੱਧਰ ਜਾਣਾ ਤੁਸੀਂ? ਤੇ ਮੇਰੀ ਬਦਦੁਆ ਇਹਨਾਂ ਨੂੰ ਪੁੱਛੋ, ਜਿਹਦਾ ਜੋ ਕਹਿਤਾ, ਕਿਉਂਕਿ ਇੱਥੋਂ ਨਿਕਲਦੀ ਹੈ। ਤੇ ਮੈਂ ਕਿਹਾ ਸੀ ਕਿ ਮੈਂ ਉੱਥੇ ਹੀ ਵੇਖਣਾ ਤੈਨੂੰ, ਜਦੋਂ ਤੇਰੇ ਕੋਲ ਰਕਸ਼ੇ ਦੇ ਕਿਰਾਇਆ ਨਹੀਂ ਸੀ। ਉਹ ਮੇਰਾ ਰੱਬ ਵਹਾਏਗਾ, ਔਰ ਉਹ ਬਹੁਤ ਲਾਗੇ ਆ ਗਿਆ ਕੰਮ। ਸਰ, ਬਦਦੁਆ ਕੋ ਬਚਣਾ ਚਾਹੀਦਾ, ਉਹ ਵੀ ਉਸ ਬੰਦੇ ਦੀ ਜਿਹੜਾ ਜਿਹਨੇ ਕਦੀ ਵੀ ਤੁਹਾਡੇ ਨਾਲ ਮਤਲਬ ਹਰਾਮਜ਼ਦਗੀ ਨਾ ਕੀਤੀ ਹੋਵੇ, ਔਰ ਮੁਖਲਸ ਹੋ ਕੇ ਚੱਲਿਆ, ਔਰ ਤੁਹਾਡਾ ਫਾਇਦਾ ਕਰਨ ਲਈ ਖਾਤਰ ਆਪਣਾ ਦਿਨ ਰਾਤ ਇੱਕ ਕਰ ਦਿੱਤੀ ਹੋਵੇ ਕਿ ਇਹਦਾ ਫਾਇਦਾ ਹੋਵੇ, ਉਹਦੀ ਬਦਦੁਆ ਕੋ ਬਚਣਾ ਚਾਹੀਦਾ। ਲੇਕਿਨ ਉਹ ਲੈ ਰਹੇ ਨੇ ਰਾਤ ਦਿਨ, ਤੇ ਉਹ ਲੱਗਣੀ ਆ ਹੁਣ। ਠੀਕ ਆ ਭੈਣ? ਉਹ ਠੀਕ ਆ, ਲੇਕਿਨ ਤੁਸੀਂ ਮੈਨੂੰ ਤੇ ਨਾ ਰੋਕੋ, ਮੈਨੂੰ ਤੇ ਆਪਣਾ ਕੰਮ ਕਰਨ ਦਿਓ ਨਾ। ਹੁਣ ਉਸਤਾਦ ਜੀ ਫਰੀਦ ਨੂੰ ਵੀ ਨਾ ਰੋਕਣਾ। ਨਹੀਂ ਫਰੀਦ ਨਹੀਂ, ਤੈਨੂੰ ਯਾਰ ਇਜਾਜ਼ਤ ਆ? ਤੂੰ ਕੀ ਕਰੇਗਾ? ਮਤਲਬ ਤੂੰ ਕੀ ਯਾਰ, ਮੈਂ ਹਕਾਇਕ ਤੋਂ ਪਰਦਾ ਚੁੱਕਣ ਦੀ ਕੋਸ਼ਿਸ਼ ਕਰਾਂਗਾ, ਉਹ ਭਾਵੇਂ ਤੁਹਾਡੇ ਖਿਲਾਫ ਹੋਣ ਜਾਂ ਤੁਹਾਡੇ ਹੱਕ ਚ ਹੋਣ, ਸਿੱਧੀ ਗੱਲ। ਮੈਂ ਹੁਣ ਜਿਹੜਾ ਕੰਮ ਕਰਨ ਜਾ ਰਿਹਾ ਨਾ ਉਸਤਾਦ ਜੀ, ਉਹ 'ਚ ਤੁਸੀਂ ਮੈਨੂੰ ਇਸ ਤੋਂ ਨਹੀਂ ਰੋਕਣਾ। ਉਹ ਜਿਹੜਾ ਕੰਮ ਹੋਣਾ ਇੱਕ ਨੰਬਰ ਆ। ਉਹ ਕਿਸ ਤਰ੍ਹਾਂ ਵੀ ਮੈਂ ਜਿਹਦੇ ਕੋ ਜੋ ਵੀ ਪੁੱਛਣਾ ਨਾ, ਕਸਮ ਚੁੱਕਿਓ ਬਗੈਰ ਪੁੱਛਣ ਹੀ ਨਹੀਂ, ਉਹ ਕੋ ਮਤਲਬ ਉਹਨੂੰ ਬੋਲਣ ਹੀ ਨਹੀਂ ਦੇਣਾ। ਪਹਿਲੇ ਮੈਂ ਹਲਫ ਲੈਣਾ, ਉਹ ਕੋ ਕਹਿਣਾ ਵੀ ਜੋ ਵੀਡੀਓ 'ਚ ਕਹਿ ਰਿਹਾ ਹਲਫ ਲੈ। ਕੌਣ ਆ ਉਹ ਜਿਹੜਾ ਵੀ ਆ ਬੰਦਾ, ਇੱਕ ਮੈਂ ਘੇਰ ਲਿਆ। ਸਾਡੇ ਦਫ਼ਤਰ ਦਾ ਤਾਂ ਨਹੀਂ? ਨਹੀਂ, ਤੁਹਾਡੇ ਦਫ਼ਤਰ ਦਾ ਨਹੀਂ। ਸਾਡੇ ਦਫ਼ਤਰ 'ਚ ਕੰਮ ਤਾਂ ਨਹੀਂ ਕਰਦਾ? ਨਹੀਂ, ਤੁਹਾਡੇ ਦਫ਼ਤਰ ਤੁਹਾਡਾ ਲੈਣਾ ਦੇਣਾ ਹੀ ਫਿਲਹਾਲ ਹਜੇ ਕੁਝ ਨਹੀਂ ਆ। ਬਸ ਫਿਰ ਠੀਕ। ਮੇਰੀ ਗੱਲ ਸੁਣ, ਹਾਂ, ਗੱਲ ਇਹ ਹੈ, ਮੈਂ ਤੈਨੂੰ ਕਹਿਤਾ ਨਾ ਕਿ ਮੈਂ ਬਸ ਜਿੰਨਾ ਆਪਣੇ ਆਡੀਅנס ਨੂੰ, ਕਿਉਂਕਿ ਯਾਰ ਮੈਂ ਨਹੀਂ ਕੁਝ ਕਰਨਾ ਚਾਹ ਰਿਹਾ, ਲੇਕਿਨ ਕੁਝ ਜ਼ਰੂਰੀ ਹੋ ਜਾਂਦਾ ਕਦੀ ਕਦੀ ਕਿ ਤੁਸੀਂ ਹਲਕਾ ਜਿਹਾ ਗੱਲਾਂ ਬਾਤੀ ਉਹਨਾਂ ਨੂੰ ਸਮਝਾ ਦਿਓ। ਉਹ ਬੰਦੇ ਤੁਹਾਡੇ ਨਾਲ ਸਾਰੇ ਪਿਆਰ ਕਰਦੇ ਨੇ ਇਸ ਟਾਈਮ ਜਿਹੜਾ ਵੇਖਣ ਦੇ, ਇਸ ਵਜ੍ਹਾ ਤੋਂ ਜਿੱਦਾਂ ਉਹ ਪਿਆਰ ਕਰਦੇ ਅਸੀਂ ਵੀ ਕਰਦੇ ਹਾਂ। ਤੇ ਇਹ ਮਤਲਬ ਮੈਂ ਆਪਣੇ ਤੌਰ ਤੇ ਕਰਨਾ ਚਾਹ ਰਿਹਾ। ਮੈਂ ਚਾਹਨਾ ਵੀ ਕੁਝ ਹਕਾਇਕ ਲੋਕਾਂ ਦੇ ਸਾਹਮਣੇ ਲਿਆਏ ਜਾਣ, ਉਹਨਾਂ ਨੂੰ ਦਿਖਾਇਆ ਜਾਵੇ। ਫਿਰ ਪਤਾ ਕੀ ਗੱਲ ਆ, ਜਿਹੜੇ ਬੰਦੇ ਨੇ ਕਹਿੰਦੇ ਨੇ ਨੱਚ ਪਏ ਤੇ ਘੁੰਡ ਕਾਦਾ, ਜਿਹਨੇ ਘੁੰਡ ਲਾ ਲਿਆ ਨਾ ਤੇ ਨੱਚਣਾ ਸ਼ੁਰੂ ਕਰਤਾ, ਉਹਦਾ ਕੀ ਕਰ ਲੇਗਾ ਤੂੰ? ਉਹ ਤਾਂ ਠੀਕ ਆ, ਲੇਕਿਨ ਅਸੀਂ ਤੈਨੂੰ ਵੀ ਡਾਂਸਰ ਬਣਨਾ ਪੈਣਾ। ਅਸੀਂ ਉਹਨਾਂ ਨੇ ਨਹੀਂ ਕੁਝ ਕਰਨਾ, ਅਸੀਂ ਤੇ ਇਹ ਵਿਊਵਰਸ ਵਾਸਤੇ ਕਰਨਾ ਜੋ ਕਰਨਾ, ਕਿਉਂਕਿ ਗਲਤ ਖਬਰਾਂ ਜਾਂਦੀਆਂ ਤੇ ਫਿਰ ਇਹਨਾਂ ਤੱਕ ਹੀ ਜਾਂਦੀਆਂ ਨਾ, ਭਾਵੇਂ ਉਹ ਗਲਤ ਨਹੀਂ ਸਮਝਦੇ, ਲੇਕਿਨ ਜਿਹੜਾ ਲੈ ਕੇ ਜਾ ਰਿਹਾ ਮਿਸ਼ਨ ਇਹ ਹੈ ਕਿ ਸਜਾਦ ਜਾਨੀ ਇਹਦੇ ਅਗੇਂਸਟ ਬੋਲੇ ਤੇ ਫਿਰ ਅਸੀਂ ਸ਼ੁਰੂ ਹੋਈਏ। ਤੁਸੀਂ ਨਾ ਬੋਲੋ, ਤੂੰ ਜੋ ਮਰਜ਼ੀ ਕਰ ਲਾ, ਉਹਨਾਂ ਨੇ ਕਹਿਣਾ ਕਰਾ ਹੀ ਇਹ ਰਿਹਾ, ਕਰੀ ਜਾਣ। ਜਦੋਂ ਕਸਮ ਚੁੱਕ ਕੇ ਗੱਲ ਹੋਣੀ ਆ ਤੇ ਫਿਰ ਇਹ ਜੋ ਮਰਜ਼ੀ ਚਲੋ ਜੀ, ਕਰੋ ਜੀ, ਪੁਆਇੰਟ ਕਰੋ। ਹਾਂ, ਹਨਾਨ ਦਾ ਚੈਨਲ ਵੇਖਣਾ ਜੀ ਤੁਸੀਂ। ਮੇਰੇ ਚੈਨਲ ਤੇ ਜੀ, ਹਨਾਨ ਬੁਖਾਰੀ ਦੇ ਚੈਨਲ ਦੇ ਉੱਤੇ ਜਿਹੜਾ YouTube ਦੇ ਉੱਤੇ ਹੈਗਾ, ਤੇ ਉਹਦੇ ਤੇ ਕੁਝ ਇੰਟਰਵਿਊਜ਼ ਆ ਰਹੇ ਨੇ ਬੈਕ ਟੂ ਬੈਕ, ਤੁਸੀਂ ਉਹ ਲਾਜ਼ਮੀ ਦੇਖਣੇ ਨੇ। ਤੇ ਹਕਾਇਕ ਦੇ ਉੱਤੇ ਕੁਝ ਪਰਦਾ ਚੁੱਕਾਂਗੇ, ਉਹ ਕਿਹੜੇ ਹਕਾਇਕ ਨੇ, ਕਿਹਦੇ ਬਾਰੇ ਨੇ, ਔਰ ਕੀ ਕਿਹਾ ਜਾਏਗਾ ਉਹਦੇ ਵਿੱਚ, ਉਹਦੇ ਲਈ ਤੁਸੀਂ ਵੇਟ ਕਰਨਾ ਕੱਲ ਤੱਕ ਵੀ। ਹਾਂ, ਤੇ ਉਹ ਨਹੀਂ ਜਾਣੇ, ਦੁਸ਼ਮਣ ਬਹੁਤ ਭਾਰੇ ਨੇ, ਕੀ ਕਰੇਗਾ ਤੂੰ? ਹੁਣ ਤੂੰ ਇਹ ਨਾ ਕਹੀ ਕਿ ਸਾਜੀ ਮੈਂ ਵੀ ਘੱਟ ਨਹੀਂ ਸੋਣਾ। ਔਰ ਦੁਸ਼ਮਣ ਹੋਰ ਰਲ ਰਹੇ ਨੇ ਨਾਲ, ਰਲਾ ਰਹੇ ਨੇ, ਗੈਂਗ ਬਣ ਰਿਹਾ ਕਿ ਤੂੰ ਵੀ ਆ, ਤੂੰ ਵੀ ਆ, ਤੂੰ ਵੀ ਕਰ, ਤੂੰ ਵੀ ਕਰ। ਅਸਲ 'ਚ ਨਾ ਦੁਸ਼ਮਣ ਬਹੁਤ ਭਾਰੇ ਨੇ, ਤੇ ਉਹ ਦੁਸ਼ਮਣ ਨੇ ਜਿਹੜੇ 80% ਹਮੇਸ਼ਾ ਸਹੀ ਹੀ ਸਮਝੇ ਜਾਂਦੇ ਨੇ ਸਾਡੀ ਕੰਟਰੀ ਦੇ ਵਿੱਚ ਨਾ। ਹਾਂ, ਉਹੀ ਕਹਿ ਰਿਹਾ। ਉਹ ਫੀਨੋਮੀਨਾ ਹੀ ਕੁਝ ਇਸ ਤਰ੍ਹਾਂ ਦਾ ਵਾ। ਹਾਂ,
ਮਤਲਬ ਉਹ ਗਲਤ ਵੀ ਆ ਤੇ ਉਹ ਸਹੀ ਆ ਅੱਛਾ ਦੁਸ਼ਮਣ ਜਿੱਡੇ ਮਰਜ਼ੀ ਭਾਰੇ ਹੋਣ ਮੇਰੇ ਰੱਬ ਨਾਲੋਂ ਭਾਰੇ ਨਹੀਂ ਹਾਏ ਹਾਏ ਵਾਹ ਵਾਹ ਟੈਨਸ਼ਨ ਨਾ ਲੈ ਅੱਛਾ ਜੀ ਮੈਂ ਕੁਝ ਵੀ ਨਹੀਂ ਕਰਨਾ ਇਹ ਗੱਲ ਤੇ ਹਕੀਕਤ ਆ ਮੈਂ ਮੰਨਦਾ ਇਸ ਚੀਜ਼ ਨੂੰ ਔਰ ਤੁਸੀਂ ਵੇਖਣਾ ਉਸਤਾਦ ਜੀ ਮੇਰੇ ਜੀਂਦੇ ਜੀ ਤੁਸੀਂ ਮੇਰੇ ਰੱਬ ਦਾ ਇਨਸਾਫ ਦੇਖਣਾ ਓਕੇ ਜੀ ਅੱਲਾ ਹਾਫਿਜ਼ ਥੈਂਕ ਯੂ ਲਵ ਯੂ ਜੋ ਮਰਜ਼ੀ ਕਰੋ ਤੁਸੀਂ ਮੇਰੇ ਨਾਲ ਨਫ਼ਰਤ ਕਰੋ ਮੇਰੇ ਨਾਲ ਜੋ ਮਰਜ਼ੀ ਕਰੋ ਮੈਂ ਤੁਹਾਡੇ ਨਾਲ ਇਦਾਂ ਹੀ ਪਿਆਰ ਕਰਨਾ ਔਰ ਜਿੰਨਾ ਤੁਸੀਂ ਪਿਆਰ ਦੇਤਾ ਮੈਨੂੰ ਹੁਣ ਤੱਕ ਇਹ ਟੁੱਟਣ ਵਾਲਾ ਨਹੀਂ ਮੇਰੇ ਲਈ ਇਹ ਕਾਫੀ ਹੈ ਇੱਥੇ ਹੀ ਸਾਰਾ ਕੁਝ ਬੰਦ ਕਰ ਦੋ ਨਾ ਮੈਂ ਗੈਪ ਹੋ ਜਾਵਾਂ ਤੁਸੀਂ ਵੀ ਗੈਪ ਹੋ ਜਾਓ ਚੈਨਲ ਵੀ ਖਰਾਬ ਹੋ ਸਾਰਾ ਕੁਝ ਜਿੰਨਾ ਤੁਸੀਂ ਦੇਤਾ ਨਾ ਮੇਰੀ ਜਿਹੜੀ ਥੋੜੀ ਜਿਹੀ ਲਾਈਫ ਹੈ ਨਾ ਉਹਦੇ ਲਈ ਉਹ ਸੋਚ ਕੇ ਰਾਹਤ ਫੀਲ ਕਰਨ ਲਈ ਉਹ ਬਹੁਤ ਸਮਾਨ ਆ ਮੇਰੇ ਕੋਲ ਅੱਲਾ ਦੀ ਕਸਮ ਬਸ ਬਹੁਤ ਸਮਾਨ ਆ ਆਪਣਾ ਖਿਆਲ ਰੱਖੋ ਲਵ ਯੂ ਫਿਰ ਤੁਹਾਡੇ ਨਾਲ ਕੱਲ ਮੁਲਾਕਾਤ ਹੋਏਗੀ ਹੋਰ ਕੁਝ ਤੂੰ ਕਹਿਣਾ ਸਾਈ ਤੁਸੀਂ ਆਏ ਨਹੀਂ ਪਤਾ ਕਰਨ ਮੇਰਾ ਮੈਂ ਅੰਦਰ ਵਿਆਹ ਹੀ ਕਿਲਾ ਇਹੀ ਇਹਨਾਂ ਨੂੰ ਕਹਿੰਦੇ ਆ ਬਗੈਰ ਤੁਹਾਨੂੰ ਮੈਂ ਤਾਂ ਨਹੀਂ ਕਹਿਣ ਡਿਆ ਮੈਨੂੰ ਤੇ ਤੂੰ ਮੈਨੂੰ ਕਹਿੰਦੇ ਆ ਤੇ ਮੈਂ ਤੇਰੇ ਵੱਲੋਂ ਹੀ ਇਹਨਾਂ ਨੂੰ ਕਹਿੰਦੇ ਆ ਚਲੋ ਠੀਕ ਉਸਤਾਦ ਹਾਂ ਤੇ ਨਾਲੇ ਉਸਤਾਦ ਜੀ ਪਤਾ ਕਿ ਸਾਲ ਸਮੇਂ ਹੁੰਦਾ ਰੁਟੀਨ ਵਾਲੇ ਕੰਮ ਦਾ ਨਾਲੇ ਭਾਵੇਂ ਤੂੰ ਕਸਮ ਖਾ ਜਾ ਕੇ ਸ਼ਰਟ ਤੇਰੀ ਹੈ ਉਸਤਾਦ ਜੀ ਮੈਨੂੰ ਅੱਲਾ ਜਾਣਦਾ ਮੈਨੂੰ ਪਤਾ ਹੀ ਨਹੀਂਗਾ ਕਿ ਮੇਰੀ ਕਿਹੜੀ ਸ਼ੈ ਹੈ ਹਾਂ ਹੁਣ ਤੂੰ ਕਿੱਦਾਂ ਕਹਿੰਦਾ ਮੈਂ ਤੈਨੂੰ ਤੇਰੇ ਤਨ ਬਦਨ ਮੈਂ ਆ ਹਾਂ ਇਹ ਮੇਰੀ ਹੈ ਅਰੇ ਕਿੰਨੇ ਮਹੀਨੇ ਤੋਂ ਨਹੀਂ ਲੱਭਣ ਦਈ ਸੀ ਨਹੀਂ ਉਸਤਾਦ ਮੈਂ ਜਦੋਂ ਵੀ ਤੇਰੇ ਕੋ ਪਤਾ ਲੈਣ ਆਇਆ ਮੈਂ ਕੋਈ ਨਾ ਕੋਈ ਚੀਜ਼ ਆਪਣੀ ਦੇਖੀ ਹੈ ਭਾਈ ਪਿਛਲੇ ਐਕਸੀਡੈਂਟ 'ਚ ਮੈਂ ਜਰਾਬਾਂ ਦੇਖੀਆਂ ਸੀ ਖੁਦਾ ਦੀ ਕਸਮੇ ਭਾਜੀ ਮੈਨੂੰ ਏਡੀਆਂ ਸੋਹਣੀਆਂ ਜਰਾਬਾਂ ਗਿਫਟ ਹੋਈਆਂ 2 ਟੋਨ ਦੇ ਵਿੱਚ ਔਰ ਸਟਫ ਸੁਭਾਨ ਅੱਲਾ ਭਾਜਨ ਇਹਨਾਂ ਦਾ ਐਕਸੀਡੈਂਟ ਹੋਇਆ ਮੈਂ ਨਸਾ ਹਸਪਤਾਲ 'ਚ ਵੜਿਆ ਮੈਨੂੰ ਦੀ ਸੱਟ ਭੁੱਲ ਗਈ ਤੇ ਪੈਰਾਂ ਤੇ ਉਹ ਜਰਾਬਾਂ ਯਕੀਨ ਕਰੋ ਅੱਜ ਮੈਂ ਆਇਆ ਤੇ ਸ਼ਰਟ ਇਹ ਉਸਤਾਦ ਜੀ ਨੇ ਪਲੇਟਾਂ ਵਾਸਤੇ ਰੱਖ ਲਈ ਹੁਣ ਤੂੰ ਕਿੱਦਾਂ ਕਹਿੰਦਾ ਮੈਂ ਨਹੀਂ ਆਇਆ ਬੇਟਾ ਦੋ ਜਿਸਮ ਇੱਕ ਜਾਨ ਹੈ ਹਮ ਸਜਾਦ ਫੈਸਲ ਦਾ ਲਿਬਾਸ ਹੁੰਦਾ ਵਾ ਪੁੱਛਣਾ ਕੁਝ ਪੁੱਛ ਲੈ ਫਰੀਦ ਇਹ ਪੁੱਛਣਾ ਵੇ ਓਕੇ ਜੀ ਅੱਲਾ ਹਾਫਿਜ਼